ਉਸਤਾਦ ਜੀ ਮਾਦਰਤ ਨਾਲ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ। ਹਥਿਆਰ ਕਹਿੰਦੇ ਚਲਾਣੇ ਭੁੱਲੇ ਆ, ਰੱਖੇ ਨਹੀਂ ਹੈਗੇ। ਕੀ ਕਹਿੰਦੇ ਮੈਂ ਕਿਹਾ ਫੈਸਲ ਪੁੱਤਰ ਤੇਰਾ ਮੈਂ ਦੂਜਾ ਨਹੀਂ ਹੋਣ ਦੇਣਾ। ਫੈਸਲ ਨੇ ਕਿਹਾ ਉਸਤਾਦ ਜੀ ਮੈਂ ਵੀ ਤੁਹਾਡਾ 21ਵਾਂ ਨਹੀਂ ਹੋਣ ਦੇਣਾ। ਫਿਰ ਉਹ ਨਾ ਭਲਵਾਨੀ ਦਾ ਵੀ ਸ਼ੌਕ ਹੈਗਾ। ਚਲੋ ਹੈ ਉਹਨੇ ਖਾੜੇ 'ਚ ਮੁਲਤਾਨੀ ਮਿੱਟੀ ਪਵਾਈ ਹੈ। ਇੱਕ ਕੀੜੀ ਸੁੰਡੀ ਉਹਦੇ ਵਿੱਚ ਹਾਥੀ ਦੀ ਸੁੰਡੀ 'ਚ ਯਾਰ ਹੋ ਗਈ। अस्सलामुअलैकुम जी। टी टाइम में खुश आमदीद जी। ऑनलाइन टी टाइम भाजी की हाल चाल है जनाब सारिਆਂ ਦਾ? जी ठीक ठाक सारी ਤੁਸੀਂ ਸੁਣਾਓ? मैं ठीक शुक्र अल्लाह ਦਾ। ਅੱਛਾ ਜੀ ਭਾਈਆ ਨੇ ਗੱਲ ਇਹ ਹੈ ਕਿ ਉਹ ਦਾਣੇ ਸਾਹਿਬ ਕਿੱਥੇ ਨੇ? ਉਸਤਾਦ ਜੀ ਦਾਨਿਸ਼ ਸਾਹਿਬ ਦੀ ਵਾਲਦਾ ਦੀ ਤਬੀਅਤ ਨਹੀਂ ਸਹੀ। ਉਹ ਮੈਨੂੰ ਦਾਨਿਸ਼ ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਮੇਰੇ ਤੇ ਭਾਵੇਂ ਫੈਸਲ ਦੀ। ਉਹ ਕਹਿ ਰਹੇ ਸੀਗੇ ਕਿ ਮੇਰੀ ਵਾਲਦਾ ਦੀ ਤਬੀਅਤ ਨਹੀਂ ਸਹੀ ਤੇ ਵਾਲਦਾ ਕਹਿ ਰਹੇ ਸੀ ਕਿ ਛੋਟੇ ਭਾਈ ਦਾ ਨਿਕਾਹ ਜਲਦੀ ਕਰੋ ਤਾਂ ਅੱਲਾਹ ਪਾਕ ਉਹਦੀ ਵਾਲਦਾ ਨੂੰ ਸਿਹਤ ਦੇਵੇ। ਤੇ ਉਹਦੇ ਕੱਲ ਭਰਾ ਦਾ ਨਿਕਾਹ ਸੀਗਾ ਤਾਂ ਛੁੱਟੀ ਤੇ ਆ। ਮੈਂ ਆਪਣੇ ਪੁੱਤਰ ਦੇ ਸਿਰ ਤੇ ਸਿਹਰੇ ਵੇਖਣਾ ਜਾ ਰਹੀ ਹਾਂ। ਉਹਨਾਂ ਦੀ ਵਾਲਦਾ ਦੀ ਖੁਆਇਸ਼ ਸੀਗੀ ਜੀ ਖੁਆਇਸ਼ ਹੈਗੀ ਸੀ ਕਿ ਜਿੰਦੇ ਜੀ ਅੱਲਾ ਜ਼ਿੰਦਗੀ ਕਰੇ ਉਹਨਾਂ ਦੀ। ਆਮੀਨ। ਤੇ ਉਹ ਖੁਆਇਸ਼ ਪੂਰੀ ਕੀਤੀ ਜੀ। ਪੁੱਤਰ ਦੇ ਸਿਹਰੇ ਲੱਗ ਗਏ ਨੇ। चलो अल्लाह खैर करे, ठीक हो गया। अल्लाह पाक सेहत तंदुरुस्ती देवे। ਹਾਂ और ਭਾਈ ਸਾਜੀ ਰਾਤੀ ਮੈਂ ਖਾਬ ਦੇਖੀ ਤੁਹਾਡਾ ਵਿਆਹ ਹੋ ਗਿਆ। ਉਹ ਭਾਈ ਫੈਸਲਾ ਜਾਣ ਦੋ ਉਹ ਗੁੱਸੇ ਮੈਂ ਚ। ਖਾਬ ਦੇਖੀ ਯਾਰ। ਅੱਗੇ ਥੋੜੇ ਚੈਨਲ ਬਣ ਗਏ ਇਸ ਚੱਕਰ ਚ। ਕੀ ਹੋ ਗਿਆ ਹੋਰ ਬਣਾਉਣੀ ਤੁਸੀਂ? ਇਹ ਉਸਤਾਦ ਜੀ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਉੱਪਰ ਵਾਲੀਆਂ 70 ਥੱਲੇ ਪੂਰੀਆਂ ਕਰ ਲੈਣੀਆਂ ਵਾ। ਇਹ ਤੁਸੀਂ ਖਾਬ ਦੇਖਿਆ? ਤੁਹਾਡੇ ਖਾਬ ਚ ਕੋਈ ਅੱਧਾ ਐਂਕਰ ਆ ਜਾਣਾ ਮੈਂ ਇੰਟਰਵਿਊ ਲੈਣ। ਇਹ ਕਾਲੂ ਜੀ ਤੁਹਾਨੂੰ ਲੱਗਦਾ ਕਿ ਆਪਾਂ ਸਕਰੀਨ 'ਚ ਹੀ ਮੈਂ ਥੱਪੜ ਕਰਾ ਦੇਣਾ? ਪੌਜ ਬੜੀ ਅਹਿਮੀਅਤ ਰੱਖਦਾ ਵਾ। अच्छा यार ख्वाब तू देखिया है ते पा तू मेरे ते रहा भी तू रात ਨੂੰ ਖਾਬ ਚ ਕੁਝ ਵੀ ਵੇਖ ਲਵੇਂ ਤੇ ਤੂੰ ਸਵੇਰੇ ਮੈਂ ਉਹਦਾ ਦੇਣਦਾਰ ਆ। ਨਹੀਂ ਨਹੀਂ ਉਸਤਾਦ ਜੀ ਉਹਦੇ ਪਤਾ ਕੀ ਹੋਇਆ ਮੈਂ ਤੁਹਾਨੂੰ ਦੱਸਣਾ ਜੈਨੂਨ ਕਹਿਣ ਡਿਆ। ਮੈਂ ਤੇ ਤੁਸੀਂ ਨਾ ਇੱਕ ਬਹੁਤ ਵੱਡੀ ਯਾਨੀ ਕਿ ਵਿਲੇ ਦੇ ਵਿੱਚ ਗਏ ਆ ਕਿੱਥੇ? ਸ਼ਾਦੀ ਦੇ। ਅੱਛਾ ਉਹ ਕੋਈ ਜੇਸ ਦਾ ਰੋਲਾ ਬਣਿਆ, ਕੁਝ ਹੋਰ ਰੋਲਾ ਬਣਿਆ ਤੇ ਉਹ ਨਾ ਬਰਾਤ ਵਾਪਸ ਚਲੀ ਗਈ ਜੀ। ਹੈ ਓਏ ਹੋਏ ਉੱਥੇ ਉਸਤਾਦ ਜੀ ਮੇਰਾ ਖਿਆਲ ਤੁਸੀਂ ਕਿਹਾ ਹੈਗਾ ਕਿ ਮੈਂ ਤੁਹਾਨੂੰ ਕਹਿਣਾ ਵਾਂ ਕਿ ਉਸਤਾਦ ਜੀ ਕੋੜਾ ਕੁੱਟ ਕਰਨਾ ਹੀ ਪੈਣਾ ਹੈਗਾ। ਅਸੀਂ ਉਹ ਅੱਛਾ ਯਾਨੀ ਕਿ ਉੱਥੇ ਬਰਾਤ ਆਈ ਆ ਤੇ ਉਹ ਬਰਾਤ ਉਹ ਮੁੰਡਾ ਜਿਹੜਾ ਉਹ ਕਿਸੇ ਵਜ੍ਹਾ ਤੋਂ ਨਹੀਂ ਕਰ ਤੇ ਉੱਥੇ ਮੈਂ ਕਿਹਾ ਵੀ ਮੈਂ ਮਤਲਬ ਚਲੋ ਮੈਂ ਇਹ ਇੱਜ਼ਤਾਂ ਨੂੰ ਮੈਂ ਟੱਕ ਲੈਣਾ ਯਾਨੀ ਇਦਾਂ ਦਾ। ਓਏ ਉਸਤਾਦ ਜੀ ਮੈਂ ਜੈਨੂਨ ਕਹਿ ਰਿਹਾ। ਮੈਂ 2-3 ਦਿਨ ਤੋਂ ਨਾ ਪ੍ਰੋਪਰ ਖੁਆਬ ਦੇਖ ਰਿਹਾ ਵਾਂ। ਇਹ ਕੁੜੀ ਵੀ ਯਾਰ ਹੁਣੇ ਕਾਲੂ ਦੇ ਇੱਕ ਯਾਰ ਮੁੰਡੇ ਹੁਣੇ ਨੂੰ- ਕਾਲੂ ਦੇਖ ਰਿਹਾ ਸੀ ਭਾਜਨ ਖਾਬ ਹੁਣੇ ਕਾਲੂ ਦੇਖ ਰਿਹਾ ਸੀ ਮੇਰੇ ਹਿਸਾਬ ਨਾਲ। ਨਹੀਂ ਇੱਕ ਮੁੰਡੇ ਨੂੰ ਤੁਸੀਂ ਆਪਣਾ ਨਾਮ ਹੀ ਦਿੱਤਾ ਕਿ ਵੀ ਮੈਂ ਅੱਜ ਤੋਂ ਇਹਦੀ ਪਰਵਰਿਸ਼ ਕਰਾਂਗਾ, ਇਹਨੂੰ ਮੇਰਾ ਨਾਮ ਦਿਓ। ਇਸ ਤਰ੍ਹਾਂ ਦੀ ਕੋਈ ਖੁਆਬ ਦੇਖੀ? ਉਹ ਤੇ ਮੈਂ 7-8 ਨੂੰ ਦਿੱਤਾ ਵਾ। ਨਹੀਂ ਉਹ ਖੁਆਬ ਦੇ ਵਿੱਚ ਉਹ ਬਰਾਤ ਉਸਤਾਦ ਜੀ ਵਾਪਸ ਜਾਣ ਲੱਗੀ ਹੈ ਤੇ ਤੁਸੀਂ ਬਰਾਤ ਦੇ ਅੱਗੇ ਖਲੋ ਗਏ ਹੋ। ਇਸ ਖਾਬ ਦੀ ਥੋੜੀ ਤਸਵੀਰ ਉਸਤਾਦ ਦੱਸਾਂ। ਚੰਦ ਇੱਕ ਚੈਨਲ ਬਣਨੇ ਆ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਖਿਲਾਫ। ਉਹਦੀ ਉਹ ਨਹੀਂ ਯਾਰ ਮੈਂ ਤੇ ਮਿੱਠੇ ਖੁਆਬ ਦੇਖ ਰਿਹਾ ਨਾ। ਉਹ ਵੀ ਖਾਬ ਦੇਖ ਰਹੇ ਸਾਰੇ ਹੀ। ਉਹ ਨਾ ਉਸਤਾਦ ਜੀ ਬਰਾਤ ਵਾਪਸ ਜਾਣ ਲੱਗੀ, ਤੁਸੀਂ ਬਰਾਤ ਦੇ ਅੱਗੇ ਖਲੋ ਗਏ ਹੋ ਕਿ ਤੁਸੀਂ ਕਿਹਾ ਕਿ ਜੀ ਇਹ ਸਾਡੇ ਤੋਂ ਟੱਪ ਕੇ ਹੀ ਜਾਏਗੀ। ਹੈ ਬਰਾਤ ਨਹੀਂ ਵਾਪਸ ਜਾਣੀ ਕਿਉਂਕਿ ਤੁਸੀਂ ਕਿਹਾ ਕਿ ਮੇਰਾ ਦੋਸਤ ਹੈਗਾ, ਅਸੀਂ ਇਹ ਸ਼ਾਦੀ ਤੇ ਆਏ ਆ। ਤੇ ਉਹ ਬੜੇ ਉਸਤਾਦ ਜੀ ਤੁਸੀਂ ਨਾ ਬੜੀ ਮਿੰਨਤਾਂ ਤਰਲੇ ਕਰਦੇ ਹੋ ਪੂਰੀ ਬਰਾਤ ਦੀਆਂ, ਉਹ ਨਹੀਂ ਮੰਨਦੇ। ਫਿਰ ਉਹ ਐਂਡ ਤੇ ਉਹ ਫਿਰ ਬੰਦਾ ਰੋਂਦਾ ਬਹੁਤ ਜ਼ਿਆਦਾ। ਫੈਸਲ ਯਾਰ ਭਾਈ ਬੇਟੀ ਸੇ ਸ਼ਾਦੀ ਕੌਣ ਕਰੇਗਾ? ਫੈਸਲ ਭਾਈ ਇਹਦੇ ਖਾਬ ਨੂੰ ਕਿੰਨੇ ਕੁ ਵਿਊ ਪਾਈ ਜਾਣਗੇ ਦੱਸੋ? ਯਾਰ ਵਿਊ ਨਹੀਂ ਪੈ ਗਏ। ਫਿਰ ਉਸ ਅੱਛਾ ਯਾਰ ਉਹਦੀ ਪਹਿਲੇ ਪੂਰੀ ਉਹਦੀ ਵਿਊ ਨੂੰ ਛੱਡ ਪਹਿਲੇ ਉਹਦੀ ਪੂਰੀ ਗੱਲ ਸੁਣ ਲਾ ਬਈ ਮੇਰੀ ਬੇਟੀ ਸੇ ਸ਼ਾਦੀ ਕੌਣ ਕਰੇਗਾ। ਉਸ ਤੋਂ ਅੱਗੇ ਇਦਾਂ ਦੱਸ। ਉਸ ਤੋਂ ਬਾਅਦ ਉਸਤਾਦ ਜੀ ਦੋ ਸੀਗੇ ਖਲੋਤੇ, ਮੈਂ ਖਲੋਤਾ ਸੀ ਤੇ ਤੁਸੀਂ ਖਲੋਤੇ ਸੀਗੇ ਤੇ ਉਹ ਤੁਸੀਂ ਕਿਹਾ ਕਿ ਮੇਰਾ ਸ਼ਾਗਿਰਦ ਵੀ ਹਾਜ਼ਰ ਹੈ ਤੇ ਮੈਂ ਵੀ ਹਾਜ਼ਰ ਹਾਂ। ਅੱਛਾ ਵਾਹ ਆਪਣੀ ਬੇਟੀ ਕੋਲੋਂ ਪੁੱਛ ਲਓ ਕਿ ਜਿਹਦੇ ਨਾਲ ਮਰਜ਼ੀ ਯਾਨੀ ਕਿ ਸ਼ਾਦੀ ਕਰ ਲਿਓ। ਉਹ ਫਿਰ ਵੋਟੀ ਨੇ ਕਿਹਾ ਕਿ ਮੈਨੂੰ ਫੈਸਲ ਪਸੰਦ ਹੈਗਾ। ਟਾਸ ਨਹੀਂ ਸੀ ਹੋਈ? ਟਾਸ ਨਹੀਂ ਮੈਂ ਜੈਨੂਨ ਕਹਿ ਰਿਹਾ ਯਾਰ, ਮੈਨੂੰ ਖੁਆਬ ਹੈ ਯਾਨੀ ਕਿ ਅੱਛਾ ਉਹ ਅੱਛਾ ਕੁੜੀ ਨੇ ਜਦੋਂ ਕਿਹਾ ਵੋਟੀ ਨੂੰ ਜਦੋਂ ਫੈਸਲ ਪਸੰਦ ਸੀ ਤੇ ਵੋਟੀ ਨੇ ਅੰਬ ਲੈਣ ਲਈ ਪਹਿਲੇ ਕਿਤੇ ਹੋਰ ਵਿਆਹ ਕੀਤਾ ਤੇ ਬਰਾਤ ਵਾਪਸ ਚਲੀ ਗਈ। ਉਹ ਪਹਿਲੇ ਹੀ ਕਹਿ ਦਿੰਦੀ ਨਹੀਂ ਉਹ ਆਪਸ਼ਨ ਇਹਨੇ ਦੱਸਿਆ।
ਬੋਟੀ ਨੇ ਨਾ ਆਪਣੀ ਡੋਲੀ ਚੋਂ ਮਾੜਾ ਪਰਦਾ ਚੁੱਕ ਕੇ ਦੇਖਿਆ ਤੇ ਉਹਨੇ ਕਿਹਾ ਹਾਂ ਤਾਂ ਉਹੀ ਬੰਦਾ ਜਿਹੜਾ ਮਜ਼ਾਕ ਨਾਲ ਚੀਟਰੀਆਂ ਕਰਤਾ। ਉਹਨੇ ਕਿਹਾ ਇਹਦਾ ਨਹੀਂ ਵਿਆਹ ਕਰਨਾ। ਨਹੀਂ ਉਸਤਾਦ ਜੀ, ਉਹ ਫਿਰ ਨਾ ਉਹ ਮੈਨੂੰ ਪਸੰਦ ਸੀਗੀ ਤੇ ਉਹ ਲੇਕਿਨ ਉਹ ਤੁਸੀਂ ਇਹ ਨਹੀਂ ਕਿਹਾ ਨਹੀਂ ਮੈਂ ਕਰਨਾ ਪੁੱਤਰ, ਤੂੰ ਨਹੀਂ ਕਰਨਾ। ਅੱਛਾ ਫੈਸਲ ਸਾਹਿਬ, ਉਹ ਤੁਹਾਨੂੰ ਪਸੰਦ ਸੀ, ਤੁਸੀਂ ਉਹਨਾਂ ਨੂੰ ਪਸੰਦ ਸੀ, ਵਿਆਹ ਉਹਦਾ ਕਿਤੇ ਹੋਰ ਹੋ ਰਿਹਾ ਸੀ, ਔਰ ਇਹ ਪਸੰਦ ਵਾਲੀ ਗੱਲ ਖੁੱਲੀ ਜਦੋਂ ਉਹਦੀ ਬਰਾਤ ਵਾਪਸ ਗਈ। ਹਾਂਜੀ ਉਹ ਪਸੰਦ ਨਹੀਂ ਸੀ ਉਸਤਾਦ ਜੀ। ਤੁਸੀਂ ਕਿਹਾ ਉਹਦੇ ਵਾਲਿਦ ਮੁਹਤਰਮ ਨੂੰ ਕਿ ਅਸੀਂ 2 ਜਣੇ ਹੈਗੇ ਆ, ਤੁਸੀਂ ਜਿਹੜਾ ਡਿਸਾਈਡ ਕਰੋਗੇ ਉਹਦੇ ਨਾਲ ਸ਼ਾਦੀ ਹੋ ਜਾਏਗੀ। ਉਹ ਕਹਿੰਦਾ ਮੈਂ ਆਪਣੀ ਬੇਟੀ ਕੋ ਪੁੱਛ ਲਾਂ। ਫਿਰ ਬੇਟੀ ਨੂੰ ਲੈ ਕੇ ਉਹ ਬੇਟੀ ਨੇ ਆਪਣੇ ਵਾਲਿਦ ਨੂੰ ਸਾਈਡ ਤੇ ਲਿਜਾ ਕੇ ਕਿਹਾ ਕਿ ਮੈਨੂੰ ਉਹ ਮੁੰਡਾ ਜਿਹੜਾ ਨਹੀਂ ਉਹ ਖੂਬਸੂਰਤ ਮੋਟੂ ਜਿਹਾ ਗੁਗਲੂ ਜਿਹਾ ਮੈਨੂੰ ਉਹ ਪਸੰਦ ਹੈ। ਉਹ ਭਰਾਵਾ ਫਨੀ ਕਾ ਗੋਲਗੱਪਾ ਹੈ। ਅੱਲਾਹ ਮਾਫੀ ਦੇਵੇ। ਲੇਕਿਨ ਉਸਤਾਦ ਜੀ ਤੁਸੀਂ ਪਏ ਹੋਵੇ ਨਾ ਸੁੱਤੋ ਭਾਈ ਫੈਸਲ ਆਇਆ ਲੱਗਦਾ ਜਿੰਨ ਚ ਬੱਸ ਵਿੱਚ ਹੀ ਆ। ਉਸਤਾਦ ਜੀ ਕਸਮ ਵਾਲੀ ਗੱਲ ਜੇ, ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ ਸਾਨੂੰ। ਮੈਨੂੰ ਖਾਸ ਤੌਰ ਤੇ ਮੈਂ ਰੱਬ ਕੋਲੋਂ ਬੜੀਆਂ ਮਾਫੀਆਂ ਮੰਗਦਾ ਵਾਂ। ਅਕਸਰ ਉਸਤਾਦ ਤੁਸੀਂ ਹਾਲਾਂ ਜਾਓ ਨਾ ਮਹਿੰਦੀ ਹਾਲ ਸ਼ਾਦੀ ਹਾਲ ਦੇ ਵਿੱਚ ਇਦਾਂ ਤਾਂ ਬਸ ਤੋਂ ਬਾਹਰ ਖਲੋਗੇ ਕਿਉਂ 10 ਰੁਪਏ ਨਾ ਲਿਓ 10 ਰੁਪਏ ਤੇ ਕੁੜੀ ਕਹਿਣ ਡਈ ਆ ਵੀ ਮੈਂ ਪਸੰਦ ਵਾਂ। ਮਿੱਠੇ ਮੈਂ ਤੈਨੂੰ ਕਿਹਾ ਨਾ ਕਿ ਤੂੰ ਮੇਰੇ ਨਜ਼ਰ 'ਚ ਇਸ ਤਰ੍ਹਾਂ ਹੀ ਜਿਵੇਂ ਮੇਰੇ ਸਾਹਮਣੇ ਰੇਡੀਓ ਲੱਗਾ, ਟੀਵੀ ਖਰਾਬ ਲੱਗਾ ਹੈ। ਮੈਂ ਤੇਰੀ ਗੱਲ ਤੇ ਗੌਰ ਕਰਦਾ ਹੀ ਨਹੀਂਗਾ। ਪਰ ਫੈਸਲ ਉਹਨੇ ਤੇਰਾ ਕੰਮ ਹੀ ਹੈ ਬਾ। ਉਹਨੇ ਉਸਤਾਦ ਜੀ ਨੂੰ ਛੱਡਤਾ, ਤੁਹਾਨੂੰ ਪਸੰਦ ਕਰ ਲਿਆ। ਮੈਨੂੰ ਪਸੰਦ ਸੱਚੀ ਮੁੱਚੀ ਯਾਰ, ਲੇਕਿਨ ਮੈਂ ਕਿਹਾ ਨਹੀਂ। ਉਸਤਾਦ ਜੀ ਮੈਨੂੰ ਕਹਿੰਦੇ ਪੁੱਤਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੇਰਾ ਦੂਸਰਾ ਵਿਆਹ ਨਹੀਂ ਹੋਣ ਦੇਣਾ। ਤਾਂ ਜੀ ਫਿਰ ਪੱਕੀ ਗੱਲ ਆ ਭਾਈ ਫੈਸਲ ਨੇ ਤੁਹਾਨੂੰ ਦਿਖਾਇਆ ਨਹੀਂ ਖਾਬ ਚ ਵੀ, ਉੱਥੇ ਵੀ ਘੁੰਨੀ ਮਾਰ ਗਿਆ ਹੈ। ਧਰਮਿੰਦਰ ਵੇਦ ਕਿੱਧਰ ਜਾਣਾ? ਉਸਤਾਦ ਜੀ ਨੇ ਕਿਹਾ ਫੈਸਲ ਪੁੱਤਰ ਮੈਂ ਤੇਰਾ ਦੂਜਾ ਨਹੀਂ ਹੋਣ ਦਾ, ਮੇਰਾ ਦਰਜਾ ਚੋਂ 1 ਘਟਦਾ ਮੇਰਾ ਹੋ ਲੱਗੇ। ਮੈਂ ਕਿਹਾ ਫੈਸਲ ਪੁੱਤਰ ਤੇਰਾ ਮੈਂ ਦੂਜਾ ਨਹੀਂ ਹੋਣ ਦੇਣਾ। ਫੈਸਲ ਨੇ ਕਿਹਾ ਉਸਤਾਦ ਜੀ ਮੈਂ ਵੀ ਤੁਹਾਡਾ 21ਵਾਂ ਨਹੀਂ ਹੋਣ ਦੇਣਾ। ਫਿਰ ਲੇਕਿਨ ਉਸਤਾਦ ਜੀ ਜ਼ਿੰਦਗੀ ਪਤਾ ਨਹੀਂ ਕਿੱਧਰ ਲੈ ਕੇ ਜਾ ਰਹੀ ਹੈ। ਚਲੋ ਓਹੋ ਜ਼ਿੰਦਗੀ ਨੇ ਡਾਲਾ ਬਣਾਇਆ ਵਾ। ਨਹੀਂ ਜ਼ਿੰਦਗੀ ਕੰਡਕਟਰ ਆ, ਕਿੱਧਰ ਲੈ ਕੇ ਜਾ ਰਹੀ ਤੁਹਾਨੂੰ? ਬਾਰੀ ਵਾਲੀ ਸਾਈਡ ਤੇ ਬਹਿ ਗਏ ਭਾਈ ਜਾਨ, ਜ਼ਿੰਦਗੀ ਦੇ ਅੱਗੇ ਸ਼ੀਸ਼ੇ ਦੇ ਅੱਗੇ ਬੋਰਡ ਲੱਗਾ ਹੁੰਦਾ, ਉੱਥੋਂ ਪੜ੍ਹ ਕੇ ਬਹਿ ਜਾਓ ਤੁਸੀਂ। ਜ਼ਿੰਦਗੀ ਪਰ ਆਸਾ ਜੰਗ ਹੈ। ਉਸਤਾਦ ਜੀ ਜ਼ਿੰਦਗੀ ਇੱਕ ਨਵੇਂ ਦੁਰਾਏ ਤੇ ਖੜੀ ਕਰਨ ਰਹੀ ਹੈ ਮੈਨੂੰ। ਹਲੋ ਜੀ। ਅੱਛਾ ਇਦਾਂ ਦੀਆਂ ਗੱਲਾਂ ਨਾ ਲੈਣਾ ਰਾਤ ਨੂੰ ਰੋਮਾਂਟਿਕ ਹੋ ਕੇ ਭਾਬੀ ਦੇ ਕੋਲ ਕਹਿਣਗੇ ਮੁਝੇ ਜ਼ਿੰਦਗੀ ਦੁਹਰਾਏ ਪੇ ਲੈ। ਭਾਬੀ ਅੱਗੋਂ ਪਿੰਡ ਮੈਂ ਭਰਾਵਾ ਹੋਮ ਕੀਤਾ ਵੇ ਬਾਅਦ ਚ ਚੱਲ ਭਰਾਵਾ ਮੈਂ ਹੋਮ ਕਰਤਾ ਭਰਾ ਜ਼ਿੰਦਗੀ ਦੁਹਰਾਏ ਪੇ ਲੈ। ਭਰਾਵਾ ਹੋਮ ਹੁੰਦੇ ਆਪਾਂ ਇਹ ਆਪਣੇ ਜਜ਼ਬਾਤ ਲੈ ਕੇ ਬਾਹਰ ਥੜੀ ਤੇ ਬਹਿ ਜਾ। ਉਸਤਾਦ ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂ, ਜ਼ਿੰਦਗੀ ਸੱਚੀ ਮੁੱਚੀ ਪਤਾ ਨਹੀਂ ਕਿਹੜੇ ਮੋੜ ਤੇ ਲੈ ਕੇ ਜਾ ਰਹੀ ਹੈ ਮੈਨੂੰ। ਉਹ ਕਿਹੜੇ ਜਲੋ ਮੋੜ ਲੱਗੀ? ਉਹ ਖੁੰਡੇ ਮੋੜ ਲੈ ਗਈ ਜ਼ਿੰਦਗੀ। ਕੀ ਉਹ ਕਿੱਥੇ ਲੈ ਗਈ ਆ? ਪੱਤੋਂ ਕੀ ਟੱਪ ਗਈ ਜ਼ਿੰਦਗੀ ਲੈ ਕੇ। ਉਸਤਾਦ ਜੀ ਭਾਈ ਫੈਸਲ ਆਪਣੇ ਬੱਚੇ ਨੂੰ ਕਹਿੰਦੇ ਮੈਂ ਤੈਨੂੰ ਪੀਕੇ ਵਾਲੀ ਡਰੈਸ ਕਰਾਉਣੀ ਤੇ ਨੰਗਾ ਹੀ ਫੇਰੀ ਜਾਣ ਡੇ ਉਹਨੂੰ। ਉਹ ਵਿਚਾਰਾ ਰੇਡੀਓ ਲੈ ਕੇ ਫਿਰੀ ਜਾਂਦਾ। ਰੇਡੀਓ ਵਾਲੇ ਲੱਭਾ ਤੇ ਪੀੜੀ ਬੰਨੀ ਅੱਗੇ। ਯਾਰ ਕਸ਼ਤੀ 'ਚ ਬੈਠਾ ਸਮੁੰਦਰ 'ਚ ਕਹੀ ਆਪਣੇ ਇੱਥੇ ਲਾ ਦਿਓ ਬਸ। ईद वाले दिन मैं तुम्हें पीके वाली ड्रेसिंग करवानी है ते नंगा सारी दिहाड़ी ते रेडियो मोटे ते चुक के फिर रहे ਮੋਢੇ ਤੇ। आओ ਨਹੀਂ ਉਸਤਾਦ ਜੀ ਪਤਾ ਕੀ ਗੱਲ ਆ, ਹੁਣ ਤੁਸੀਂ ਆ ਸ਼ਾਦੀਆਂ ਸ਼ੂਦੀਆਂ ਦੇ ਚੱਕਰ ਚੋਂ ਕਿਤੇ ਦੂਰ ਨਿਕਲ ਜਾਓ। ਹੁਣ ਕੋਈ ਸਾਡਾ ਸੋਚੋ ਵੀ ਆਪਾਂ ਟੂਰ ਕਿੱਦਾਂ ਕਰੇ। ਤੁਹਾਡੀ ਮਿਹਰਬਾਨੀ ਮੈਨੂੰ 3-4 ਟੂਰ ਕਰਾ ਦਿਓ ਸ਼ੰਜਨ ਦੇ ਬਸ। ਕਿਹਦੇ? ਸ਼ੰਜਨ ਦੇ। ਓਏ अल्लाह खैर करे बस। रात एक दा- दो महीने औखे ने, एक दो महीने औखे ने मिठा साहब। ਫੇਰ ਫਿਰ ਆਦੀ ਹੋ ਜਾਣਾ ਤੂੰ। ਇਹ ਹਾਂ। ਸਾਲ नहीं ਇੱਥੇ नहीं फिर ਹੈ बस यार मैं ना एक दो रोलियां च फसिया जरा। ਹੁਣ ਫੇਰ ਰੋਲਾ ਪਾ ਲਿਆ ਕੋਈ? ਜਾਣ ਦੋ ਸਾਜ ਜੀ। नहीं नहीं वो नहीं यार, वो नहीं ਦੱਸ ਦਿਆ भरा। ਕਰੋ ਗੁੱਸੇ ਨੂੰ। ਸਾਨੂੰ ਵੀ ਦੱਸ ਦਿਆ ਕਰੋ, ਬਾਅਦ ਵਿੱਚ ਸਾਨੂੰ ਦੱਸਦੇ ਰਹਿੰਦੇ ਇੰਜ ਹੋ ਗਈ ਮੈਂ ਏਦਾਂ ਹਾਂ। ਉਸਤਾਦ ਜੀ ਇਹ ਤੁਹਾਡੀ ਤੁਹਾਨੂੰ ਵੀ ਲੱਗਦਾ ਤੁਹਾਨੂੰ ਅੱਲਾ ਨੇ ਇੱਜ਼ਤ ਦਿੱਤੀ ਤੁਸੀਂ ਭੂਏ ਹੋ ਗਏ ਤੁਸੀਂ? ओए यार वो रोला नहीं यार, मैं कोई भी कमा भी मैंने एक रोला पै गया तो वही रोला हुंदा वा। ਜਾਣ ਦੋ ਗੁੱਸੇ ਨੂੰ। ਹੁਣ ਸਾਨੂੰ ਤਾਂ ਇਹੀ ਰੋਲੇ ਲੱਗਦੇ ਨਾ। ਨਹੀਂ ਹੋਰ ਵੀ नहीं ਹੋ भाई ਸਕਦਾ। एक दो महीने तो मुराद ये है कि ਜਿਹੜਾ ਵੀਜ਼ੇ ਵੂਜ਼ੇ ਜਾਂ ਤੁਹਾਡਾ ਬਾਹਰ ਅੰਦਰ ਦਾ ਟੂਰ ਜਾਂ ਸਾਰਾ ਸਿਰਫ 2 ਮਹੀਨੇ ਬਸ ਔਖੇ ਨੇ। ਉਸਤਾਦ ਜੀ ਇੱਕ ਹੈ ਜਿਹੜੀ ਪਹਿਲੀ ਆਉਣੀ ਆ, ਹਾਂਜੀ ਇੱਕ ਜਿਹੜੀ ਉਸ ਤੋਂ ਅੱਗੇ ਪਹਿਲੀਆਂ ਆਉਣੀਆਂ ਨੇ। ਉਸਤਾਦ ਜੀ ਇੱਕ ਗੁਰੂ ਦਾ ਵੀ ਰੋਲਾ ਬਣਿਆ ਸੀ ਤੁਹਾਡਾ, ਉਹ ਕੀ ਬਣਿਆ ਉਹਦਾ? ਕਿਹਦਾ? ਉਹ ਗੁਰੂ ਦਾ। ਓਏ ਉਹ ਖਵਾਜਾ ਸਰਾ ਦਾ। ਮੈਨੂੰ ਨਾ ਉਹ ਕਰੈਕਟਰ ਕਹਿੰਦੇ ਹੁਣ ਉਸਤਾਦ ਜੀ ਉਹ ਮੈਂ ਤੇ ਰੱਬ ਕੋਲੋਂ ਬੜੀਆਂ ਮਾਫੀਆਂ ਮੰਗਦਾ। ਉਹ ਗੁਰੂ ਦਾ ਮੈਨੂੰ ਫੋਨ ਆਇਆ, ਹਾਂ ਉਹ ਮੈਨੂੰ ਕਹਿੰਦਾ ਜੀ ਫੈਸਲ ਸਾਹਿਬ ਮੇਰੀ ਕਿਰਨ ਨੂੰ ਫੈਸਲ ਕੁਛ ਸਾਹਿਬ
ਖਵਾਜਾ ਸਰਾ ਨਾਲ ਜਿੰਨਾ ਮਰਜ਼ੀ ਤਲਕ ਅੱਗੇ ਨਿਕਲ ਜੇ, ਰੌਲਾ ਤੇ ਬਣਦਾ ਹੀ ਨਹੀਂ ਹੁੰਦਾ ਕੋਈ। ਨਹੀਂ ਉਸਤਾਦ ਜੀ, ਉਹ ਰੌਲਾ ਪਤਾ ਕੀ ਬਣ ਗਿਆ ਉਸਤਾਦ ਜੀ? ਇੱਕ ਬੰਦਾ ਮੇਰਾ ਦੋਸਤ ਹੈ, ਮੇਰੀ ਉਹਦੇ ਨਾਲ ਅੱਛੀ ਸਲਾਮ ਦੁਆ ਹੈ, ਮੇਰਾ ਬਹੁਤ ਹਿਆ ਕਰਦਾ ਹੈ। ਹੁਣ ਮੈਨੂੰ ਉਹਦੇ ਦਿਲ ਦਾ ਕੀ ਪਤਾ? ਉਹ ਉਸਤਾਦ ਜੀ ਉਹ ਕਰੈਕਟਰ ਹੈ ਨਾ, ਹੁਣ ਮੇਰੇ ਤੇ ਦਿਲੋਂ ਜਾਨ ਨਾ ਮਰਦਾ ਹੈ। ਹਾਏ ਠੀਕ ਹੈ ਜੀ। ਤੇ ਨਾਮ ਹੈਗਾ ਉਹਦਾ ਕਿਰਨ। ਮੈਂ ਦੱਸ ਰਿਹਾ, ਮੇਰਾ ਜੋ ਕਰਨਾ ਨਾ ਤੂੰ ਕਰ ਲੈ, ਮੈਨੂੰ ਕੋਈ ਫਰਕ ਨਹੀਂ। ਮੈਨੂੰ ਫੋਨ ਬਾਰ-ਬਾਰ ਇੱਧਰ ਉੱਧਰੋਂ ਆਉਣ ਡੇ ਨੇ। ਮੈਨੂੰ ਉਹਦੇ ਗੁਰੂ ਦਾ ਫੋਨ ਆਇਆ ਕਿ ਮੇਰੀ ਕਿਰਨ ਨੂੰ ਕੁਝ ਹੋ ਗਿਆ ਤੇ ਫੈਸਲ ਸਾਹਿਬ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ। ਮੈਂ ਕਿਹਾ ਮੈਂ ਕਾ ਤੂੰ ਜ਼ਿੰਮੇਦਾਰ ਹੋਵਾਂਗਾ? ਉਹ ਕਿਰਨ ਹੈ, ਉਹਦਾ ਨਾਮ ਹੈਗਾ ਕਰੀਮ ਬਖਸ਼ ਉਰਫ ਕਿਰਨ। ਠੀਕ ਹੈ। ਤੇ ਮੇਰਾ ਦੋਸਤ ਹੈ, ਮੈਂ ਕਿਹਾ ਯਾਰ ਮੈਂ ਉਹਨੂੰ ਆਪਣੇ ਭਰਾਵਾਂ ਤਰ੍ਹਾਂ ਸਮਝਦਾ ਵਾਂ। ਕੀ ਨਾਮ ਉਹਦਾ ਨਾਂ ਕੀ? ਸਹੀ ਨਾਂ ਕੀ ਉਹਦਾ? ਉਹ ਵੇਖ ਰਿਹਾ ਸ਼ੋ ਉਸਤਾਦ ਜੀ, ਉਹ ਵੇਖ ਰਿਹਾ ਸ਼ੋ ਉਸਤਾਦ ਜੀ। ਉਹਦੇ ਮੈਨੂੰ ਆਇਆ ਗੁਰੂ ਦਾ ਫੋਨ ਅੱਛਾ। ਤੇ ਮੈਨੂੰ ਕਹਿੰਦਾ ਜੀ ਫੈਸਲ ਸਾਹਿਬ ਉਹਨੂੰ ਕੁਝ ਹੋ ਗਿਆ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ। ਮੈਂ ਕਿਹਾ ਮੈਂ ਕਿਉਂ ਹੋਵਾਂਗਾ? ਮੈਂ ਕਿਹਾ ਹੁਣ ਤੁਸੀਂ ਦੱਸੋ ਕੀ ਕਰਨਾ ਹੈ? ਕਹਿੰਦਾ ਉਹਨੂੰ ਉਂਝ ਹੀ ਮਿਲ ਮੁੱਲ ਇਹ ਉਹ ਖਾਣਾ ਛਾਣਾ ਖਾਓ, ਕਿਤੇ ਲੈ ਕੇ ਜਾ ਉਹਨੂੰ ਵੋਟਿੰਗ ਤੇ, ਕਿਤੇ ਉਹਨੂੰ ਫਿਲਮ ਖਾ ਕੇ ਲਿਆ। ਵੋਟਿੰਗ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰਾ ਕੋਈ ਐਸਾ ਵੈਸਾ ਸਿਸਟਮ ਨਹੀਂ ਹੈਗਾ, ਕੋਈ ਗੱਲਬਾਤ ਨਹੀਂ। ਮੇਰਾ ਹਿਆ ਕਰ ਦੋ, ਉਹਦੀ ਮਿਹਰਬਾਨੀ। ਵੱਡਾ ਭਰਾ ਸਮਝਦਾ ਵਾ। ਮੈਂ ਉਹਨੂੰ ਆਪਣਾ ਭਰਾ ਸਮਝਦਾ ਯਾਰ। ਅੱਲਾ ਕਿਰਨ ਨੂੰ ਕਿ ਕਰੀਮ ਬਖਸ਼ ਨੂੰ? ਅੱਛਾ, ਕਰੀਮ ਬਖਸ਼ ਨਾਮ ਆ। ਬੇਸਿਕਲੀ ਕਰੀਮ ਬਖਸ਼ ਕਹਿੰਦੇ ਨੇ, ਕਰੀਮ ਯਾਨੀ ਕਿ ਅੱਲਾ ਦੀ ਜ਼ਾਤ, ਔਰ ਉਹਦੀ ਬਖਸ਼ਿਸ਼ ਯਾਨੀ ਜਿਹਨੂੰ ਅੱਲਾ ਨੇ ਬਖਸ਼ਿਆ ਹੋਵੇ ਉਹਨੂੰ ਕਹਿੰਦੇ ਨੇ ਕਰੀਮ ਬਖਸ਼। ਲੇਕਿਨ ਇਹ ਨਾਮ ਮੈਂ ਤੁਹਾਨੂੰ ਆ 3-4 ਸ਼ੋਆਂ 'ਚ ਪਹਿਲੇ ਨਹੀਂ ਦੱਸਿਆ ਕਿ ਨਾਮ ਅਸੀਂ ਰੱਖ ਲੈਂਦੇ ਆ ਤੇ ਪਤਾ ਨਹੀਂ ਲੱਗਦਾ ਉਸਤਾਦ। ਅੱਗੋਂ ਹਾਂ, ਨਾਮ ਅਸੀਂ ਵੱਡੇ ਰੱਖਦੇ ਆ ਤੇ ਅੱਗੋਂ ਜਿਹੜੇ ਉਹ ਕੀ ਉਹਨੂੰ ਕਹਿੰਦੇ ਦਰਸ਼ਨ ਛੋਟੇ ਹੁੰਦੇ ਆ। ਅੱਛਾ ਉਸਤਾਦ ਜੀ ਸੌਰੀ, ਬੇਸਿਕਲੀ ਖਵਾਜਾ ਸਰਾਮ ਦਾ ਫੀਲਡ ਦਾ ਨਾਮ ਲੈਦਾ ਹੁੰਦਾ ਤੇ ਰੀਅਲ ਨੇਮ ਲੈਦਾ ਹੁੰਦਾ ਵਾ। ਹਾਂਜੀ ਸਹੀ ਗੱਲ। ਹੁਣ ਸਾਡਾ ਇੱਕ ਦੋਸਤ ਆ ਸੀ ਖਵਾਜਾ ਸਰਾਮ ਸੀ, ਪੁਲਿਸ ਨੇ ਉਹਨੂੰ ਫੜ ਲਿਆ। ਪੁਲਿਸ ਨੇ ਕਿਹਾ ਕੀ ਨਾਂ? ਕਹਿੰਦਾ ਪਿੰਕੀ। ਉਹਨੇ ਪੁਲਿਸ ਵਾਲਾ ਕਸੋਨ ਵਾਲਾ ਕਹਿੰਦਾ ਸਹੀ ਨਾਂ? ਕਹਿੰਦਾ ਅਦਰੀਸ ਆ ਜੀ। ਅਦਰੀਸ। ਅਦਰੀਸ। ਇਹ ਫੀਲਡ ਦਾ ਨਾਮ ਲੈਦਾ ਹੁੰਦਾ ਵਾ, ਰੀਅਲ ਲੈਦਾ ਹੁੰਦਾ ਵਾ। ਅੱਛਾ ਯਾਰ, ਵੈਸੇ ਇੱਕ ਗੱਲ ਆ ਨਾਜ਼ਰੀਨ, ਤੁਸੀਂ ਵੀ ਦੱਸਣਾ ਜ਼ਰਾ ਇਹਦੇ ਬਾਰੇ 'ਚ ਕਿ ਲਾਈਕ ਖਵਾਜਾ ਸਰਾ ਪੈਦਾ ਹੋ ਗਿਆ, ਮਤਲਬ ਜੋ ਅੱਲਾ ਨੂੰ ਮਨਜ਼ੂਰ ਖਵਾਜਾ ਸਰਾ ਪੈਦਾ ਹੋ ਗਿਆ, ਉਹਦਾ ਨਾਮ ਮੇਲ ਹੀ ਕਿਉਂ ਰੱਖਦੇ ਨੇ ਸਾਰੇ? ਬਾਅਦ ਦੇ ਵਿੱਚ ਉਹ ਵੱਡੇ ਹੋ ਕੇ ਜਾਂ ਜਦੋਂ ਫਿਰ ਉਹ ਆਪਣਾ ਉਹਨੂੰ ਉਸ ਜਿਹੜੇ ਖਵਾਜਾ ਸਰਾ ਦਾ ਕੋਈ ਡਾਂਸਿੰਗ ਜਾਂ ਕੋਈ ਪ੍ਰੋਗਰਾਮ ਜਾਂ ਕੋਈ ਪੇਸ਼ਾ ਉਹਨੂੰ ਅਪਣਾ ਲੈਂਦੇ, ਫਿਰ ਨਾਲ ਇੱਕ ਨਾਮ ਫੀਮੇਲ ਨਾਮ ਕਿਉਂ ਰੱਖਿਆ ਹੁੰਦਾ? ਜਦੋਂ ਦੋਵੇਂ ਹੀ ਆਪਸ਼ਨ ਨੇ ਤੇ ਫਿਰ ਤੁਸੀਂ ਕੁੜੀ ਦਾ ਨਾਮ ਸ਼ੁਰੂ ਤੋਂ ਵੀ ਕੁੜੀ ਦਾ ਨਾਮ ਰੱਖ ਸਕਦੇ ਹੋ। ਪਹਿਲੇ ਪਤਾ ਨਹੀਂ ਹੁੰਦਾ ਸਾਦ ਜੀ। ਨਹੀਂ ਉਸਤਾਦ ਜੀ, ਮਾਦਰਤ ਨਾਲ ਉਹ ਨਾ ਪਤਾ ਨਹੀਂ ਹੁੰਦਾ। ਹਾਂਜੀ। ਬਾਅਦ ਦੇ ਵਿੱਚੋਂ ਜਿਹੜੇ ਨਾ ਲਿੰਕਸ ਵਗੈਰਾ ਬਣ ਜਾਂਦੇ ਕਈਆਂ ਦੀ। ਹੁਣ ਵੇਖੋ ਨਾ, ਕਈ ਯਾਰ ਸੱਜਣ ਦੋਸਤ ਬਲੀ ਹੁੰਦੇ। ਹੁਣ ਜਿਵੇਂ ਮੈਂ ਕਾਲੂ ਨਾਲ ਫਿਰਦਾ, ਹੁਣ ਕਈ ਲੋਕ ਹੁੰਦੇ ਨੇ ਮਿੱਠੇ ਨਾਲ ਫਿਰਨ ਲੱਗ ਪਏ, ਜਿਸ ਚੇਨ ਸਿਸਟਮ ਸਿੱਧਾ ਪਦਰਾ ਇੱਧਰ ਉੱਧਰ। ਉਹ ਫਿਰ ਉਹ ਦੋਸਤ ਯਾਰ ਜਿਹੜੇ ਹੁੰਦੇ ਨੇ ਨਾ, ਉਧਰ ਬੜੀਆਂ ਆਦਤਾਂ ਚਲੇ ਜਾਂਦੀਆਂ ਨੇ ਉਸਤਾਦ ਜੀ। ਉਹ ਭਰਾਵਾ ਮੇਰਾ ਕੀ ਕਿ ਮੈਂ ਪਾਇਲ ਬਲੋਤਰਾ ਵਾ? ਉਸਤਾਦ ਜੀ ਉਹ ਤੁਹਾਨੂੰ ਯਾਦ ਹੈ ਵਾਕਿਆ, ਉਹ ਜਿਹੜਾ ਕਰੈਕਟਰ ਮੇਰੇ ਮਗਰ ਲੱਗਾ ਹੋਇਆ ਸੀਗਾ। ਓਏ ਆਹੋ, ਲੇਕਿਨ ਮੈਂ ਹਿਸਾਬ ਰਾਂ ਇੱਕ ਨਾਮ ਐਸੇ ਹੋਣੇ ਚਾਹੀਦੇ ਆ ਜਿਹੜੇ ਨਾ ਬੁੜੀਆਂ ਦੇ ਹੋਣ ਨਾ ਬੰਦਿਆਂ ਦੇ ਹੋਣ, ਉਹ ਸਪੈਸ਼ਲ ਖਵਾਜਾ ਸਰਾ ਦੇ ਨਾਮ ਹੋਣ। ਨਹੀਂ ਉਹ ਜਿਹੜਾ ਉਹ ਹਿੱਟ ਨੇ ਜਿਹੜੇ ਨੇ ਨਾ, ਉਹ ਹਿੱਟ ਨਾਮ ਰੱਖਦੇ। ਜਿਵੇਂ ਕਤਰੀਨਾ ਇੱਕ ਦਾ ਨਾਮ ਸੀਗਾ, ਉਹ ਨਾ ਬੇਸਿਕ ਉਸਤਾਦ ਜੀ ਆਪਣੇ ਨਾਮ ਦੇ ਨਾਲ ਹੀ ਨਿਕ ਰੱਖਦੇ ਨੇ ਕਿ ਉਹ ਨਿਕਨੇਮ ਵੀ ਉਹੀ ਹੋ ਜੇ, ਜਿਵੇਂ ਕਿ ਉਹ ਕਿਰਨ, ਕਰੀਮ। ਠੀਕ ਹੈ। ਨਹੀਂ ਨਾਮ ਹੁੰਦੇ ਨੇ ਇਸ ਤਰ੍ਹਾਂ ਜਿੱਦਾਂ ਲਾ ਕੇ ਕਹਿ ਲਓ ਵੀ ਇਹ ਤੁਸੀਂ ਸ਼ਾਹ ਨਵਾਜ਼ ਇਰਮ। ਲੈ ਸ਼ਾਦ। ਉਸਤਾਦ ਜੀ ਸਾਡੇ ਮਕਬੂਲੇ ਨੇ। ਇੰਜ ਦੇ ਹੁੰਦੇ ਨਾ ਨਾਮ, ਡਬਲ ਨਾਮ ਲਏ ਹੁੰਦੇ ਆ। ਉਸਤਾਦ ਜੀ ਤੁਹਾਨੂੰ ਦੱਸੋ, ਨਾਮ ਇੱਕੋ ਹੀ ਨਾਮ ਹੋਵੇ, ਲੇਕਿਨ ਉਹ ਐਸਾ ਹੋਵੇ ਕਿ ਵੀ ਨਾ ਉਹ ਮੇਲ ਹੋਵੇ ਨਾ ਫੀਮੇਲ ਹੋਵੇ। ਲੈ ਇਹ ਕਿਹੜੀ ਗੱਲ ਹੋ ਗਈ ਸਾਲ? ਲਾਈਕ ਜਿੱਦਾਂ ਸ਼ਾਜ਼ੀਆ ਨਾਮ ਆ ਨਾ ਤੇ ਸ਼ਹਿਜ਼ਾਦ ਨਾਮ ਆ, ਇਹਦਾ ਹੋਣਾ ਚਾਹੀਦਾ ਸ਼ਹਿਜ਼ਾਦੀਆ। ਵਾਹ ਵਾਹ। ਲੈ ਉਸਤਾਦ ਜੀ ਦੀ ਵੀ ਆਪਣਾ ਕਰੀਏ। ਸ਼ਹਿਜ਼ਾਜ਼ੀਆ। ਲੈ ਸ਼ਹਿਜ਼ਾਦੀਆ। ਲੈ
ਤਾਲੀ ਜਿਹੜੀ ਸਾਨੂੰ ਸਲੀਮਾ ਤੇ ਸਲਮਾ ਵਾ ਸਲੀਮਾ ਸਾਡੇ ਉਸਤਾਦ ਜੀ ਇੱਕ ਮੁਜਾਹਦ ਵੀ ਹੈਗਾ ਜੀ, ਮੁਜਾਹਦਾਨੀ ਵੀ ਹੋ ਗਿਆ। ਤੇ ਉਹ ਉੱਥੇ ਹੁੰਦਾ ਮੌਤ ਦੇ ਖੂਹ ਤੇ ਹੁੰਦਾ ਜੀ। ਆਏ ਹਾਏ ਹਾਏ ਉਸਤਾਦ ਜੀ, ਮੈਂ ਮੁਲਾਵਾਂਗਾ ਤੁਹਾਨੂੰ ਕਿਤੇ ਤੇ। ਉਸਤਾਦ ਜੀ ਅਸੀਂ ਨਾ ਸਕੂਲੇ ਪੜ ਰਹੇ ਤੇ ਇੱਕ ਮੁੰਡੇ ਨੂੰ ਨਾ ਦੋਸਤਾਂ ਨੇ ਕੁੱਟਿਆ। ਉਹ ਮੁੰਡਾ ਕਹਿੰਦਾ ਇੱਥੇ ਹੀ ਖੜੇ ਹੋ, ਤੁਹਾਨੂੰ ਮੈਂ ਦੱਸਦਾ, ਮੈਂ ਆਪਣੇ ਪਾਪਾ ਨੂੰ ਲੈ ਕੇ ਆਣਾ, ਤੁਹਾਨੂੰ ਛੱਡਣਾ ਨਹੀਂ ਮੇਰੇ ਪਾਪਾ ਹੁਣੇ ਹੀ ਆਉਂਦੇ। ਤੇ ਪਾਪਾ ਆਏ ਆ, ਤੋਬਾ ਸਾਡੀ ਖਿਲੀ ਰੁਕੀ। ਪਾਪਾ ਆਏ ਤੇ ਪਾਪਾ ਖਾਜਾ ਸੁਣਾ, ਕਹਿੰਦੇ ਹੈ ਕਿਹਨੇ ਮਾਰਿਆ ਵੇ ਮੇਰੇ ਬੇਟੇ, ਕਿਹਨੇ ਮਾਰਿਆ ਵਾ? ਉਹ ਕਹਿੰਦਾ ਜੀ ਇਹਨੇ ਮਾਰਿਆ। ਮੈਂ ਤੈਨੂੰ ਦੱਸ ਦਵਾਂ ਨੈਕਸਟ ਐਸਾ ਨਾ ਹੋ ਤੇ ਮੈਂ ਚਲਾ ਗਿਆ। ਉਸਤਾਦ ਜੀ ਬੇਸਿਕ ਪਤਾ ਨਹੀਂ ਕੀ ਕਰ ਜੂਗਾ। ਲਿੰਕ ਵਗੈਰਾ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਹੁਣ ਉਸਤਾਦ ਜੀ ਇੱਕ ਬੜਾ ਹੀ ਖੂਬਸੂਰਤ ਲੜਕਾ, ਅੱਲਾ ਉਹਨੂੰ ਹਦਾਇਤ ਦੇਵੇ, ਆਮੀਨ। ਸਾਡੇ ਇਲਾਕੇ ਦਾ ਉਸਤਾਦ ਜੀ, ਬਚਪਨ ਸਾਡੇ ਨਾਲ ਉਹ ਖੇਡਿਆ ਪੜਿਆ ਵੀ ਇਹ ਉਸਤਾਦ ਜੀ ਯਕਦਮ ਬਣਾ ਇਸ ਤਰ੍ਹਾਂ ਦਾ ਪਤਾ ਲੱਗਾ ਕਿ ਉਹਨੂੰ ਸ਼ੌਕ ਹੈ ਡਾਂਸ ਦਾ। ਬੜਾ ਅੱਛਾ। ਖੂਬਸੂਰਤ ਡਾਂਸਰ ਸੀਗਾ ਉਹ, ਜਿੱਥੇ ਵੀ ਜਾਂਦਾ ਉਹ ਡਾਂਸ ਕਰਦਾ ਸੀ ਨਾ। ਮਹੱਲੇ 'ਚ ਕਿਤੇ ਫੰਕਸ਼ਨ ਹੋਣਾ ਜਾਂ ਸ਼ਾਦੀ ਵਿਆਹ ਤੇ ਉਹਨੇ ਮਹਿੰਦੀ ਤੇ ਡਾਂਸ ਕਰਨਾ, ਉਹਨੂੰ ਵਾਹ ਵੀ ਪੈਸੇ ਪੂਸੇ ਹੋਏ ਨੇ। ਤੇ ਉਸਤਾਦ ਜੀ ਉਹਨੇ ਵਾਲ ਵੱਡੇ ਵੱਡੇ ਕਰ ਲਏ, ਉਹਦੇ ਵਾਲ ਸਭ ਨੂੰ ਬੜਾ ਮਾਰਦੇ ਹੁੰਦੇ ਸੀਗੇ। ਤੇ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਪੁੱਤਰ ਨੂੰ ਸਮਝਾ। ਮੈਂ ਕਿਹਾ ਚਾਚੂ ਮੈਂ ਉਹਨੂੰ ਸਮਝਾਵਾਂਗਾ। ਉਸਤਾਦ ਜੀ ਉਹਦੀ ਖੁਆਇਸ਼ ਜਿਹੜੀ ਹੈ ਨਾ, ਫੈਮਿਲੀ ਦੀ ਖੁਆਇਸ਼ ਉਹਨਾਂ ਨੇ ਸ਼ਾਦੀ ਕਰਦੀ ਕਿ ਸ਼ਾਦੀ ਤੋਂ ਬਾਅਦ ਠੀਕ ਹੋ ਜਾਏਗਾ। ਉਸਤਾਦ ਜੀ ਸ਼ਾਦੀ ਤੋਂ ਅਗਲੇ ਦਿਨ ਨਹੀਂ ਉਹ ਨੱਸ ਗਿਆ, ਇੱਕ ਗਰੁੱਪ ਜੁਆਇਨ ਕਰ ਲਿਆ ਉਹਨੇ। ਓਏ ਇਹ ਹਕੀਕਤ ਵਾਕਿਆ ਜੀ। ਤੇ ਉਹਨੇ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਰਿਹਾ ਕਿ ਮੇਰੀ ਸ਼ਾਦੀ ਨਾ ਕਰੋ, ਮੈਂ ਸ਼ਾਦੀ ਨਹੀਂ ਕਰਨੀ, ਤੁਸੀਂ ਐਵੇਂ ਜ਼ਿੰਦਗੀ ਨਾ ਕਿਸੇ ਦੀ ਖਰਾਬ ਕਰੋ। ਉਸਤਾਦ ਜੀ ਉਹਨਾਂ ਨੇ ਖੈਰ ਜ਼ਬਰਦਸਤੀ ਉਹਦੀ ਸ਼ਾਦੀ ਕਰਦੀ ਸੀ, ਉਹਦੀ ਸ਼ਾਦੀ ਇਨਵਾਈਟ ਕੀਤੀ। ਤੇ ਉਸਤਾਦ ਜੀ ਉਹ ਅਗਲੇ ਦਿਨ ਹੀ ਨੱਸ ਗਿਆ, ਇੱਕ ਗਰੁੱਪ ਦੇ ਵਿੱਚ ਜੁਆਇਨ ਉਹਨੇ ਆਪਣੇ ਆਪ ਨੂੰ ਕਰ ਲਿਆ। ਤੇ ਅਸੀਂ ਨਾ ਉਹਨੂੰ ਲੈਣ ਗਏ ਹਾਂ। ਹੁਣ ਮੈਂ ਤੇ ਉਹਦਾ ਭਰਾ ਮੇਰਾ ਦੋਸਤ ਸੀਗੇ, ਤੇ ਨਾਲ ਉਹਦੇ ਵਾਲਾ ਸਾਹਿਬ ਲੈਣ ਗਏ ਆ। ਤੇ ਭਾਈ ਅੱਗੇ ਉਹ ਖਲੋਤੇ ਗੰਨਾ ਛੰਨਾ ਲੈ ਕੇ ਉਸਤਾਦ ਜੀ ਕਹਿੰਦੇ ਹੈ ਹਾਂਜੀ ਉਸਤਾਦ ਜੀ, ਹਾਂਜੀ ਕਹਿੰਦੇ ਇਹਨੇ ਨਹੀਂ ਜਾਣਾ। ਜੇ ਇਸ ਗਰੁੱਪ ਚ ਗਿਆ, ਉਹ ਗਰੁੱਪ ਵਾਲੇ ਕਹਿ ਰਹੇ ਹਾਂ ਓਹ ਉਹ ਬੜਾ ਯਾਨੀ ਕਿ ਸਿਸਟਮ ਉਹ ਤੇ- ਠੀਕ ਠਾਕ। ਗੁਰੂ ਸਾਹਿਬ ਤੇ ਭਾਈ ਫੈਸਲ ਨੂੰ ਵੀ ਕਹਿਣਗੇ ਪੁੱਤ ਤੂੰ ਵੀ ਇੱਥੇ ਰਹਿ, ਤੇਰਾ ਵੀ ਜਿਸਮ ਆਵਾ ਚੱਲਦਾ ਤੇਰਾ। ਉਸਤਾਦ ਜੀ ਉਸ ਕਰੈਕਟਰ ਨੇ ਕੀ ਕੀਤਾ ਹੈ, ਉਹਨਾਂ ਦੇ ਗੁਰੂ ਨੇ ਉਹਨਾਂ ਦੇ ਵਾਲਦ ਸਾਹਿਬ ਦੇ ਅੱਗੇ ਪੈਸੇ ਸਿੱਟੇ ਨੇ ਕਿ ਪੈਸੇ ਲੈ ਲੈ, ਇਹਨੂੰ ਨਹੀਂ ਅਸੀਂ ਦੇਣਾ। ਤੇ ਕਹਿੰਦਾ ਪੈਸੇ ਲੈ ਲੈ ਚੰਗਾ ਰਹੇਗਾ, ਇਹਨੇ ਵੀ ਨਹੀਂ ਆਣਾ ਤੇ ਪੈਸੇ ਵੀ ਨਹੀਂ ਆਣੇ। ਜੇ ਪੈਸੇ ਹੁਣ ਲੈਣੇਗਾ ਤੇ ਲੈ ਲੈ, ਉਂਝ ਤੁਹਾਨੂੰ ਮਿਲਣ ਆਇਆ ਕਰੇਗਾ। ਪੱਕਾ ਪੱਕਾ ਨਹੀਂ ਹੈ ਪੱਕਾ ਨਹੀਂ ਅਸੀਂ ਦੇਣਾ ਮੁੰਡਾ ਨਾ। ਲੇਕਿਨ ਇੱਕ ਗੱਲ ਆ ਉਸਤਾਦ ਜੀ, ਤਾਂ ਫਿਰ ਮੁੰਡਾ ਕਿਹੜਾ ਰਹਿ ਗਿਆ ਫਿਰ ਭਾਈ ਫੈਸਲ? ਖਵਾਜਾ ਉਹ ਯਾਰ ਉਹਨਾਂ ਨੂੰ ਖਵਾਜਾ ਸਰਾ ਯਾਰ ਉਹ ਮੁੰਡਾ, ਲੇਕਿਨ ਖਵਾਜਾ ਸਰਾ ਨਹੀਂ, ਉਹ ਜਾਣ ਕੇ ਬਣਿਆ। ਫੈਸਲ ਭਾਈ ਇਹਨਾਂ ਕੀ ਨਾਈਸ ਕੌਮ ਕੋਈ ਨਹੀਂ, ਨਰਮ ਪੋਲਾਈਟ ਮੁਹੱਬਤ ਕਰਨ ਵਾਲੇ, ਪਿਆਰ ਕਰਨ ਵਾਲੇ, ਇਹ ਮੁਹੱਬਤ ਬਹੁਤ ਕਰਦੇ ਆ। ਬਹੁਤ ਜ਼ਿਆਦਾ। ਤਾਂ ਜੀ ਸਾਡੇ ਲੋਕਾਂ ਨੇ ਇੱਕ ਹੈਗਾ ਤੇ ਖਵਾਜਾ ਸਰਾ, ਉਹਦਾ ਨਾਮ ਨੋਸ਼ੀ ਆ। ਨਹੀਂ ਉੱਥੇ ਇੱਕ ਨਹੀਂ, ਉੱਥੇ ਸਾਰੇ ਹੀ ਆ। ਓਏ ਯਾਰ ਹਰ ਇਲਾਕੇ 'ਚ ਹੁੰਦੇ ਬੈਠੇ, ਕੀ ਹੋ ਗਿਆ? ਉਹਦਾ ਨਾਮ ਸਾਹ ਜੀ ਨੋਸ਼ੀ ਆ, ਤੇ ਸਹੀ ਨਾਮ ਉਹਦਾ ਰਸ਼ਾਦ ਆ। ਬਾਜੀ ਇੱਕ ਕਲਿੱਪ ਮੈਂ ਤੁਹਾਨੂੰ ਵਿਖਾਵਾਂਗਾ, ਖਵਾਜਾ ਸਰਾ ਡਾਂਸ ਕਰ ਰਿਹਾ ਤੇ ਇੱਕ ਕਰੈਕਟਰ ਉਹਨੂੰ ਛੇੜ ਰਿਹਾ। ਖਵਾਜਾ ਸਰਾ ਨੇ ਨਾ ਉਹਨੂੰ ਮਨਾ ਕੀਤਾ ਕਿ ਨਾ ਛੇੜਿਆ। ਜੀ ਉਹਨੇ ਹੱਥ ਕੀਤਾ ਤੇ ਉਹਨੂੰ ਚਪੇੜ ਮਾਰਦੀ ਖਵਾਜਾ ਸਰਾ ਨੇ। ਉਸਤਾਦ ਜੀ ਉਹਨੇ ਉੱਡ ਉੱਡ ਕੇ ਕਿੱਕਾਂ ਮਾਰੀਆਂ, ਉਹਨੂੰ ਘੁਮਾ ਕੇ ਸੁੱਟਿਆ। ਉਸਲੀ ਟੈਪ ਉਹ ਸਾਲੀ ਤੇ ਜਾਨ ਬੜੀ ਹੁੰਦੀ ਜੇ। ਇੱਕ ਗੁਰੂ ਨੇ ਕੰਪਲੇਨ ਕੀਤੀ ਭਾਈ ਫੈਸਲ ਦੀ, ਕਹਿੰਦੀ ਸਾਈ ਰਾਤ ਸ਼ਰਾਬ ਪੀ ਕੇ ਮੇਰੇ ਪੈਰਾਂ 'ਚ ਬਹਿ ਕੇ ਇਹੀ ਕਹੀ ਜਾਣਾ ਮੈਂ ਨਾਗਨ ਡਾਂਸ ਨੱਚਣਾ, ਮੈਂ ਨਾਗਨ ਡਾਂਸ ਨੱਚਣਾ। ਚਲੋ ਅੱਲਾ ਖੈਰ। ਇੱਕ ਗੁਰੂ ਕੋ ਬਹਿ ਕੇ ਕਹੀ ਜਾਣਾ ਅੱਬੂ ਬਹੁਤ ਯਾਦ ਆਉਂਦੇ ਅੱਬੂ ਬਹੁਤ। ਨਹੀਂ ਇਹ ਹੁਣ ਅਸੀਂ ਆधी ਰਾਤ ਗਏ ਨਾ ਉਸਤਾਦ ਜੀ ਦੇ ਕੋਲ, ਤੇ ਉਸਤਾਦ ਜੀ ਮੈਨੂੰ ਕਹਿੰਦੇ ਫੈਸਲ ਤੈਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਜਾਵਾਂ ਤੂੰ। ਉਸਤਾਦ ਜੀ ਫਿਰ ਮੈਨੂੰ ਲੈ ਗਏ। ਉਸਤਾਦ ਜੀ ਉਸ ਦਿਨ ਮੇਰਾ ਸਾਲਗਿਰਹ ਸੀ ਕਿਸੇ ਦੀ, ਹਾਂਜੀ। ਤੇ ਇੱਕ ਖਵਾਜਾ ਸਰਾ ਉਹਦਾ ਨਾਂ ਸੀ ਦੇਸਾ। ਠੀਕ ਹੈ ਦੇਸਾ। ਉਹ ਯਾਰ ਦੇਸਾਂ ਦਾ ਰਾਜਾ। ਨਹੀਂ ਉਸਤਾਦ ਜੀ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹੀ ਸਾਲਗਿਰਹ ਨਹੀਂ ਦੇਖੀ ਹੋਣੀ ਜਿਹੜੀ ਇਹਨਾਂ ਦੀ ਹੁੰਦੀ ਹੈ। ਹਾਂਜੀ ਹੋਟਲ ਬੁੱਕ ਕਰਾਉਂਦੇ ਨੇ ਸਾਹ ਜੀ, ਮਾਰਕੀਆਂ ਬੁੱਕ ਕਰਾਉਂਦੇ ਨੇ ਪੂਰੇ। ਉਸਤਾਦ ਜੀ ਉਹ ਐਡੀ ਪਰਾਤ ਦੇ ਵਿੱਚ ਨੋਟ ਲੈ ਕੇ ਗਏ ਨੇ, ਐਡੀ ਪਰਾਤ ਦੇ ਵਿੱਚ। ਤੇ ਮੈਂ ਕਿਹਾ ਯਾਰ ਕਿਹਦੀ ਸਾਲਗਿਰਹ? ਤੇ ਉਸਤਾਦ ਜੀ ਜਿਹੜਾ ਵੀ ਆ ਰਿਹਾ ਨਾ, ਜਿਵੇਂ ਸ਼ਾਹੀ ਥਾਲ ਨਹੀਂ ਜਾਂਦੇ ਇੰਜ ਜਾਣਦੇ ਨੇ। ਮੈਂ ਇੱਕ ਬਾਰੀ ਸਟੂਡੀਓ ਦੇ ਵਿੱਚ ਯਾਨੀ ਕਿ ਸਾਲਗਿਰਹ ਵੇਖੀ ਸੀ, ਇੱਕ ਮੈਂ ਸ਼ਬਨਮ ਸੈਨਮਿਚ ਸਾਲਗਿਰਹ ਵੇਖੀ,
ਇੱਕ ਬਾਰੀ ਸਟੂਡੀਓ ਵਿੱਚ। ਭਾਜੀ ਬੜਾ ਰੁਪਈਆ ਲਾਉਂਦੇ ਆ। ਯਾਰ ਉਹਨਾਂ ਦੀ ਆਪਣੀ ਇੱਕ ਦੁਨੀਆ ਹੁੰਦੀ ਹੈ, ਉਹਨਾਂ ਦੇ ਉਹੀ ਤੇ ਉਹਨਾਂ ਦੇ ਲੋਕ ਹੁੰਦੇ ਆ, ਬਾਕੀ ਤੇ ਉਹਨਾਂ ਨੂੰ ਸਾਰੇ ਡੀਗ੍ਰੇਡ ਹੀ ਕਰਦੇ ਨੇ। ਹਾਏ ਹਾਏ ਅਸਲ ਚ ਉਹਨਾਂ ਦਾ ਜਿਹੜਾ ਆਪਣਾ ਸਿਸਟਮ ਹੁੰਦਾ, ਉਹਦੇ ਆਪਣੇ ਲੋਕ ਹੀ ਹੁੰਦੇ ਨੇ, ਉਹੀ ਉਹਨਾਂ ਦੀ ਸਾਰੀ ਦੁਨੀਆ ਹੁੰਦੀ ਆ, ਉਹੀ ਉਹਨਾਂ ਦਾ ਮੁਲਕ ਆ, ਉਹੀ ਉਹਨਾਂ ਦਾ ਸ਼ਹਿਰ ਆ। ਜਿਹੜੇ ਬਾਹਰ ਵਾਲੇ ਲੋਕ ਨੇ ਉਹ ਤੇ ਅਸੀਂ ਤੇ ਉਹਨਾਂ ਨੂੰ ਦੇਖਦੇ ਹੀ ਨਹੀਂ ਉਸ ਨਜ਼ਰ ਨਾਲ, ਤੇ ਐਂ ਲੱਗਦਾ ਜਿਵੇਂ ਮਖਲੂਕ ਹੀ ਕੋਈ ਹੋਰ ਆ। ਹਾਂਜੀ ਉਸਤਾਦ ਜੀ ਵੈਸੇ ਸੱਚੀ ਮੁੱਚੀ ਉਸਤਾਦ ਜੀ ਤੁਸੀਂ ਬੜੀ ਵੱਡੀ ਗੱਲ ਕੀਤੀ ਉਸਤਾਦ ਜੀ ਇਹਨਾਂ ਦੇ ਬਾਰੇ 'ਚ, ਕਿ ਇਹਨਾਂ ਦਾ ਇਹਤਰਾਮ ਸਾਡੇ ਤੇ ਵਾਜਬ ਹੈ, ਅਸੀਂ ਸਾਰਿਆਂ ਦਾ ਇਹਤਰਾਮ ਕਰਦੇ ਹਾਂ। ਬਿਲਕੁਲ ਇਹ ਲੋਕ ਹਾਸੇ ਵੰਡਦੇ ਨੇ ਉਸਤਾਦ ਜੀ, ਇਹ ਕਿਸੇ ਨੂੰ ਕੀ ਕਹਿੰਦੇ ਨੇ? ਕੁਛ ਵੀ ਨਹੀਂ। ਹਾਏ ਹਾਏ ਯਾਰ ਬੜੇ ਖਵਾਜਾ ਸਰਾਜ ਜਿਹੜੇ ਉਸਤਾਦ ਜੀ ਦਾ ਸ਼ੋਅ ਦੇਖਦੇ ਆ, ਆਪਣਾ ਟੀ ਟਾਈਮ ਦੇਖਦੇ ਆ ਔਰ ਆਪਣੇ ਫੈਨ ਆ। ਹਾਂਜੀ ਤੇ ਉਹ ਮਿੱਠੇ ਹੋ ਯਾਰ, ਤੇਰਾ ਸੀ ਇੱਕ ਉਹ ਦੋਸਤ ਯਾਰ ਦੱਸਦਾ ਹੁੰਦਾ ਸੀ ਮੈਨੂੰ, ਜਿੰਨੇ ਮਿੱਠੇ ਹਾਂ ਉਹ ਤੇਰੇ ਨਾਲ ਮਿਲ ਕੇ ਕੰਮ ਵੀ ਸ਼ੁਰੂ ਕੀਤਾ ਸੀ। ਮਿੱਠੇ ਨੂੰ ਕਹਿੰਦਾ ਸੀ ਸਮੋਸੀਆਂ ਦਵਾ ਦੇ ਮੈਨੂੰ, ਤੇ ਮਿੱਠੇ ਨੇ ਸਮੋਸੀਆਂ ਦਵਾਤੀਆਂ ਉਸਤਾਦ ਜੀ ਉਹਨੂੰ ਖਵਾਇਆ ਤਰਾ। ਤੁਸੀਂ ਮੇਰੇ ਦੁੱਖ ਦੇ ਖਵਾਜਾ ਸਰਾਜ ਤੇ ਹੱਥ ਰੱਖਦਾ ਵਾ ਉਸਤਾਦ ਜੀ। ਉਹ ਪਤਾ ਕੀ ਗੱਲ ਸੀ, ਸਾਡੇ ਨਾ ਘਰ ਉਹਦਾ ਬਿਲਕੁਲ ਸਾਡੇ ਸਾਹਮਣੇ ਸੀ, ਉਹਦੇ ਅੱਬਾ ਜੀ ਬੜੇ ਸ਼ਰੀਫ ਨਾਈਸ ਮੈਨ ਸੀਗੇ। ਉਹ ਕਹਿੰਦੇ ਸੀ ਯਾਰ ਇਹ ਨਾ ਗਲਤ ਗੈਦਰਿੰਗ 'ਚ ਬੈਠ ਰਿਹਾ, ਮਿੱਠੇ ਪੁੱਤ ਤੇਰਾ ਹਿਸਾਬ ਕਿਤਾਬ ਹੋ ਰਿਹਾ, ਤੂੰ ਮਿਹਨਤੀ ਬੱਚਾ ਵਾ, ਇਹਨੂੰ ਕਿਤੇ ਨਾ ਲੈ ਜਾ ਨਾਲ, ਕਿਤੇ ਕੰਮ ਸ਼ਾਮ ਤੇ ਲਵਾ। ਮੈਂ ਕਿਹਾ ਚਾਚੋ ਸਵੇਰੇ ਉਹਨੂੰ ਭੇਜੋ ਮੇਰੇ ਨਾਲ ਜ਼ਰਾ। ਤੇ ਇੰਜ ਕਰਕੇ ਮੈਂ ਮੋਟਰਸਾਈਕਲ ਕੱਢੀ, ਮੈਂ ਕਿਹਾ ਓਏ ਉਹਦਾ ਨਾਂ ਸੀ ਦਿਲਸ਼ਾਦ। ਮੈਂ ਕਿਹਾ ਦਿਲਸ਼ਾਦ ਬਾਦਸ਼ਾਹ ਬਾਹਰ ਆ ਜਾ। ਪਹਿਲੇ ਤਾਂ ਨਾਮ ਤੋਂ ਲੜਾਈ ਹੋਈ, ਦਿਲਸ਼ਾਦ ਕਹਿੰਦਾ ਤੂੰ ਇੱਥੇ ਤੇ ਮੇਰਾ ਨਾਮ ਦਿਲਸ਼ਾਦ ਲੈ ਲਿਆ ਵਾ, ਤੇ ਮੇਰੀ ਸੁਣ ਲੈ ਗੱਲ, ਬਾਹਰ ਜਦੋਂ ਵੀ ਕਿਤੇ ਜਾਣਾ ਵਾ ਤੂੰ ਮੇਰਾ ਨਾਮ ਦਿਲਸ਼ਾਦ ਨਹੀਂ ਲੈਣਾ। ਮੈਂ ਕਿਹਾ ਕੀ ਨਾਮ ਤੇਰੇ? ਮੈਨੂੰ ਪਰੀ ਕਹਿਣਾ ਵਾ। ਕੀ ਕਹਿਣਾ? ਪਰੀ ਕਹਿਣਾ ਵਾ। ਮੈਂ ਕਿਹਾ ਇੱਥੇ ਬਹਿ, ਮਤਲਬ ਤੂੰ ਮੁੱਕ ਕਰਾਉਣਾ ਵਾ। ਤੇ ਉਸਤਾਦ ਜੀ ਮੋਟਰਸਾਈਕਲ ਤੇ ਬੈਠਾ ਹੀ ਕਿੱਦਾਂ ਵਾ, ਦੋਵੇਂ ਲੱਤਾਂ ਇੱਧਰ ਨੂੰ ਕਰਕੇ ਲੇਡੀ ਸਾਰਾ ਬਹਿ ਗਿਆ। ਮੈਂ ਕਿਹਾ ਬੰਦਿਆਂ ਤਰ੍ਹਾਂ ਬਹਿ, ਮੈਂ ਤੇਰਾ ਕਿਤੇ ਅਲਟਰਾਸਾਊਂਡ ਨਹੀਂ ਕਰਾਉਣ ਚੱਲਾ, ਭਾਈਆਂ ਤਰ੍ਹਾਂ ਬਹਿ। ਤੇ ਉਹ ਕਿਤੇ ਮਸਾਂ ਹੀ ਭਾਈਆਂ ਤਰ੍ਹਾਂ ਬੈਠਾ ਨੂੰ ਮੈਂ ਲਵਾਤਾ ਇੱਕ ਹਮਾਮ ਤੇ ਪਹਿਲੇ ਲੈ ਗਿਆ। ਉੱਥੇ ਹਮਾਮ ਤੇ ਸੀਗੇ ਮੇਰਾ ਦੋਸਤ ਆ ਫੈਸਲ ਸਲੂਨ ਵਾਲਾ। ਮੈਂ ਕਿਹਾ ਯਾਰ ਇੱਥੇ ਕਿਤੇ ਐਡਜਸਟ ਕਰ ਰੱਖਿਆ। ਕਹਿੰਦਾ ਭਾਜੀ ਐਡਜਸਟ ਹੋਰ ਚੀਜ਼ ਆ, ਕੰਮ ਤੇ ਰੱਖਣਾ ਹੋਰ ਚੀਜ਼ ਆ। ਮੈਂ ਕਿਹਾ ਮੇਰੇ ਕਹਿਣ ਦਾ ਮਤਲਬ ਆ ਵੀ ਇਹਨੂੰ ਕਿਤੇ ਕੰਮ ਤੇ ਲਾ। ਉਹ ਕਹਿੰਦਾ ਠੀਕ ਆ ਭਾਈ ਤੁਸੀਂ ਛੱਡ ਜਾਓ, ਟ੍ਰਾਇਲ ਬੇਸ ਤੇ ਅਗਰ ਕੰਮ ਕੁਮ ਸਹੀ ਕਰੇਗਾ। ਤੇ ਮੈਨੂੰ ਇਹ ਸੀ, ਮੈਂ ਕਿਹਾ ਖਵਾਜਾ ਸਲਾਮ ਦੀਆਂ ਦਾ ਰੂਲ ਲੱਗ ਜਾਂਦੀ, ਮਸਾਜ ਸੈਂਟਰ ਚ ਰਹਿਣ, ਜੇ ਉਹ ਸਲੂਨ ਬਿਊਟੀਸ਼ੀਅਨ ਤੇ ਲੱਗ ਜਾਂਦੇ। ਮੈਂ ਉਹਨੂੰ ਛੱਡ ਕੇ ਗਿਆ ਤੇ ਸ਼ਾਮ ਨੂੰ ਉਹਨੇ ਮੈਨੂੰ ਫੋਨ ਕਰਦਾ, ਕਹਿੰਦਾ ਮਿੱਠੇ ਭਾਈ ਜਿਹੜਾ ਹਮਾਮ ਤੇ ਆਉਣਾ ਫੈਸਲ ਹੈ। ਮੈਂ ਕਿਹਾ ਖੈਰ ਹੋਵੇ ਸੀ। ਮੈਂ ਸ਼ਾਮ ਨੂੰ ਹਮਾਮ ਤੇ ਗਿਆ। ਮੈਂ ਕਿਹਾ ਭਾਜੀ ਕੀ ਹੋਇਆ? ਕਹਿੰਦਾ ਯਾਰ ਮੇਰੀ ਸੁਣ ਗੱਲ, ਚਲੋ ਜਵਾਨ ਕਾਰੀਗਰ ਜਵਾਨ ਜਿਹੜੇ ਕਸਟਮਰ ਉਹਦਾ ਠੀਕ ਆ, ਇੱਕ ਬਜ਼ੁਰਗ ਬੰਦੇ ਦਾ ਖਤ ਕਰਨਾ ਇਹਦੇ ਘੰਟਾ ਦੀਆਂ ਗੱਲਾਂ ਹੀ ਪੱਟੀ ਗਿਆ। ਤੁਸੀਂ ਕੀ ਕਰਦੇ ਹੋ? ਤੁਸੀਂ ਉਹਨੇ ਇਹ ਪੁੱਛ ਜਾਂਦੇ ਕੀ ਕਰਦੇ ਹੋ ਤੁਸੀਂ, ਕੰਮ ਚਮ ਤੁਹਾਡਾ ਕੀ ਆ, ਸ਼ਾਦੀ ਹੋ ਗਈ ਤੁਹਾਡੀ, ਫੰਕਸ਼ਨ ਮੈਨੂੰ ਦੇਣਾ ਮੈਂ ਬੜਾ। ਉਹ ਕਹਿੰਦਾ ਉਹਨੂੰ ਲੈ ਜਾ ਯਾਰ, ਅੱਲਾ ਦੇ ਬੰਦਿਆ, 6 ਵਾਲਾ ਇੱਕ ਆਉਂਡ ਆ, ਉਹਨੂੰ ਵੇਖਣ ਵਾਲੇ ਕਿਤੇ 15-20 ਵਾਰ ਕੱਟੇ ਹੋਏ ਆ। ਤੁਸੀਂ ਯਕੀਨ ਮੰਨੋ ਉਹਨੂੰ ਮੈਂ ਲੈ ਗਿਆ। ਮੈਂ ਕਿਹਾ ਯਾਰ ਵੇਖ ਲੈ, ਏਦਾਂ ਬਿਸਤ ਨਹੀਂ ਮੈਨੂੰ ਕਰਾਉਣਾ। ਮੈਨੂੰ ਕਹਿੰਦਾ ਮੈਨੂੰ ਕਿਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਨਾਲ ਸਮੋਸੀਆਂ ਜਿਹਨਾਂ ਚੁਕਨੈਜ਼ਰ ਰੱਖ ਲਓ। ਮੈਂ ਕਿਹਾ ਸਮੋਸੀਆਂ ਦਾ ਮਾਮਾ ਕਿਹੜਾ ਚੁਕਨੈਜ਼ਰ ਹੁੰਦਾ ਯਾਰ? ਮੈਂ ਕਿਹਾ ਉੱਥੇ ਜਿਹੜੀ ਕਿਤੇ ਥੱਲੇ ਡਿੱਗ ਪਈ ਤੇ ਚੋਕੇ ਕਹਿੰਦਾ ਬਣਾ ਦੂੰਗਾ। ਅੱਛਾ ਮੈਂ ਕਿਹਾ ਉੱਥੇ ਕੈਸ਼ੀਅਰ ਹੁੰਦਾ ਵਾ, ਤੂੰ ਨਾ ਮੈਂ ਸਮੋਸਿਆਂ ਦਾ ਸੈਟਅਪ ਐਡਾ ਵੱਡਾ ਨਹੀਂ ਹੈਗਾ, ਮੈਂ ਤਾਂ ਰੱਖ ਲਵਾਂ। ਕਹਿੰਦਾ ਨਹੀਂ ਮੈਂ ਫੇਰ ਵੀ ਤੁਹਾਡੇ ਨਾਲ ਜਾਣਾ। ਮੈਂ ਕਿਹਾ ਚਲੋ ਕੱਲ ਮੇਰੇ ਨਾਲ ਸਮੋਸਿਆਂ ਚੱਲ ਜੀ। ਉਸਤਾਦ ਜੀ ਸਮੋਸਿਆਂ ਤੇ ਗਿਆ ਵਾ, ਤੇ ਤੁਸੀਂ ਯਕੀਨ ਮੰਨੋ ਇੰਜ ਕਰਕੇ ਨਾ ਲੇਡੀਜ਼ ਆਈਆਂ ਵਾ, ਤੇ ਮੈਂ ਨਾ ਹੁਣ ਇੱਧਰ ਨੂੰ ਮੂੰਹ ਕਰਨ ਸਮੋਸੇ ਕੱਢਿਆ, ਤੇ ਲੇਡੀਜ਼ ਨੂੰ ਬਜਾਏ ਸੌਦਾ ਦੇਣ ਨਾਲ ਗੱਲਾਂ ਲੱਗਿਆ, ਮਹਿੰਦੀ ਕਿੱਥੋਂ ਲਵਾਦੀ ਆ, ਤਿਆਰ ਕਿੱਥੋਂ ਨਹੀਂ ਬਾਜੀ ਤੂੰ ਮੇਰੀ ਮੇਰੇ ਕੋਲ ਤਿਆਰ ਹੋ ਕੇ ਦੇਖਣ ਨੂੰ ਲੱਗ ਪਤਾ ਜਾਓ। ਮੈਂ ਕਿਹਾ ਓਏ ਅਲਾ ਫੌਲ ਇੱਧਰ ਤਿਆਰ ਕਰ, ਇੱਧਰ ਆ। ਮੈਂ ਕਿਹਾ ਇੱਧਰ ਆ, ਚਿੱਟੀਆਂ ਪਾ। ਇੰਜ ਕਰਕੇ ਪੂਰ ਸੁੱਟਿਆ, ਛਿੱਟੇ ਨਿਕਲੇ। ਹਾਏ ਕਿਤੇ ਮੈਂ ਮਰ ਗਿਆ, ਇੱਥੇ ਕਿੱਦਾਂ ਹਾਏ ਕਿੱਦਾਂ ਉਹ ਜਿਹੜਾ ਛੁੱਟੀ ਦਾ ਰੋਲ, ਕਹਿੰਦਾ ਹਾਏ ਰੋਲ ਚੱਲ ਗਿਆ। ਲੈ ਰੋਲ ਚੱਲ ਗਿਆ। ਉਸਤਾਦ ਜੀ ਹਾਰ ਤਾਂ ਹੀ ਅੱਜ ਵੀ ਉਸਤਾਦ ਜੀ ਉਹਦੇ ਵਾਲਦ ਸਾਹਿਬ ਆ ਕੇ ਨਾ ਮਿੱਠੇ ਦੇ ਤਰਲੇ ਕਰਦੇ ਹੁੰਦੇ ਸੀ, ਯਾਰ ਤੇਰੀ ਮੰਨਦਾ ਵਾ ਇਹਨੂੰ ਕਿਤੇ। ਉਹ ਫਰੀਦ ਦੇ ਚਾਚੂ ਕੋ ਵੀ ਭੇਜਿਆ ਜਿਹੜਾ ਮੋਟਰਾਂ ਨਹੀਂ ਠੀਕ ਕਰਦਾ। ਆਹੋ ਮੈਂ ਲੈ ਕੇ ਆ, ਉਹਦੇ ਕੋਲ ਵੀ ਕਾਵਾ ਤੂੰ ਸ਼ਿਗਰ ਤੇ ਪਾਤਾ। ਮੈਂ ਕਿਹਾ ਕੰਮ ਹੀ ਉਹ ਕਰਾਉਣਾ ਜਿਹੜਾ ਲੱਗ ਪਤਾ ਜਾਏ, ਲੋ ਲੱਗ ਜਵੇ। ਮੈਂ ਕਿਹਾ ਚਾਚਾ ਨੂੰ ਲੈ ਜਾਓ, ਪੰਪਾਂ ਦਾ ਕੰਮ ਕਰਦੇ, ਬੋਰ ਦਾ। ਮੈਂ ਕਿਹਾ ਚਾਚਾ ਜੀ ਉਹਦਾ ਭੇਜੋ ਜਰਾ ਇੱਕ ਜਗ੍ਹਾ ਬੋਰ ਕਰਨਗੇ। ਕਹਿੰਦਾ ਯਾਰ ਬੋਰ ਕਰਨ ਜਾਣਾ, ਰੇੜੀ ਤੇ ਪਾ ਦੇ ਚੱਲ ਜਾਵੇ। ਤੇ ਰੇੜੀ ਤੇ ਹੁਣ ਸਾਰੇ ਐਨ ਮੂੰਹ ਕਰਕੇ ਬੈਠੇ, ਰੇੜੀ ਐਨ ਜਾਣੀ, ਆਪ ਕੱਲਾ ਹੀ ਐਨ ਮੂੰਹ ਕਰਕੇ ਬੈਠਾ। ਉਹ ਕਹਿੰਦਾ ਕਾਕਾ ਤੂੰ ਪੁੱਤ ਐਨ ਜਾਣਾ ਵਾ, ਐਨ ਮੂੰਹ ਕਰ ਪੁੱਤ। ਤੇ ਉੱਥੇ ਲੇਡੀਜ਼ ਵੀ ਉੱਥੇ ਨਾ ਰੇੜੀ ਤੇ ਐ ਬੈਠਾ ਹੈ ਯਾਰ, ਕਹਿੰਦਾ ਨੂੰ ਲੈ ਜਾਓ ਕਿਸੇ ਪਾਸੇ। ਤੇ ਹੁਣ ਬੋਰ ਕਰਨ ਉਹਦੇ ਘਰ ਪਹੁੰਚੇ ਆ, ਤੇ ਇੰਜ ਕਰਕੇ ਬੋਰ ਦਾ ਗੱਡਾ ਜਿਹਾ ਕਰੀਦਾ, ਵਿੱਚ ਪੈਪ ਜਿਹਾ ਸੁੱਟਦੇ ਆ। ਉਹ ਪੈਪ ਜਿਹਾ ਸੁੱਟ ਕੇ ਕਿੱਡਾ ਵਾਟ ਦੇ ਨਾਲ ਘੁੰਮਣਾ, ਡਾਂਸ ਕਰਨ ਡਿਆ, ਪੂਰਾ ਸਟੈਪ ਕਰਨ ਡਿਆ। ਸਾਰਾ ਮਹੱਲਾ ਇਕੱਠਾ, ਔਰਤਾਂ ਛੱਤਾਂ ਤੋਂ ਵੇਖਣ ਡੀਆਂ, ਕਹਿੰਦੀ ਯਾਰ ਵੀ ਹਾਂ ਕੀ ਹੋਣ ਡਿਆ। ਹੁਣ ਉਹ ਕਹਿੰਦਾ ਜਿਹੜਾ ਚਾਚਾ ਸੀ ਨਾ, ਉਹ ਕਹਿੰਦਾ ਯਾਰ ਮੈਂ ਬੋਰ ਕਰਨ ਭੇਜਿਆ, ਸਾਰਿਆਂ ਨੂੰ ਖੁਸ਼ ਕਰੀ ਜਾਣ। ਮਾਹੀ ਵੀ ਵਾਲਾ ਗਾਣਾ ਕਰਦੇ ਆ, ਮਾਹੀ ਵੀ ਮੈਂ ਕਹਿੰਦਾ ਇਹਨੂੰ ਬੋਰ ਕਰਨ ਭੇਜਿਆ, ਸਾਰਿਆਂ ਨੂੰ ਖੁਸ਼ ਕਰੀ ਜਾ ਰਹੇ। ਨਹੀਂ ਉਹ ਵਿਚਾਰਾ ਨਾ ਬੜਾ ਨਾ ਡਿਸਾਰ ਜਿਹਾ ਰਿਹਾ, ਕਹਿੰਦਾ ਨਹੀਂ ਸਾਈਡ ਭਾਜੀ ਮੇਰੇ ਕੋਲ ਨਾ ਕੰਮ ਨੂੰ ਚੰਗਾ ਜਿਹਾ ਕਰਵਾਓ। ਮੈਂ ਕਿਹਾ ਯਾਰ ਤੈਨੂੰ ਮੈਂ ਚੰਗਾ ਜਿਹਾ ਕੰਮ ਕਰਾਵਾਂਗਾ, ਪਹਿਲੇ ਤੂੰ ਆਪਣਾ ਨਾਮ ਬਦਲ। ਯਕੀਨ ਮੰਨੋ ਉਹਨੂੰ ਪੀਜ਼ਾ ਡਿਲੀਵਰੀ ਤੇ ਮੈਂ ਲਵਾਇਆ ਵਾ।
ਪੀਜ਼ਾ ਡਿਲੀਵਰੀ ਤੇ ਲਵਾਇਆ ਤੇ ਉਹਨੂੰ ਕਿਹਾ ਯਾਰ ਮੋਟਰਸਾਈਕਲ ਚਲਾ ਤੇ ਮੋਟਰਸਾਈਕਲ ਨਾਲ ਉਹ ਪਿੱਛੇ ਪੇਟੀ 'ਚ ਪਾਉਣੀ ਹੈ ਤੇ ਪੇਟੀ 'ਚ ਪਾ ਕੇ ਪੀਜ਼ਾ ਦੇ ਕੇ ਆ ਤੇ ਜਿਹਨਾਂ ਦੇ ਘਰ ਪੀਜ਼ਾ ਦੇਣ ਗਿਆ ਵਾ ਨਾ ਤੇ ਉੱਥੋਂ 4-5 ਘੰਟੇ ਭਾਈ ਹੁਣੇ ਆਏ ਹੀ ਨਹੀਂ। ਹੈ ਕਿਉਂ? ਕਹਿੰਦੇ ਇਹਨਾਂ ਨੇ ਨਵਾਂ ਡੈਕ ਬਣਾਇਆ ਸੀ, ਮੈਡਮ ਦੀ ਗੱਲ ਚੱਲਣ ਦੀ, ਮੈਂ ਕਿਹਾ ਚਲੋ 10 ਮਿੰਟ ਬੈਠੀ ਇਹਨਾਂ ਕੋਲ। ਉੱਥੇ ਉਹਨੂੰ ਤਾਂ ਪੀਜ਼ਾ ਖਾ ਗਿਆ। ਏਦਾਂ ਦਾ ਮੈਨੂੰ ਵਿਚਾਰੇ ਨੇ ਕੰਮ ਕੀਤੇ ਆ, ਲੇਕਿਨ ਹੈ ਚੰਗਾ ਸੀ। ਲੇਕਿਨ ਉਸਤਾਦ ਜੀ ਇਹਨਾਂ ਲੋਕਾਂ ਦੀਆਂ ਦੁਆਵਾਂ ਲੈਣੀਆਂ ਚਾਹੀਦੀਆਂ ਨੇ। ਉਹ ਹਾਂਜੀ ਅੱਛੇ ਹੁੰਦੇ ਨੇ ਸਾਜ ਜੀ। ਲੇਕਿਨ ਤੁਸੀਂ ਇਹਨਾਂ ਦੀ ਦੁਆਵਾਂ ਵੀ ਲਵੋ, ਤੁਸੀਂ ਕੋਸ਼ਿਸ਼ ਕਰਕੇ ਆਪਣੀਆਂ ਵੀ ਦੁਆਵਾਂ ਡਾਕਟਰ ਕੋਲ ਲਵੋ। ਮੈਨੂੰ ਇੱਕ ਖਵਾਜਾ ਸਰਾ ਨੇ ਜੈਨੂਨ ਕਿਹਾ ਸੀਗਾ, ਉਹ ਸਲੂਨ ਤੇ ਆਉਂਦਾ ਹੁੰਦਾ ਸੀ, ਕਹਿੰਦਾ ਯਾਰ ਮੈਂ ਤੁਹਾਡੇ ਉਸਤਾਦ ਜੀ ਨੂੰ ਮਿਲਣਾ ਵਾ, ਸਜਾਦ ਜਾਨੀ ਸਾਹਿਬ ਨੂੰ। ਮੈਂ ਜਦੋਂ ਉਹਦੀ ਬੱਟ ਪੱਟੀ ਦੇਖੀ ਮੈਂ ਉਹਦਾ ਬਹੁਤ ਫੈਨ ਵਾ। ਅਗਰ ਤੁਸੀਂ ਕਹੋ ਤੇ ਮੈਂ ਤੁਹਾਡਾ ਪਰਸਨਲ ਨੰਬਰ ਜਿਹੜਾ ਉਹਨੂੰ ਦੇ ਦੇਵਾਂ। ਦੇ ਕਿਤੇ ਹੋਰ ਪਾਸੇ ਦੇਣ ਲੱਗੇ ਯਾਰ ਸਾਹਿਬ ਦਾ। ਮੈਨੂੰ ਫੇਸਬੁੱਕ ਤੇ ਇੰਸਟਾ ਤੇ ਬਹੁਤ ਮੈਸੇਜ ਆਉਂਦੇ ਨੇ। ਨਹੀਂ ਉਸਤਾਦ ਨਹੀਂ ਜੀ ਸ਼ਾਲਾ ਕਿਸੇ ਦੇ ਮੈਸੇਜ ਅੱਜ ਦੇ ਨਾਲ ਤੁਹਾਨੂੰ ਓਏ ਹਾਂ ਨਹੀਂ ਉਸਤਾਦ ਜੀ, ਰੌਣਕ ਹੀ ਹੈ ਨਾ। ਤੁਹਾਡੇ ਕੋਲ ਵੱਡੇ ਡੱਬੇ ਪਏ, ਸਾਊਂਡ ਪਏ, ਉਹਦਾ ਉੱਥੇ ਦਿਲ ਲੱਗ ਜਾਣਾ ਵਾ। ਰਾਮ ਨੇ ਇੱਕ ਗਾਣਾ ਲਾਇਆ ਮੈਡਮ ਜੀ ਦਾ, ਡਾਂਸ ਵੇਖਿਆ। ਉਸਤਾਦ ਜੀ ਯਕੀਨ ਕਰੋ, ਇੱਕ ਖਵਾਜਾ ਸਰਾ ਸਾਡਾ ਦੋਸਤ ਹੈਗਾ, ਉਹਨੂੰ ਨਾ ਭਲਵਾਨੀ ਦਾ ਵੀ ਸ਼ੌਕ ਹੈਗਾ। ਚਲੋ ਹੈ ਉਹਨੇ ਖਾੜੇ 'ਚ ਮੁਲਤਾਨੀ ਮਿੱਟੀ ਪਵਾਈ ਹੈ। ਯਾਰ ਕੀ ਬਦਤਮੀਜ਼ੀ ਹੈ ਯਾਰ। ਉਸਤਾਦ ਜੀ ਨਹੀਂ, ਮੈਨੂੰ ਐ ਨਹੀਂ ਉਸਤਾਦ ਜੀ, ਜਿਹੜੇ ਤੇ ਹੈ ਨਾ ਸਹੀ, ਜਿਹੜੇ ਖਵਾਜਾ ਸਾਹਿਬ ਸਹੀ ਹੈਗੇ ਨੇ, ਸੱਚੀ ਮੁੱਚੀ ਉਸਤਾਦ ਜੀ ਉਹਨਾਂ ਦੀਆਂ ਬੜੀਆਂ ਦੁਆਵਾਂ। ਜਿਹੜੇ ਯਾਰ ਆਪਣੇ ਵਾਲਦੈਨ ਨੂੰ ਡਿਸਾਈਡ ਕਰਦੇ ਨੇ ਨਾ ਉਸਤਾਦ ਜੀ, ਮੈਨੂੰ ਉਹਨਾਂ ਤੇ ਥੋੜਾ ਜਿਹਾ ਦੁੱਖ ਹੁੰਦਾ ਯਾਰ। ਅਗਰ ਕੋਈ ਕਹੇਗਾ ਨਾ ਉਸਤਾਦ ਜੀ ਮੈਂ ਮਿਲਾ ਵੀ ਦਾਂਗਾ ਯਾਰ, ਅੱਜ ਵੀ ਇੱਕ ਵਾਲਦਾ ਰੋਂਦੀ ਹੈ, ਭਾਈ ਉਹਨਾਂ ਦੇ ਰੋਂਦੇ ਹੈਗੇ ਨੇ ਯਾਰ। ਉਹ ਬੜਾ ਉਹਨਾਂ ਦਾ ਮੈਂ ਵੇਖ ਰਿਹਾ ਸ਼ੋਅ ਮੇਰਾ ਸਾਡਾ, ਉਹਨੇ ਆਪਣੇ ਵਾਲਦੈਨ ਦਾ ਬੜਾ ਦਿਲ ਤੋੜਿਆ ਹੈਗਾ, ਆਪਣੇ ਭੈਣ ਭਰਾਵਾਂ ਦਾ, ਖਾਨਦਾਨ ਦਾ। ਉਹ ਭਾਜੀ ਉਸਤਾਦ ਜੀ ਕੰਟਰੋਲ ਨਹੀਂ ਰਹਿੰਦਾ ਅੰਦਰੋਂ, ਜਿਹੜੀ ਫੀਲ ਹੁੰਦੀ ਨਾ ਅੰਦਰੋਂ ਜਿਹੜੀ। ਹੁਣ ਮੈਂ ਇੱਕ ਮਿਸਾਲ ਆ, ਮੈਂ ਇੱਕ ਕਾਮੇਡੀਅਨ ਆ, ਮੇਰਾ ਹੱਸਣ ਖੇਲਣਾ, ਮੈਂ ਭਾਵੇਂ ਫੈਸਲ ਹੋਣਾ ਤੁਹਾਡੇ ਕੋਲ ਬਹਿਣਾ, ਮੇਰੀ ਰੂਹ ਤੁਹਾਡੇ ਨਾਲ ਲੱਗਦੀ ਹੈ। ਇਹ ਰੂਹ ਦਾ ਹਿਸਾਬ ਕਿਤਾਬ ਹੁੰਦਾ ਭਾਜੀ। ਹਾਂਜੀ ਮਾੜੀ ਹਰਕਤ ਹੈਗੀ ਵੈਸੇ ਮਿੱਠੇ 'ਚ ਵੀ, ਲੇਕਿਨ ਇਹ ਸਾਡੇ ਫੋਰਸ ਹੋਣ ਦੀ ਵਜ੍ਹਾ ਤੋਂ ਇਹ ਨਹੀਂ ਜਾਂਦਾ ਕਿਤੇ ਪਾਸੇ। ਤੁਸੀਂ ਉਹਨੇ ਖਵਾਜਾ ਸਰਾਂ ਨੂੰ ਕਹੋਗੇ ਨਾ ਯਾਰ ਘੰਟਾ ਕਸਾਈ ਕੋ ਬਹਿ ਜਾ, ਨਹੀਂ ਬਹਿਗਾ, ਕਿਉਂਕਿ ਉਹਨਾਂ ਦਾ ਚੀਰ ਪਾਣ ਵਾਲਾ ਕੰਮ ਨਹੀਂ ਹੁੰਦਾ। ਵਿਚਾਰੇ ਕੋਈ ਡਰਦੇ ਹਿਸਾਬ ਲੋਕ ਹੁੰਦੇ। ਕਦੀ ਕੋਈ ਖਾਜਾ ਸਰਾ ਜਿਹੜਾ ਨਾ ਆਪਣੇ ਨਾਮ ਦੀ ਕੁਰਬਾਨੀ ਨਹੀਂ ਦੇਗਾ, ਛੁਰੀ ਨੂੰ ਹੱਥ ਨਹੀਂ ਲਾਏਗਾ। ਹਾਂਜੀ ਨਾਜ਼ੁਕ ਲੋਕ ਹੁੰਦੇ ਜੀ ਬਹੁਤ ਜ਼ਿਆਦਾ। ਉਸਤਾਦ ਜੀ ਅੱਛਾ ਮੈਂ ਬੜਾ ਬੇਬਸ ਹੋਇਆ, ਅੱਲਾ ਦੀ ਕਸਮ। ਤੇ ਬੇਬਸ ਹੁਣ ਜੇ ਇਹ ਨਾ ਦੇਗਾ ਦੂਗਾ ਦੇ ਕੇ ਸੈੱਟ ਹੋਏ। ਮੈਂ ਉਸਤਾਦ ਜੀ ਸ਼ੋਅ ਇੱਥੇ ਚੱਲਣਾ ਨਾ, ਕਈ ਫੈਮਲੀਆਂ ਵੀ ਵੇਖਣਗੀਆਂ, ਧੀਆਂ ਭੈਣਾਂ ਵੀ। ਜੋ ਮੇਰੇ ਨਾਲ ਖਵਾਜਾ ਸਰਾਂ ਨੇ ਕੀਤਾ ਹੈ ਨਾ, ਉਹ ਤੋਂ ਉੱਤੇ ਪਾ ਦੇ ਯਾਰ, ਜਿਹੜਾ ਸਾਜ ਬਣਾਇਆ ਉਹ ਪਾਰਟੀ ਟੈਲੀਟਰਾਲ ਤੇ ਪੈਟਰੀਓਨ ਤੇ ਯਾਰ। ਕਾਲੂ ਹੁਣੀ ਸਾਈ ਬੇਸਿਕਲੀ 3 ਭਰਾ ਨਹੀਂ 4 ਭਰਾ ਵਾ। ਇੱਕ ਭਰਾ ਖਵਾਜਾ ਸਰਾਂ ਦੱਸਦਾ ਨਹੀਂ। ਉਹ ਮਲੇਦਾਰ ਨੇ ਕਿਹਾ ਸੀਗਾ ਚਾਚਾ ਜੀ ਨੂੰ, ਚਾਚੇ ਨੂੰ ਘਰੋਂ ਕੱਢੋ, ਕਹਿੰਦਾ ਪਾਗਲ ਆ, ਇਹਦੇ ਸਿਰ ਤੇ ਘਰ ਚੱਲਣ ਡਿਆ ਵਾ। ਬਾਕੀ ਤੇਰੇ ਕੱਢ ਸਕਦਾ, ਇਹ ਨਹੀਂ ਕੱਢ ਸਕਦਾ। ਉਹਨੇ ਨਹੀਂ ਉਹ ਮੈਨੂੰ ਲੱਭਾ ਸੀ ਕਿਸੇ, ਉਹ ਤੇ ਉਹ ਫਿਰ ਵੱਡਾ ਹੋ ਕੇ ਬਣ ਗਿਆ, ਤਾਂ ਭਰਾ ਹੀ ਕਹਿੰਦੇ ਫਿਰ ਉਹਨੂੰ। ਨਹੀਂ ਕਾਲੂ ਇਹਦੇ ਚ ਕੋਈ, ਇਹ ਚ ਕਿਹੜਾ ਤੁਹਾਡਾ ਆਪਣਾ ਕਸੂਰ ਹੁੰਦਾ ਕੋਈ, ਜਾਂ ਇਹ ਚ ਤੁਹਾਡਾ ਕਿਹੜਾ ਵੀ ਤੁਹਾਡਾ ਕੋਈ ਮਤਲਬ ਤੁਹਾਡੇ ਹੱਥ ਵੱਸ ਕੋਈ ਚੀਜ਼ ਆ? ਉਹ ਸਾਜ ਸਾਡੇ ਹੱਥ ਵਾਸਤੇ ਨਹੀਂ ਹੈਗੀ, ਉਹ ਹੈ ਹੀ ਨਹੀਂ ਕੋਈ, ਨਹੀਂ ਤੇ ਐਵੇਂ ਹੁਣ ਪਾਈ ਜਾਂਦਾ ਸਾਡੇ ਤੇ। ਨਹੀਂ ਇਹ ਕਹਿੰਦੇ ਹੁੰਦੇ ਸੀਗੇ ਯਾਰ, ਕਿਸੇ ਨੇ ਸਾਡਾ ਭਰਾ ਪਿੰਕੀ ਨਹੀਂ ਵੇਖਿਆ। ਚਲੋ ਅੱਛਾ ਯਾਰ ਮੈਨੂੰ ਇਹ ਦੱਸੋ, ਤੁਸੀਂ ਕੋਈ ਐਸਾ ਖਵਾਜਾ ਸਰਾ ਦੇਖਿਆ ਜਿਹੜਾ ਮਤਲਬ ਜਾਣ ਕੇ ਖਵਾਜਾ ਸਰਾ ਚ ਰਲਿਆ ਹੋਵੇ ਤੇ ਬਾਅਦ ਚ ਠੀਕ ਵੀ ਹੋ ਗਿਆ ਹੋਵੇ, ਬਾਅਦ ਚ ਮੁੱਛਾਂ ਹਾਂਜੀ, ਮੈਂ ਗੱਲ ਕਰਨ ਡਿਆ ਵਾਂ, ਮੈਂ ਉਹਦੀ ਗੱਲ ਕਰਨ ਡਿਆ ਉਸਤਾਦ ਜੀ। ਮੈਂ ਤੇ ਵੇਖਿਆ ਉਹ ਜਾਣ ਕੇ ਗਿਆ ਵਾ ਤੇ ਆ ਵੀ ਗਿਆ ਵਾਪਸ। ਉਸਤਾਦ ਜੀ ਮੈਨੂੰ ਉਹਨਾਂ ਨੇ ਕਿਹਾ ਕਿ ਇਹਨੂੰ ਸਮਝਾ, ਮੈਂ ਤਾਂ ਬੜਾ ਹਿਆ ਕਰਦਾ ਉਹਦਾ। ਅੱਲਾਹ ਪਾਕ ਉਹਨੂੰ ਖੁਸ਼ ਰੱਖੇ, ਹਦਾਇਤ ਵੀ ਦੇਵੇ। ਆਮੀਨ। ਉਸਤਾਦ ਜੀ ਮੈਂ ਉਹਦੇ ਕੋਲ ਬੈਠਾ ਵਾਂ, ਬਕਾਇਦਾ ਤੌਰ ਤੇ ਬੈਠਾ, ਭਾਈ ਆਰਫ ਦੇ ਕੋਲ ਬੈਠੇ ਅਸੀਂ, ਚਾਹੇ ਮੈਂ ਉਹਦੇ ਲਈ ਮੰਗਾਈ ਹੈਗੀ ਏ। ਤੇ ਮੈਨੂੰ ਕਹਿੰਦਾ ਹਾਂ ਫੈਸਲ ਦੱਸ ਕੀ ਗੱਲ ਕਰਨੀ, ਤਾਂ ਬਿਲਕੁਲ ਨਿਊਟਰਲ ਹੋ ਕੇ ਗੱਲਬਾਤ ਕਰਨ ਡਿਆ ਮੇਰੇ ਨਾਲ। ਮੈਂ ਕਿਹਾ ਯਾਰ ਮੈਂ ਐਕਸ਼ਨ ਉਕਸ਼ਨ ਨਹੀਂ, ਸਿੱਧੀ ਗੱਲ ਕਰਨੀ ਹੈ। ਉਹ ਮੈਨੂੰ ਸਿੱਧੀ ਹਾਂਜੀ ਫੈਸਲ ਸਾਹਿਬ। ਮੈਂ ਕਿਹਾ ਯਾਰ ਤੂੰ ਕਿਹੜੇ ਕੰਮ 'ਚ ਪੈ ਗਿਆ ਯਾਰ, ਕੀ ਕਰਨ ਡਿਆ ਯਾਰ? ਚੰਗਾ ਭਲਾ ਤੇਰੇ ਭਰਾਵਾਂ ਦੀਆਂ ਦੁਕਾਨਾਂ ਹੈਗੀਆਂ ਵਾ, ਵਿੱਚ ਤੇਰਾ ਵੀ ਹਿੱਸਾ ਹੈਗਾ ਵਾ, ਤੇ ਤੂੰ ਇੱਧਰ। ਕਹਿੰਦਾ ਤੂੰ ਛੱਡ ਹਾਂ ਆਪਣੀ ਫੀਲਡ, ਛੱਡ ਦੇਂਗਾ? ਤੇ ਆਓ ਤਾਂ ਸਹੀ ਹੈ ਵੈਸੇ ਸਾਹਿਬ। ਉਹ ਯਾਰ ਕਹਿੰਦਾ ਜਿਵੇਂ ਤੈਨੂੰ ਡਰਾਮਿਆਂ ਨਾਲ ਇਸ਼ਕ ਆ ਨਾ, ਟੀਵੀ ਨਾਲ ਇਸ਼ਕ ਆ, ਸਟੇਜ ਨਾਲ ਇਸ਼ਕ ਆ, ਫਿਲਮਾਂ ਨਾਲ ਇਸ਼ਕ ਆ, ਤੂੰ ਬਸ ਚੁੱਪ ਰਹਿ। ਤੂੰ ਤੇ ਕਹਿੰਦੀ ਮੈਨੂੰ ਤੇ ਦੁੱਖ ਹੀ ਬਹੁਤ ਹੋਇਆ ਕਿ ਤੂੰ ਮੈਨੂੰ ਕਹਿਣ ਨੇ ਆ। ਆਏ ਉਸਤਾਦ ਜੀ ਮੈਂ ਫਿਰ ਚੁੱਪ ਕਰ ਗਿਆ, ਮੈਨੂੰ ਲਾਜਵਾਬ ਕਰਦਾ। ਮੈਂ ਕਿਹਾ ਜੀ ਅੱਲਾਹ ਪਾਕ ਤੇਰੇ ਹਰ ਮੈਦਾਨ 'ਚ ਤੈਨੂੰ ਖੁਸ਼ ਰੱਖੇ ਭਾਈ। ਨਹੀਂ ਕਈ ਐਸੇ ਵੀ ਨੇ ਖਵਾਜਾ ਸਰਾਹ ਜਿਹੜੇ ਨਹੀਂ ਡਾਂਸ ਡੂੰਸ ਕਰਦੇ, ਕੰਮ ਕਰਦੇ ਆ। ਇੱਕ ਹੈਗਾ ਖਵਾਜਾ ਸਰਾਹ, ਖਰਾਦ ਦੀ ਦੁਕਾਨ ਆ ਸਾਜ ਜੀ ਉਹਦੀ, ਅਸਲੀਬਾ ਲਾਉਂਦਾ ਚੱਕਿਆਂ ਨੂੰ, ਮੋਟਰਸਾਈਕਲ ਦੀਆਂ ਨੂੰ।
ਯਾਰ ਮੈਨੂੰ ਇਹ ਦੱਸੋ, ਇਹਨਾਂ ਦਾ ਵੈਸੇ ਪ੍ਰਾਪਰਟੀ 'ਚ ਵੀ ਹਿੱਸਾ ਹੁੰਦਾ ਅਗਰ ਕਿ ਹਰ ਚੀਜ਼ ਚ ਉਸਤਾਦ ਜੀ, ਹਰ ਚੀਜ਼ 'ਚ ਆਈਡੀ ਕਾਰਡ ਬਣਦਾ, ਜੌਬ ਕਰ ਸਕਦੇ ਇੱਕ ਬੜਾ 3 ਹਿੱਸਾ ਹੁੰਦਾ ਇਹਨਾਂ ਦਾ। ਹੈ ਆਹ ਨਹੀਂ ਨਹੀਂ, ਇਹ ਜਿੰਨਾ ਆਮ ਆਦਮੀ ਦਾ ਉਨਾ ਹੀ ਹਿੱਸਾ ਹੁੰਦਾ ਇਹਨਾਂ ਦਾ। ਨਹੀਂ ਮੇਰੀ ਗੱਲ ਸੁਣੋ ਨਾ, ਸਾਡਾ ਇੱਕ ਸਿਸਟਮ ਹੈਗਾ ਕਿ ਵੀ ਮਤਲਬ ਸ਼ਰਈ ਹਿਸਾਬ ਦੇ ਨਾਲ ਜੋ ਇੱਕ ਕਾਨੂੰਨ ਆ ਸ਼ਰੀਅਤ ਦਾ ਵੀ ਸਾਡਾ ਵੀ, ਕਿ ਵੀ ਅਗਰ ਇੱਕ ਪ੍ਰਾਪਰਟੀ ਆ ਤੇ ਉਹਦੇ 'ਚ ਇੰਨਾ ਹਿੱਸਾ ਮਾਂ-ਬਾਪ ਦਾ, ਇੰਨਾ ਹਿੱਸਾ ਬੇਟਿਆਂ ਦਾ, ਇੰਨਾ ਹਿੱਸਾ ਬੇਟੀਆਂ ਦਾ। ਤੇ ਅਗਰ ਵਿੱਚ ਇਸ ਤਰ੍ਹਾਂ ਦਾ ਕੋਈ ਜੀ ਜਿਹੜਾ ਪੈਦਾ ਹੋ ਜੇ ਤੇ ਉਹਦਾ ਕੀ ਹਿੱਸੇ ਦਾ ਹੋਏਗਾ? ਨਹੀਂ ਉਸਤਾਦ ਜੀ ਇਹਨਾਂ ਦਾ ਨਹੀਂ ਹੁੰਦਾ ਉਹ ਇਸ ਤਰ੍ਹਾਂ, ਕਿਉਂਕਿ ਇਹ ਕਿੱਦਾਂ ਹੋ ਸਕਦਾ? ਲੈ ਨਹੀਂ ਹੁੰਦਾ ਵਾ ਉਸਤਾਦ ਜੀ, ਇਹਨੂੰ ਬਹੁਤ ਪਤਾ ਨਲਾਇਕ ਜੇ ਇਹਨੂੰ। ਇਹ ਕਿੱਦਾਂ ਹੋ ਸਕਦਾ ਕਿ ਉਹਨਾਂ ਦਾ ਨਹੀਂ ਹੁੰਦਾ? ਉਹ ਇਨਸਾਨ ਨਹੀਂ ਹੋ? ਤੁਸੀਂ ਉਹਨਾਂ ਦੇ ਘਰ ਲੜਾਈ ਪਵਾ ਦੇਣੀ ਉਸਤਾਦ ਜੀ, ਕਾਲੂ ਦੇ ਘਰ। ਉਹ ਭਾਈ ਮੇਰੇ ਘਰ ਕਾਹਦੀ ਲੜਾਈ ਪਈ ਨਹੀਂ ਪਈ ਉਹ ਫੈਸਲਾ ਪੈ ਜਾਂਦੀ ਹੈ ਨਾ। ਉਹ ਤੁਹਾਡੇ ਕਾਲੂ ਦੇ ਘਰ ਤੇ ਉਸਤਾਦ ਜੀ ਪਹਿਲੇ ਲੜਾਈ ਨਹੀਂ ਮੁੱਕਣੀ, ਤੁਸੀਂ ਜਾ ਕੇ ਮੱਕੂ ਵਾਲੇ ਨੇ ਕਹਿਣਾ ਯਾਰ ਇੱਥੇ ਕਾਲੂ ਕਿੱਥੇ ਰਹਿੰਦਾ, ਕਹਿੰਦੇ ਉਹੀ ਉਹ ਜਿਹਨੇ ਹਮਸ਼ੀਰ ਵਾਲਾ ਹੱਕ ਖਾਦਾ, ਉਹ ਤੁਹਾਨੂੰ ਗੁੱਟ ਫੜ ਕੇ ਲੈ ਜਾਏਗਾ। ਜਾਣਦੇ ਯਾਰ ਮਿੱਠੇ, ਯਾਰ ਮਿੱਠੇ ਯਾਰ, ਸਾਡੇ 3 ਮਰਲੇ ਜਗ੍ਹਾ ਵਾ, ਇੱਕ ਮਰਲਾ ਤਿੰਨਾਂ ਭਰਾਵਾਂ ਨੂੰ ਆ ਗਈ, ਬਸ ਠੀਕ ਆ। ਓਏ ਹੋਏ ਹੋਏ, ਮੈਂ ਇਹ ਗੱਲ ਕਰ, ਅੱਛਾ ਨਹੀਂ ਤੇ ਕਾਲੂ ਸਾਹਿਬ ਤਿੰਨਾਂ ਭਰਾਵਾਂ ਨੇ ਇੱਕ ਮਰਲਾ ਆ ਗਈ ਤੇ ਭੈਣਾਂ ਨਹੀਂ ਗਈਆਂ, ਮਾਂ ਪਿਓ? ਉਹੀ ਨਾ ਉਸਤਾਦ ਤੇ ਜੀ, ਉਹਨਾਂ ਨੂੰ ਨਗਦ ਦੇ ਦਿੱਤੇ ਸਾਥ ਜੀ, ਉਹਨਾਂ ਦੇ ਘਰ ਜਿਹੜਾ ਬਣਦਾ ਸੀ ਚੌਥਾ ਹਿੱਸਾ ਜਿਹੜਾ, ਜਿੰਨੇ ਉਹਨਾਂ ਦੇ ਭੈਣਾਂ ਨੂੰ ਨਹੀਂ ਠਹਿਰ ਜਾ, ਭੈਣਾਂ ਦਾ ਹਿੱਸਾ ਉਹਨਾਂ ਨੂੰ 5 ਕਿਲੋ ਲਈ ਇੱਕ ਪੇਟੀ ਲੈਤੀ ਘੀ ਦੀ ਤੇ ਚੀਨੀ ਲੈਤੀ। ਹਿਸਾਬ ਲਾਓ ਕਿੱਡਾ ਕੁ ਮਹਿੰਗਾ ਮਕਾਨ ਹੋਏਗਾ। ਨਹੀਂ ਯਾਰ, ਐਸੇ ਸੋਚਣ ਵਾਲੀ ਗੱਲ ਆ। ਨਾਜ਼ਰੀਨ ਜ਼ਰਾ ਤੁਸੀਂ ਦੱਸਣਾ ਥੱਲੇ ਕਮੈਂਟ ਕਰਕੇ ਕਿ ਅਗਰ ਖਵਾਜਾ ਸਰਾ ਕੋਈ ਪੈਦਾ ਹੋ ਜਾਂਦਾ ਹੈ, ਯਾਨੀ ਕਿ ਸ਼ੀਮੇਲ, ਤੇ ਉਹਦਾ ਹਿੱਸਾ ਕਿੱਧਰ, ਬੰਦਿਆਂ ਵਾਲੀ ਸਾਈਡ ਤੇ ਜਾਏਗਾ ਕਿ ਬੁੱਢੀਆਂ ਵਾਲੀ ਸਾਈਡ ਤੇ ਜਾਏਗਾ? ਬੰਦੇ ਵਾਲੀ ਸਾਈਡ ਤੇ ਉਸਤਾਦ ਜੀ, ਉਹਦੀ ਮਰਜ਼ੀ ਹੈ, ਉਹਦੇ ਰਾਈਟਸ ਆ, ਉਹ ਆਪਣਾ ਲੇਡੀਜ਼ ਵਾਲਾ ਕਰਵਾ ਲਵੇ, ਲੇਕਿਨ ਉਹਦਾ ਬੰਦੇ ਵਾਲਾ ਹੀ ਬਣਨਾ ਵਾ। ਮੈਂ ਕਾਨੂੰਨ ਦੇ ਮੁਤਾਬਕ ਮੈਨੂੰ ਪਤਾ ਵਾ ਸਾਰਾ। ਲੈ ਹਾਂਜੀ, ਇਹ ਹਾਂਜੀ ਉਸਤਾਦ ਜੀ, ਹੁਣ ਤੇ ਇਹਨਾਂ ਦੇ ਕਾਨੂੰਨ ਪਾਸ ਹੋ ਗਏ, ਇਹਨਾਂ ਦੇ ਲਾਇਸੈਂਸ ਵੀ ਬਣ ਰਹੇ ਨੇ, ਇਹਨਾਂ ਦੇ ਆਈਡੀ ਕਾਰਡ ਵੀ ਬਣ ਰਹੇ ਨੇ। ਹਾਂਜੀ ਮੇਰਾ ਇੱਕ ਦੋਸਤ ਆ ਖਵਾਜਾ ਸਰਾ, ਉਹਨੇ ਪੰਪ ਕਢਾਇਆ ਨਵਾਂ, ਜੈਨੂਨ ਗੱਲ ਕਹਿੰਦਾ ਤੇਰੇ ਭਰਾ ਨੂੰ ਗਾਰਡ ਦੀ ਜੌਬ ਮਿਲੀ ਆ, ਉਹ ਕਹਿੰਦੇ ਯਾਰ ਤੂੰ ਹਲੇ ਪੰਪ ਆਪਣਾ ਲੈ ਲਾ, ਤੈਨੂੰ ਸਾਲ ਬਾਅਦ ਅਸੀਂ ਆਪਣਾ ਪੰਪ ਲੈ ਦਿਆਂਗੇ। ਉਹਨੇ ਪੰਪ ਕਢਾਇਆ, ਸਾਰੀ ਫਾਇਰ ਕਰਦਾ ਪੂਰੇ ਤੜਪ। ਅੱਛਾ ਜੀ, ਹੁਣ ਉਹ ਗੱਲਾਂ ਨਹੀਂ ਰਹੇਗਾ, ਆ 2 ਘਸੋਨੇ ਜੋੜ ਲੋ, ਇੱਕ ਬਣਦਾ ਖਵਾਜਾ ਸਰਾ। ਨਹੀਂ ਮਤਲਬ ਜੌਬ ਕਿਤੇ ਵੀ ਕਰ ਸਕਦੇ, ਵਾਰਡਨ 'ਚ ਵੀ ਲੱਗ ਸਕਦੇ ਆ, ਕਿਤੇ ਵੀ ਲੱਗ ਕਿਤੇ ਵੀ ਲੱਗ ਸਕਦੇ ਉਸਤਾਦ ਜੀ, ਟੈਲੈਂਟ ਬੇਸ ਤੇ। ਉਸਤਾਦ ਜੀ ਨਾਦਰਾ ਦੇ ਵਿੱਚ ਇੱਕ ਲੱਗਾ ਹੋਇਆ, ਨਾਦਰਾ ਆਫਿਸ ਦੇ ਵਿੱਚ ਖਵਾਜਾ ਸਰਾ, ਉਹ ਕੈਮਰੇ ਤਸਵੀਰ ਖੇਚਦਾ, ਪਿੱਛੇ ਬੈਕਗ੍ਰਾਉਂਡ ਤੇ ਐ ਮਾਹੀ ਤੇ ਗਾਣਾ ਚੱਲਦਾ ਵਾ, ਮੈਨੂੰ ਛੱਡਾ ਪਾ ਦੇ ਯਾਰ। ਹੁਣ ਵਾਰਡਨ ਤੇ ਜੋ ਲੱਗਾ ਹੋਵੇ ਤੇ ਵਾਰਡਨ 'ਚ ਕਿੱਦਾਂ ਚੌਂਕ 'ਚ ਖਲੋਤਾ ਰੋਕੇਗਾ ਸਾਰਿਆਂ ਨੂੰ? ਸਰ ਉਸਤਾਦ ਜੀ ਹੈਗਾ ਸੀ ਇੱਕ ਵਾਰਡਨ ਵਾਲਾ, ਲੇਕਿਨ ਉਹ ਨਾ ਬਸ ਯਾਰ ਦੋਸਤ ਜਿਹੜੇ ਨੂੰ ਚਵਲਾ ਮਾਰਦੇ ਆ, ਤੁਸੀਂ ਕੋਹ ਨੂੰ ਇਸ਼ਾਰਾ ਨਹੀਂ ਉੱਥੇ ਖਲੋਤਾ ਹੁੰਦਾ ਸੀ, ਉਹ ਲੱਕ ਘੁਮਾ ਕੇ ਜਿਹੜਾ ਟ੍ਰੈਫਿਕ ਖੋਲਦਾ ਹੁੰਦਾ ਸੀਗਾ, ਉਹਨੂੰ ਲੱਕ ਘੁਮਾਉਣਾ, ਟ੍ਰੈਫਿਕ ਖੁੱਲ ਜਾਣੀ। ਓਹੋ, ਲੋਕਾਂ ਨੇ ਕੰਪਲੇਨਾਂ ਬਹੁਤ ਕੀਤੀਆਂ, ਉਹ ਵਿਚਾਰੇ ਨੂੰ ਉੱਥੋਂ ਲਾਤਾ। ਫਿਰ ਉਹ ਇੱਕ ਦਿਨ ਘੁੰਗਰੂ ਪਾ ਕੇ ਖਲੋਤਾ ਰਿਹਾ, ਛਨ ਛਨ ਦੀ ਆਵਾਜ਼ ਹੁੰਦੀ ਸੀ, ਲੋਕੀ ਡਿਸਟਰਬ ਹੁੰਦੇ ਸੀ, ਲੋਕਾਂ ਨੇ ਕੰਪਲੇਨ ਕਰਤੀ। ਹਾਂਜੀ ਯਾਰ ਇਹ ਕਿਹੜੀ ਗੱਲ, ਲੱਕ ਘੁਮਾ ਕੇ ਕਹਿੰਦਾ ਇਸ਼ਾਰਾ ਖੋਲਦਾ ਸੀ? ਹਾਂਜੀ ਉਸਤਾਦ ਜੀ, ਉਹਨੇ ਐਦਾਂ ਕੰਮ ਐਨ ਸੀ, ਇੱਧਰ ਵਾਲੇ ਨਿਕਲ ਜਾਓ, ਫਿਰ ਉਹਨੇ ਇੱਧਰ ਵਾਲੇ ਨਿਕਲ ਜਾਓ, ਐ ਹੁੰਦਾ ਸੀ। ਹਾਂਜੀ, ਉਹ ਇੱਕ ਦਿਨ ਉਹ ਕਿਤੇ ਪ੍ਰੋਗਰਾਮ ਤੋਂ ਆਇਆ ਲੇਟ, ਤੇ ਉਹਦੀ ਹੁਣ ਡਿਊਟੀ ਵੀ ਸੀ, ਉਹਨੇ ਵਾਰਡਨ ਵਾਲੀ ਡਿਊਟੀ ਤੇ ਖਲੋਣਾ ਸੀਗਾ, ਤੇ ਉਦੋਂ ਵਿਚਾਰਾ ਉਹਨਾਂ ਕੱਪੜੇ ਜਾ ਕੇ ਖਲੋ ਗਿਆ, ਤੇ ਕਿਸੇ ਨੇ ਤਾਂ ਕੋਈ ਵੀ ਇਸ਼ਾਰੇ ਤੇ ਰੁਕਿਆ, ਕਿਉਂਕਿ ਉਹ ਵਰਦੀ ਚ ਨਹੀਂ ਸੀ ਹੈਗਾ। ਉਹਨੇ ਕਹਿੰਦਾ ਵੀ ਇੱਥੇ ਕੋਈ ਖਵਾਜਾ ਸਰਾ ਖਲੋਤਾ ਸੀ, ਤੇ ਕਿਉਂ ਰੁਕੀਏ ਕਹਿਣ ਤੇ। ਉਸਤਾਦ ਜੀ ਇੱਕ ਖਵਾਜਾ ਸਰਾ ਵਾਰਡਨ ਜੀ ਸੀਗਾ, ਉਹ ਮੁਅੱਤਲ ਹੋ ਗਿਆ, ਉਹਨੇ ਆਪਣੇ ਗੁਰੂ ਦਾ ਚਲਾਨ ਹੀ ਨਹੀਂ ਕੀਤਾ, ਉਹਨੇ ਕਿਹਾ ਜਾਓ ਲੰਘ ਜਾਓ, ਕੋਈ ਰੋਲਾ ਨਹੀਂ। ਨਹੀਂ ਇੱਕ ਮਿਸਾਲ ਹੈ ਯਾਰ, ਪੁਲਿਸ 'ਚ ਲੱਗ ਜੇ ਕੋਈ ਖਵਾਜਾ ਸਰਾ, ਹਾਂਜੀ ਪੁਲਿਸ 'ਚ ਲੱਗ ਜੇ, ਅੱਗੋਂ ਕੋਈ ਵੱਡਾ ਮੁਲਜ਼ਮ ਕੋਈ ਫੜ ਕੇ ਲੈ ਆਵੇ ਤੇ ਉਹਨੂੰ ਕਹਿਣ ਵੀ ਇਹਨੂੰ ਮਨਾ ਚੋਰੀ, ਉਹਨੇ ਤਾਂ ਉਹਨੂੰ ਕਹਿਣਾ ਕਿ ਦੱਸ ਦੇ, ਨਹੀਂ ਤੇ ਮੈਂ ਤੈਨੂੰ ਬੁਲਾਣਾ ਨਹੀਂ ਸਾਰੀ ਜ਼ਿੰਦਗੀ। ਉਹਨੇ ਇੰਝ ਹੀ ਕਹਿਣਾ, ਖਵਾਜਾ ਸਰਾ ਨੇ ਮੇਰੀ ਕਸਮ ਲੱਗੇ ਦੱਸੋ। ਖਵਾਜਾ ਸਰਾ ਨੇ ਮੁਜਰਮ ਨੂੰ ਬਣਾਉਣਾ ਨਾ, ਕਹਿਣਾ ਦੱਸ, ਹਾਂ ਦੱਸ, ਫਿਰ ਕਹਿਣਾ ਅੰਮੀ ਕੀ ਕਹਿੰਦੇ ਮੈਂ ਉਸਤਾਦ ਜੀ, ਲੇਕਿਨ ਉਹ ਮੈਂ ਕਿਹਾ ਮੁੱਕ ਪੈ ਦੇ ਕੇ ਲੈਦਾ, ਕਿਉਂਕਿ ਨਰਮ ਦਿਲ ਹੁੰਦੇ ਨੇ ਉਸਤਾਦ ਜੀ, ਇਹ ਨਹੀਂ ਲੱਗ ਸਕਦੇ ਇਹਨਾਂ ਮਹਿਕਮੇ 'ਚ। ਸਾਜੀ ਇੱਕ ਤਾਂ ਕਲੀਨਿਕ ਵੀ ਐਵੇਂ ਸੁਣਿਆ, ਖਵਾਜਾ ਸਰਾ ਦਾ ਕਲੀਨਿਕ ਹੈ ਬਗੈਰ। ਹਾਂਜੀ ਖਵਾਜਾ ਸਰਾ ਦਾ ਕਲੀਨਿਕ ਸੀਗਾ, ਇੱਥੇ ਮੰਡੀਪੁਰ ਤੋਂ ਅੱਗੇ ਜਾਈਏ ਨਾ, ਡੀਟਾ ਪੁੱਲ ਦੇ ਦਰਮਿਆਨ ਚ ਆਉਂਦਾ, ਲੇਕਿਨ ਉਹ ਚੰਗਾ ਭਲਾ ਡਾਕਟਰ ਸੀ, ਲੇਕਿਨ ਉਹ ਟੀਕਾ ਰੱਖਣ ਵਾਸਤੇ, ਟੀਕਾ ਲਾਉਣ ਵਾਸਤੇ ਬੰਦਾ ਰੱਖਿਆ ਸੀਗਾ। ਹਾਂਜੀ, ਕਹਿੰਦੇ ਮੇਰਾ ਦਿਲ ਖਰਾਬ ਹੁੰਦਾ, ਮੇਰੇ ਕੋਲ ਟੀਕਾ ਨਹੀਂ ਲੱਗਦਾ। ਦਿਲ ਖਰਾਬ ਨਹੀਂ ਹੁੰਦਾ, ਉਹਦੇ ਦਿਲ ਨੂੰ ਕੁਝ ਹੁੰਦਾ ਵਾ, ਡਰਦਾ ਵਾ ਜਦੋਂ ਟੀਕਾ ਲੱਗਦਾ। ਹਾਂਜੀ ਉਸਤਾਦ ਜੀ, ਮੈਂ ਉਹਨੂੰ ਫੋਨ ਕੀਤਾ ਰਾ, ਮੈਂ ਕਿਹਾ ਡਾਕਟਰ ਸਾਹਿਬ ਮੈਂ ਕਲੀਨਿਕ ਤੇ ਆਉਣਾ, ਮੇਰਾ ਇੰਜੈਕਸ਼ਨ ਲੱਗਣਾ, ਕਹਿੰਦਾ ਆ ਜਾਓ ਭਾਈ, ਲੇਕਿਨ ਟੀਕਾ ਲਾਉਣ ਵਾਲਾ ਆਪਣਾ ਨਾਲ ਲੈ ਕੇ ਆਈ। ਹਾਂਜੀ, ਪ੍ਰੋਗਰਾਮ ਵਾਲੇ ਉਹਨੇ ਸੂਟ ਵੀ ਟੰਗੇ ਦੀ ਪਿੱਛੇ ਕੰਨ ਤੇ। ਮੈਂ ਕਿਹਾ ਮੈਨੂੰ ਕੋਈ ਜਗ੍ਹਾ ਹੀ ਚਾਹੀਦੀ ਆ, ਮੈਂ ਟੀਕਾ ਵੀ ਘਰ ਲਵਾ ਲਓ। ਮੈਨੂੰ ਉਹਨੇ 4 ਖੁਰਾਕਾਂ ਦਿੱਤੀਆਂ, ਮੈਂ ਕਿਹਾ ਇੱਕ ਸਵੇਰ ਖਾਣੀ, ਇੱਕ ਦੁਪਹਿਰ, ਇੱਕ ਸ਼ਾਮ, ਤੇ ਚੌਥੀ ਕਹਿੰਦੇ ਜਦੋਂ ਦਿਲ ਕਰੇ ਖਾ ਲਈ ਭਾਈ। ਮੈਂ ਅੱਛਾ ਤੈਨੂੰ ਹੁੰਦੀਆਂ ਵਾ। ਸਾਜੀ ਫਿਰ ਜਿਹੜਾ ਮਰੀਜ਼ ਸਹੀ ਹੁੰਦਾ, ਉਹਦੀ ਪਸੰਦ ਦੇ ਗਾਣੇ ਤੇ ਡਾਂਸ ਵੀ ਕਰਕੇ ਦਿਖਾਉਂਦਾ ਸੀ ਉਹਨੂੰ।
ਨਹੀਂ ਯਾਰ, ਮੈਂ ਫਸ ਰਿਹਾ ਕਿ ਇੱਕ ਮਿਸਾਲ ਆ, ਇੱਕ ਪੂਰਾ ਜਨਾਬ ਜੀ ਮੰਜ਼ਰ ਬਣਿਆ ਕਿ ਵੀ ਵੱਡਾ ਕੋਈ ਡਾਕੂ, ਕੋਈ ਬੰਦਾ ਕ੍ਰਿਮੀਨਲ ਫੜ ਕੇ ਲੈਂਦਾ ਤੇ ਉਹਨੂੰ ਕਿਹਾ ਵੀ ਰਾਤ ਨੂੰ ਇਹਨੂੰ ਨਾ ਮਨਾ, ਤੇ ਉਹ ਹੁਣ ਇੱਕ ਰੂਮ ਦੇ ਵਿੱਚ ਕਾਲ ਕੋਠਰੀ ਦੇ ਵਿੱਚ ਉੱਥੇ ਉਹ ਡਾਕੂ ਆ ਤੇ ਉਹ ਪੁਲਿਸਾਂ ਲਾਓ, ਤੇ ਉੱਥੇ ਕੀ ਬਣੇਗਾ? ਮੈਂ ਹਿਸਾਬ ਕਰ ਇਹ ਲਾ ਰਿਹਾ। ਉਸਤਾਦ ਜੀ, ਇਹ ਵਾਕਿਆ ਆਇਆ ਸੀ ਅਖਬਾਰ ਦੇ ਵਿੱਚ, ਇੱਕ SHO ਖਵਾਜਾ ਸਰਾਜ ਸੀ, ਬੜਾ ਵੱਡਾ ਡਾਕੂ ਫੜ ਕੇ ਲਿਆ ਤੇ ਰਾਤ ਨੂੰ ਉਹਨਾਂ ਨੇ ਹਵਾਲਾਤ ਦੇ ਵਿੱਚ ਹਨੇਰਾ ਕਰਕੇ ਉਹ ਖਵਾਜਾ ਸਰਾਜ ਨੇ SHO ਨੇ ਆਪ ਗਾਣਾ ਕੀਤਾ, ਮਿਲੇਗਾ ਜ਼ੁਲਮ ਦਾ ਬਦਲਾ। ਉਹ ਫਰੈਂਡ ਦੇ ਬਾਅਦ ਐਂਡ ਤੇ ਆਇਆ ਢੇ ਉੱਥੇ ਕੋਈ ਮੰਨਿਆ, ਉਹ ਕਹਿੰਦਾ ਹਾਂ ਮੈਂ ਕੀਤਾ ਵਾ। ਨਹੀਂ ਯਾਰ, ਅਸੀਂ ਤਾਂ ਨਹੀਂ ਇਹ ਵਾਕਿਆ ਕੋਈ ਵੀ ਸੁਣਿਆ। ਯਾਰ ਕੀ ਹੈ ਯਾਰ? ਨਹੀਂ ਉਸਤਾਦ ਜੀ, ਮੈਂ ਨਹੀਂ ਇਹੋ ਜਿਹਾ ਸੁਣਿਆ, ਲੇਕਿਨ ਸਾਨੂੰ ਇੰਨਾ ਪਤਾ ਕਿ ਬੜੇ ਨਰਮ ਦਿਲ ਹਾਂਜੀ। ਕਾਲੂ ਤੇਰੇ ਨਾਲ ਕੋਈ ਤਲਕ ਹੈ? ਕੋਈ ਤੁਹਾਡੇ ਮਹੱਲੇ 'ਚ ਕੋਈ ਹਿਸਾਬ ਕਿਤਾਬ, ਕੋਈ ਤੁਹਾਡਾ ਕੋਈ ਉਸਤਾਦ ਜੀ ਮੇਰੇ ਕੋਲ ਇੱਕ ਆਇਆ ਸੀ ਡੂਮਾ ਦੇ ਸ਼ਾਗਿਰਦ। ਲੈ ਹਾਂਜੀ, ਉਹ ਇੱਕ ਦਿਨ ਮੈਂ ਫੋਨ ਕੀਤਾ, ਮੈਂ ਕਿੱਥੇ ਜਲਦੀ ਪਹੁੰਚੋ, ਫੰਕਸ਼ਨ ਵਾਲੇ ਸੂਟ 'ਚ ਕੰਮ ਤੇ ਆ ਗਿਆ। ਉਹਦਾ ਘੱਗਰਾ ਜਾਂ ਲੂਮ 'ਚ ਆ ਗਿਆ, ਉਹ ਮੈਨੂੰ ਪੈਸੇ ਪੈ ਗਏ ਘੱਗਰੇ ਦੇ। ਖੁਸਰੇ ਦੀ ਇੱਕ ਸਾਈਡ ਸਾਰੀ ਵਿਚਾਰੀ ਲੂਮ 'ਚ ਆ ਗਈ, ਹੁਣ ਅੱਧਾ ਖੁਸਰਾ ਵਾ। ਹੁਣ ਹਰ ਚੀਜ਼ ਨੂੰ ਅੱਧੀ ਸ਼ੈ ਮਿਲਦੀ ਹੈ। ਹਾਫ ਖੁਸਰਾ ਲੂਮ 'ਚ, ਜਾਂ ਲੂਮ ਵੀ ਹੁਣ ਸਹੀ ਚੱਲਦੀ, ਲੂਮ ਠੈਕ 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 ਕਰਦੀ ਹੈ। ਨਹੀਂ, ਹਕੀਕਤ ਬਾਤ ਸਾਹਿਬ ਜੀ ਸ਼ਾਗਿਰਦ ਸੀ ਮੇਰੇ ਕੋਲ। ਜੀ ਕਸਮ ਵਾਲੀ ਗੱਲ ਹੈ ਜੀ। ਓਏ ਉਹ ਜਿਸ ਲੂਮ ਤੇ ਕੰਮ ਕਰਦਾ ਉੱਥੇ ਸਾਦੀ ਕਾਟਨ ਵੀ ਬਣਦੀ ਹੈ ਨਾ, ਤੇ ਪਿਛਲੀ ਸਾਈਡ ਤੋਂ ਫੁੱਲ ਡਿਜ਼ਾਈਨ ਵਾਲੇ ਕੁੜਤੇ ਬਣ ਨਿਕਲੀ ਆ ਰਹੇ। ਵੈਸੇ ਯਾਰ ਅਸੀਂ ਲੋਕ, ਸਾਡਾ ਮੁਆਸ਼ਰਾ ਇਹਨਾਂ ਨੂੰ ਮਤਲਬ ਅਜੀਬ ਜਿਹਾ ਇੱਕ ਹਿਸਾਬ ਕਿਤਾਬ ਲਾਉਂਦਾ, ਹਾਲਾਂਕਿ ਇਹਨਾਂ ਦੇ ਜਜ਼ਬਾਤ ਨੇ, ਇਹਨਾਂ ਦਾ ਵੀ ਦਿਲ ਕਰਦਾ, ਇਹ ਵੀ ਖਾਂਦੇ ਪੀਂਦੇ ਨੇ। ਪੂਰਾ ਇਨਸਾਨ, ਮੁਕੰਮਲ ਇਨਸਾਨ, ਜਿੱਦਾਂ ਇੱਕ ਇਨਸਾਨ ਦੀ ਨੇਚਰ ਹੁੰਦੀ ਹੈ, ਇਨਸਾਨ ਦਾ ਸ਼ੌਕ ਹੁੰਦਾ, ਇਨਸਾਨ ਦਾ ਆਪਣਾ ਆਪਣਾ ਮੂਡ ਹੁੰਦਾ ਲਹਿਦਾ ਹਰ ਬੰਦੇ ਦਾ, ਲੇਕਿਨ ਅਸੀਂ ਇਹਨਾਂ ਨੂੰ ਯਾਰ ਇੱਕ ਲਹਿਦਾ ਹੀ ਮਖਲੂਕ ਜਿਹਾ ਨਾ ਇੱਕ ਡਿਕਲੇਅਰ ਕਰ ਦਿੱਤਾ ਕਿ ਯਾਰ ਇਹ ਖਵਾਜਾ ਸਰਾਜ। ਉਸਤਾਦ ਜੀ ਬੜੀ ਮੁਹੱਬਤ ਕਰਦੇ, ਬੜਾ ਪਿਆਰ ਕਰਦੇ, ਇੱਜ਼ਤ ਬੜੀ ਕਰਦੇ ਆ। ਇਹਨਾਂ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਹਰ ਤਰੀਕੇ ਦੇ ਨਾਲ, ਹਰ ਤਰ੍ਹਾਂ ਦਾ। ਉਹ ਭਾਈ ਲਵ ਸਟੋਰੀਆਂ ਬੜੀਆਂ ਮਸ਼ਹੂਰ ਨੇ ਖਵਾਜਾ ਸਰਾਜ ਦੀ ਤੇ ਬੰਦੇ ਦੀ। ਆ ਹੁਣ ਇੱਕ ਸ਼ਾਦੀ ਹੋਈ ਉਸਤਾਦ ਜੀ ਪਿਛਲੇ ਦਿਨਾਂ ਮਤਲਬ ਮਾਰਨ ਮਰਾਉਣ ਤੱਕ ਗੇਮਾਂ ਗਈਆਂ ਨੇ। ਸੱਚਾ ਪਿਆਰ ਕਰਦੇ ਆ, ਸੱਚਾ ਪਿਆਰ, ਕਿ ਉਹ ਬੰਦੇ ਨੇ ਦੇਖ ਲਿਆ ਨਾ ਕਿ ਵੀ ਮੇਰਾ ਜਿਹੜਾ ਮੇਰੀ ਜਿਹੜੀ ਖਵਾਜਾ ਸਰਾਜ, ਮਤਲਬ ਮੇਰਾ ਜਿੰਨਾ ਮੈਂ ਪਿਆਰ ਕਰਦਾ, ਇਹ ਕਿਸੇ ਹੋਰ ਦੇ ਨਾਲ ਇਹਨੇ ਗੱਲ ਕੀਤੀ, ਉਹ ਕੁੱਟਦੇ ਵੀ ਨੇ। ਫੋਰਚੂਨਰ ਗਿਫਟ ਕੀਤੀ ਉਸਤਾਦ ਜੀ, ਮੂੰਹ ਵਿਖਾਈ ਦੀ ਰਸਮ ਦੇ ਵਿੱਚ। ਕਿੰਨੇ? ਖਵਾਜਾ ਸਰਾਜ। ਹੁਣ ਉਸਤਾਦ ਜੀ ਕਾਲੂ ਦਾ ਖਾਲੂ ਜਿਹੜਾ ਵਾ, ਉਹ ਖਵਾਜਾ ਸਰਾਜ ਸੀ, ਆਪਣੇ ਸਹੁਰੇ ਨਾਲ ਸੈੱਟ ਸੀ ਉਹ। ਨਾਲੇ ਉਸਤਾਦ ਜੀ ਇੱਕ ਗੱਲ ਹੋਰ, ਇਹ ਜਿੰਨੇ ਵੀ ਖਵਾਜਾ ਸਰਾਜ ਆ, ਜੋ ਵੀ ਅਸੀਂ ਡਿਸਕਸ ਕਰ ਰਹੇ ਹਾਂ, ਗੁਫ਼ਤਗੂ ਕਰ ਰਹੇ ਹਾਂ, ਅਸੀਂ ਕਿਸੇ ਨੂੰ ਟੀਕਰੇਟ ਨਹੀਂ ਕਰ ਰਹੇ ਉਸਤਾਦ ਜੀ, ਮਾਦਰ ਤੇ ਸਿਰਫ ਜਸਟ ਸ਼ੁਕਰ ਕਰ ਰਹੇ ਹਾਂ, ਸਾਰੇ ਸਾਡੇ ਭਰਾ ਵਾ। ਹਾਂਜੀ, ਤੁਹਾਡਾ ਬੜੀ ਨਹੀਂ ਯਾਰ, ਮੇਰੀ ਗੱਲ ਸੁਣੋ, ਮੈਂ ਤੇ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਭਾਈ ਨਾ ਉਹ ਕਿਹੜਾ ਕੋਈ ਰਿਬੋਟ ਨੇ, ਜਾਂ ਕੋਈ ਆਰਟੀਫੀਸ਼ੀਅਲ ਇਨਸਾਨ ਨੇ, ਜਾਂ ਕੋਈ ਉਹ ਮਤਲਬ ਉਹ ਇਨਸਾਨ ਨੇ ਯਾਰ, ਜੀਂਦੇ ਜਾਗਦੇ, ਉਹਨਾਂ ਦੀ ਪੂਰੀ ਖਵਾਹਿਸ਼ਾਤ ਨੇ, ਜਜ਼ਬਾਤ ਨੇ, ਭੁੱਖ ਲੱਗਦੀ, ਸੌਂਦੇ, ਯਾਨੀ ਪੂਰੇ ਇਨਸਾਨ ਨੇ ਯਾਰ, ਹਰ ਚੀਜ਼। ਬੜੇ ਅੱਛੇ ਲੋਕ। ਲੇਕਿਨ ਅੱਛਾ, ਜਦੋਂ ਇਨਸਾਨ ਨੇ ਤੇ ਫਿਰ ਉਹਨਾਂ ਦੇ ਨਾਲ ਕਿਸੇ ਨੂੰ ਮੁਹੱਬਤ ਵੀ ਹੋ ਸਕਦੀ ਹੈ। ਜਦੋਂ ਇਨਸਾਨ ਨੇ ਤੇ ਫਿਰ ਉਹਨਾਂ ਨੂੰ ਕਿਸੇ ਦੇ ਨਾਲ ਵੀ ਮੁਹੱਬਤ ਹੋ ਸਕਦੀ ਹੈ, ਔਰ ਉਹ ਮੁਹੱਬਤ ਪੀਕ ਲੈਵਲ ਤੇ ਵੀ ਜਾ ਸਕਦੀ ਹੈ। ਉਸ ਮੁਹੱਬਤ ਦੇ ਵਿੱਚ ਇਹ ਵੀ ਹੋ ਸਕਦਾ ਕਿ ਵੀ ਇੱਕ ਦੂਜੇ ਤੋਂ ਬਗੈਰ ਰਹਿ ਨਾ ਸਕਣ। ਸਮਝ ਰਹੇ ਹੋ ਨਾ? ਯਾਨੀ ਇੱਕ ਬੰਦੇ ਨੂੰ ਇੱਕ ਕੁੜੀ ਨਾਲ ਮੁਹੱਬਤ ਹੋ ਗਈ ਹੈ ਤੇ ਉਹ ਦੇਖਿਆ ਜਾਂਦਾ ਵੀ ਠੀਕ ਹੈ ਜੀ ਕੁੜੀ ਮੁੰਡੇ ਦੇ। ਅਗਰ ਇੱਕ ਨੂੰ ਖਵਾਜਾ ਸਰਾਣਾ ਹੋ ਗਈ ਆ, ਐਜ਼ ਏ ਇਨਸਾਨ ਉਹਦੀ ਨੇਚਰ ਅੱਛੀ ਲੱਗੀ, ਉਹਦੀ ਤਬੀਅਤ ਅੱਛੀ ਲੱਗੀ, ਤੇ ਉਹ ਪੂਰਾ ਮੁਆਸ਼ਰਾ ਉਹਨਾਂ ਦੋਵਾਂ ਦੇ ਪਿੱਛੇ ਪੈ ਜਾਂਦਾ, ਉਹਨੂੰ ਜ਼ਲੀਲ ਕਰਨ ਲੱਗ ਪੈਂਦਾ। ਉਸਤਾਦ ਜੀ, ਮੁਹੱਬਤ ਔਰ ਤਲਕਾਤ 'ਚ ਬੜਾ ਫਰਕ ਹੈ। ਮੁਹੱਬਤ ਕਿਸੇ ਨਾਲ, ਮੈਨੂੰ ਤੁਹਾਡੇ ਨਾਲ ਇਸ਼ਕ ਹੈ। ਲਓ, ਹਾਂ ਇਹੀ ਤੇ ਕਹਿ ਰਿਹਾ, ਮੈਨੂੰ ਤੁਹਾਡੇ ਨਾਲ ਮੁਹੱਬਤ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਮੇਰੇ ਨਾਲ ਖਰਾਬ ਹੋ, ਜਾਂ ਮੈਂ ਤੁਹਾਡੇ ਨਾਲ ਖਰਾਬ ਹਾਂ, ਜਾਂ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹ ਰਿਹਾ, ਜਾਂ ਤੁਸੀਂ ਮੇਰੇ ਨਾਲ ਚਾਹਦੇ। ਉਹ ਤੇ ਗੱਲ ਹੀ ਨਹੀਂ ਕੀਤੀ ਸਾਹ ਨੇ। ਉਹੀ ਕਰਨ, ਉਧਰ ਹੀ ਆਣ ਰਹੇ ਉਸਤਾਦ ਜੀ। ਤੁਹਾਡਾ ਮਕਸਦ ਹੈ ਕੀ ਉਸਤਾਦ ਜੀ? ਮੈਂ ਕਹਿ ਰਿਹਾ ਵੀ ਜਿੰਨੇ ਵੀ ਆਪਸ਼ਨ ਕੁੜੀ ਮੁੰਡੇ ਦੇ ਵਿੱਚ ਹੁੰਦੇ ਨੇ ਮੁਹੱਬਤ 'ਚ, ਠੀਕ ਹੈ, ਖਰਾਬ ਹੋਣ ਵਾਲਾ, ਸਹੀ ਹੋਣ ਵਾਲਾ, ਜਿਹੜੇ ਵੀ ਹੁੰਦੇ ਨੇ, ਉਹ ਵੀ ਤੇ ਇਨਸਾਨ ਨੇ ਯਾਰ। ਲੇਕਿਨ ਉਸਤਾਦ ਮੁਹਤਰਮ ਮਾਜ਼ਰਤ ਨਾਲ, ਲੇਕਿਨ ਦੇਖੋ ਨਾ ਫੈਸਲ ਸਾਹਿਬ, ਮੇਰੀ ਗੱਲ ਸੁਣੋ, ਤੁਸੀਂ ਇੱਕ ਲੜਕੀ ਨੂੰ ਦੇਖਦੇ ਹੋ ਕਿਤੇ, ਲੜਕੀਆਂ ਦਾ ਲਿਬਾਸ ਪਾਇਆ, ਮੇਕਅਪ ਕੀਤਾ, ਤੁਹਾਨੂੰ ਉਹਦੇ ਨਾਲ ਮੁਹੱਬਤ ਹੋ ਜਾਂਦੀ। ਇਸ ਤਰ੍ਹਾਂ ਹੀ ਖਵਾਜਾ ਸਰਾਜ ਵੀ ਲੜਕੀਆਂ ਦਾ ਲਿਬਾਸ ਪਾਉਂਦੇ ਨੇ, ਔਰ ਉਹ ਵੀ ਮਤਲਬ ਮੇਕਅਪ ਕੀਤਾ ਹੁੰਦਾ ਤੇ ਉਹਦੇ ਨਾਲ ਵੀ ਹੋ ਸਕਦੀ ਹੈ। ਲੇਕਿਨ ਨਹੀਂ ਉਸਤਾਦ ਜੀ, ਕਤਨ ਨਹੀਂ ਹੋ ਸਕਦੀ। ਹਾਂ, ਸਾਡੀ ਪਾਕ ਸਾਫ ਮੁਹੱਬਤ ਹੋ ਸਕਦੀ, ਅੱਛੀ ਦੋਸਤੀ ਹੋ ਸਕਦੀ, ਲੇਕਿਨ ਉਹ ਮੈਂ ਨਹੀਂ ਮੰਨਦਾ। ਭੈਣ ਪਾਕ ਸਾਫ ਹੋ ਸਕਦੀ, ਸਾਰਾ ਕੁਝ ਹੋ ਸਕਦਾ। ਉਹ ਪਾਕ ਸਾਫ ਤੇ ਫਿਰ ਕਈਆਂ ਦੀ ਕੁੜੀਆਂ ਦੇ ਨਾਲ ਵੀ ਨਹੀਂ ਹੁੰਦੀ,
ਕਈਆਂ ਕੁੜੀਆਂ ਦੀ ਮੁੰਡਿਆਂ ਦੇ ਨਾਲ ਵੀ ਨਹੀਂ। ਇਹ ਕਿਹੜੀ ਗੱਲ ਕਰ ਰਹੇ ਹੋ? ਕਿਉਂ ਨਹੀਂ ਉਸਤਾਦ ਜੀ? ਵੈਸੇ ਤੇ ਗੈਰ ਮਹਿਰਮ ਨੂੰ ਦੇਖਣਾ ਹੀ ਨਹੀਂ ਚਾਹੀਦਾ, ਅਸੀਂ ਕਦੋਂ ਵੇਖਦੇ? ਲੇਕਿਨ ਉਸਤਾਦ ਜੀ ਮੁਹੱਬਤ ਹੁੰਦੀ ਪਾਕ ਸਾਫ ਆ, ਜਿਹੜੀ ਪਾਕ ਸਾਫ ਨਾ ਹੋਵੇ ਮੁਹੱਬਤ ਨਹੀਂ ਹੁੰਦੀ। ਤਾਂ ਤਾੜੀਆਂ ਕਿਆ ਕਹਿੰਦੇ ਆ ਮਿੱਠਾ ਭਾਈ, ਕਿਆ ਕਹਿੰਦੇ ਆ? ਬਰਾਵੋ, ਵਾਹ ਵਾਹ ਵਾਹ, ਮਿੱਠਾ ਜੀ ਇਹ ਗੱਲਾਂ ਮੈਂ ਵਾਹ, ਆਪਣੀ ਵਾਹ। ਜ਼ਿੰਦਗੀ ਦੇ ਤਜਰਬੇ ਤੋਂ ਸਿੱਖੀਆਂ ਵਾ। ਓਹ ਇਸ ਹੋ। ਚੀਜ਼ ਨੇ ਮੈਂ ਕਿਹਾ ਸੀ ਚਲੋ ਕੋਈ ਨਹੀਂ ਤੁਹਾਡੀ ਗੱਲ ਮੁੱਕ ਜਾਏਗੀ, ਲੇਕਿਨ ਚਲੋ ਵਿੱਚ ਆਉਣਾ ਹੀ ਲੇਕਿਨ ਪਏਗਾ। ਗੱਲ ਇਹ ਹੈ ਕਿ ਮੇਰਾ ਨਜ਼ਰੀਆ ਇਹ ਹੈ ਕਿ ਮੁਹੱਬਤ ਜਿਹੜੀ ਹੁੰਦੀ ਨਾ, ਉਹ ਮੁਹੱਬਤ ਹੁੰਦੀ ਆ, ਉਹਦੇ 'ਚ ਪਾਕ ਸਾਫ ਤੇ ਗਲਤ ਤੇ ਸਹੀ ਵਾਲਾ ਆਪਸ਼ਨ ਨਹੀਂ ਹੁੰਦਾ, ਉਹ ਮੁਹੱਬਤ ਹੀ ਹੁੰਦੀ ਹੈ। ਔਰ ਨਾਲੇ ਉਸਤਾਦ ਜੀ ਇਹ ਅੱਜ ਕੱਲ੍ਹ ਦੀ ਮੁਹੱਬਤ ਜਿਹੜੀ ਨਾ, ਇਹ ਸਿਰਫ ਫਿਲਮਾਂ ਤੱਕ ਮਹਦੂਦ ਆ, ਠੀਕ ਹੈ ਨਾ। ਫਿਲਮ ਦੇਖ ਲਈ ਤਾਂ ਉਹਦੇ ਵਿੱਚ ਸਿਰਫ ਇੱਕ ਇਹ ਕਾਪੀ ਆ, ਸਹੀ ਮੁਹੱਬਤ ਕੋਈ ਵੀ ਨਹੀਂ ਕਰਦਾ ਹੈਗਾ ਅੱਜ ਕੱਲ੍ਹ ਦੇ ਦੌਰ 'ਚ। ਕਾਲੂ ਜੀ ਤੁਹਾਡੇ ਨਾਲ ਸਕੇ ਵਾਲਿदैन ਸੱਚੀ ਮੁਹੱਬਤ ਨਹੀਂ ਕੀਤੀ, ਮਜਬੂਰੀ ਨੂੰ ਪਾਲਣ ਰਹੇ ਸੀ ਤੁਹਾਨੂੰ। ਅਦੇ ਜੀ ਉਸਤਾਦ ਜੀ, ਇਹ ਕਾਲੂ ਦੀ ਗੱਲ ਨਾਲ ਪਾਇਣ ਸਹਿਮਤ ਹਾਂ। ਸੱਚੀ ਮੁਹੱਬਤ ਇਹਨੂੰ ਕਹਿੰਦੇ ਨੇ, ਪਾਕ ਸਾਫ ਮੁਹੱਬਤ ਮੇਰੇ ਹਿਸਾਬ ਨਾਲ ਇਹਨੂੰ ਕਹਿੰਦੇ ਨੇ। ਪਾਕ ਸਾਫ ਮੁਹੱਬਤ ਉਹਨੂੰ ਕਹਿੰਦੇ ਨੇ ਕਿ ਦੂਸਰਾ ਬੰਦਾ ਨਾ ਵਿੱਚ ਹੋਵੇ, ਬਾਹਰ ਮੂੰਹ ਨਾ ਮਾਰਦੇ ਫਿਰੋ। ਹਾਂਜੀ, ਇਹ ਵਾਹ, ਸਿਰਫ ਵਾਹ, 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 ਦਰਜਨਾਂ ਦੇ ਉਸਤਾਦ ਹਿਸਾਬ ਨਾਲ ਜੀ, ਇਹ ਗੱਲ। ਅਗਰ ਦੋਵੇਂ ਇੱਕ ਦੂਜੇ ਨਾਲ ਸਿੰਸੀਅਰ ਨੇ, ਇੱਕ ਦੂਜੇ ਨੂੰ ਆਪਣੇ ਆਪ ਨੂੰ ਇੱਕ ਦੂਜੇ ਦਾ ਸਿਰਫ ਸਮਝਦੇ ਨੇ, ਇੱਕ ਦੂਜੇ ਦੀ ਮਲਕੀਅਤ ਸਮਝਦੇ ਨੇ ਇੱਕ ਦੂਜੇ ਨੂੰ, ਤੇ ਉਹਦੇ ਵਿੱਚ ਜੋ ਕੁਝ ਵੀ ਆ ਭਾਵੇਂ ਉਹ ਪਾਕ ਸਾਫ ਹੀ ਆ। ਇਹਨੂੰ ਹੀ ਪਾਕ ਸਾਫ ਕਹਿੰਦੇ ਨੇ। ਉਸਤਾਦ ਜੀ ਪਤਾ ਕੀ ਗੱਲ, ਐਵੇਂ ਮੇਰਾ ਦਿਮਾਗ ਖਰਾਬ ਹੋ ਜਾਣਾ, ਹੋਰ ਪਾਸੇ ਚਲੇ ਜਾਣਾ ਜੀ। ਭਾਈ ਸਾਹਿਬ ਤੇਰਾ ਤਾਂ ਪਤਾ ਥੱਲੇ ਕੀ ਕੋਈ ਨਹੀਂ ਯਾਰ। ਭਾਵੇਂ ਬਹੁਤਾ ਜਜ਼ਬਾਤੀ ਨਹੀਂ ਹੋਣਾ, ਮੈਂ ਫੈਸਲ ਨੂੰ ਛੇੜ ਰਿਹਾ, ਐਵੇਂ ਮੇਰੇ ਤੇ ਫਤਵਾ ਨਹੀਂ ਲਾ ਦੇਣਾ ਕੋਈ। ਦੇਖੋ ਨਾ, ਹੁਣ ਕਾਲੂ ਦੀ ਗੱਲ ਸਹੀ ਹੈ ਕਿ ਮੁਹੱਬਤ ਜਿਹੜੀ ਇਹ ਫਿਲਮਾਂ ਦੇ ਵਿੱਚ ਹੀ ਲੱਭਦੀ, ਐਂਡ ਤੇ ਇਹ ਤੇ ਉਹ ਫਲਾਣ ਬਣਾ। ਇਹਦੀ ਗੱਲ ਤੇ ਮੈਂ ਸਹਿਮਤ ਹਾਂ, ਕਿਉਂਕਿ ਉਸਤਾਦ ਜੀ ਆ ਜਿਹੜਾ ਤਕੀਆ ਪਿੱਲੋ, ਠੀਕ ਹੈ, ਜਿਹਨੂੰ ਅਸੀਂ ਤਕੀਆ ਕਹਿੰਦੇ, ਉਹ ਤੁਸੀਂ ਫਿਲਮਾਂ 'ਚ ਵੇਖਿਆ, ਉਹ ਫਿਲਮਾਂ 'ਚ ਹੀ ਤੁਸੀਂ ਵੇਖਿਆ ਹੋਏਗਾ। ਉਹ ਜਦੋਂ ਇੰਝ ਕਰਕੇ ਤਕੀਆ ਮਾਰਦੇ ਤੇ ਉਹ ਫੁਆਰ ਜੀ ਉੱਡਦੀ ਏ। ਹਾਂ, ਇਹ ਖੁਦਾ ਜਾਣਦਾ, ਸਾਡੇ ਵਾਲਾ ਤਕੀਆ ਮਾਰ ਕੇ ਤੇ ਵੇਖੋ, ਕੋਈ ਵੀ ਆਪਣੇ ਕਮਰੇ 'ਚੋਂ ਕੱਢ ਲਓ, ਮਿੱਠੇ ਦੇ ਕਮਰੇ 'ਚੋਂ, ਓਏ ਤੋੜ ਹੋ ਜਾਂਦੇ ਬੰਦੇ ਤੇ। ਉਹ ਸਾਡੇ ਵਾਲਿਆਂ ਸਰਾਣਿਆਂ ਦੇ ਵਿੱਚ ਤਕੀਆਂ ਦੇ ਵਿੱਚ ਰੂੰ ਜਿਹੜਾ ਪਾਈਆ ਉਹ ਮੈਲ 3-3 ਕਿਲੋ ਆ। ਨਹੀਂ ਰਾਹ ਕੋਈ ਨਹੀਂ ਯਾਰ, ਤੇਲ ਲੱਗੇ ਆ। ਚਨੁਕਣਾ ਤੇ ਨੂੰ ਹੋਇਆ ਪਿਆ ਵਾ। ਤੂੰ ਨਵਾਂ ਤਕੀਆ ਲਿਆ ਕੇ ਮੇਰੇ ਸਿਰ 'ਚ ਮਾਰ, ਉਹ ਫੁਆਰ ਨਹੀਂ ਉੱਡੇਗੀ, ਮੈਨੂੰ ਚੱਕਰ ਆਉਣ ਲੱਗ ਪੈਣੇ। ਹੁਣ ਉਸਤਾਦ ਜੀ ਸੁਣ ਲਓ, ਮੁਹੱਬਤ ਦੀ ਗੱਲ ਸੁਣ ਲਓ। ਮੈਂ ਆ ਪਿਛਲੇ ਵੈਲੈਂਟਾਈਨ ਡੇ ਤੇ ਮੈਂ ਲਾਲੇ ਨੂੰ ਐ ਕਰਕੇ ਫੁੱਲ ਦਿੱਤਾ, ਉਹਨੇ ਕਹਾ ਛਾੜ ਥੱਲੇ 100 ਰੁਪਿਆ ਤੂੰ ਚੱਕਿਆ ਵਾ। ਲੈ ਉਹ ਮੈਂ ਕਹਾ ਫੁੱਲ ਤਾਂ ਲੈ ਲਾ, ਤੇ ਤੂੰ ਤਾਂ ਬੱਕਰਾ ਹੀ ਲੈ, ਛਾੜ ਥੱਲੇ 100 ਤੂੰ ਚੱਕਿਆ, ਮੈਂ ਤੇਰਾ 100 ਕੀ ਕਰਨਾ। ਮੈਂ ਮੁਹੱਬਤ ਜਜ਼ਬਾਤ ਇਹ ਫਿਲਮਾਂ ਤੱਕ ਮਹਦੂਦ ਆ ਉਸਤਾਦ ਜੀ। ਯਾਰ ਵੇਖਣਾ ਡੁੱਬ ਕੇ ਮਰ ਜਾਣਾ। ਮੈਂ ਹੁਣ ਤੈਨੂੰ ਕੀ ਕਵਾਂ, ਕਦੇ ਤੈਨੂੰ ਤੌਫੀਕ ਹੋਈ ਕਿ ਆਪਣੀ ਅੰਮੀ ਨੂੰ ਫੁੱਲ ਦੇਵੇਂ, ਓ ਯਾਰ ਉਹ ਆਪਣੇ ਫਾਦਰ ਸਾਹਿਬ ਨੂੰ ਫੁੱਲ ਦੇਵੇਂ? ਉਹ ਭਾਈ ਫੈਸਲ ਨੇ ਮੇਰੀ ਗੱਲ ਸੁਣ ਲਓ, ਮੈਂ ਉਹਨਾਂ ਵਾਸਤੇ ਬੁਕੇ ਦੇਣ ਨੂੰ ਵੀ ਤਿਆਰ ਹਾਂ, ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਮੈਂ ਇੱਕ ਆਪਣੀ ਫੀਲਿੰਗ ਜ਼ਾਹਰ ਕੀਤੀ ਫਿਲਮ ਦੇਖ ਕੇ। ਉਹ ਨਹੀਂ ਫੀਲਿੰਗ ਉਹ ਯਾਰ ਤੂੰ ਕਿਤੇ ਕਾਲੂ ਨੂੰ ਬਾਹਰ ਜਾ ਕੇ ਪੁੱਛੀ। ਫੈਸਲ ਸਾਹਿਬ ਮੇਰੀ ਗੱਲ ਸੁਣੋ, ਜਿਹੜੀ ਚੀਜ਼ ਜਿੱਥੇ ਵਾਸਤੇ ਜਿਸ ਰਿਸ਼ਤੇ ਵਾਸਤੇ ਬਣੀ ਉੱਥੇ ਹੀ ਬਣਦੀ ਹੈ। ਹੁਣ ਤੁਸੀਂ ਮਤਲਬ ਤੁਸੀਂ ਇੱਕ ਪਿਆਰ ਦੇ ਨਾਲ ਬੀਵੀ ਵਾਸਤੇ ਗਜਰੇ ਫੁੱਲ ਲੈ ਗਏ, ਹੁਣ ਮਾਂ ਵਾਸਤੇ ਵੀ ਉਹੀ ਲੈ ਜਾਵੇ ਬੰਦਾ? ਹਾਂਜੀ ਬਿਲਕੁਲ ਉਸਤਾਦ ਜੀ। ਉਹ ਨਹੀਂ ਬੇਵਕੂਫ ਕਿਉਂ ਮੈਂ ਆਪਣੀ ਵਾਈਫ ਨੂੰ ਵੈਲੈਂਟਾਈਨ ਡੇ ਤੇ ਫੁੱਲ ਦਿੱਤਾ, ਮੈਂ ਆਪਣੀ ਅੰਮੀ ਨੂੰ ਵੀ ਬੁੱਕਾ ਦਿੱਤਾ। ਓਕੇ ਵੈਲੈਂਟਾਈਨ ਡੇ ਠੀਕ ਹੈ, ਲੇਕਿਨ ਬਾਕੀ ਮਾਮਲਾਤ ਬਹੁਤ ਸਾਰੇ ਐਸੇ ਹੁੰਦੇ ਨੇ, ਠੀਕ ਹੈ ਨਾ, ਜਿਹੜੀ ਉਹਦੀ ਕੈਟਾਗਰੀ ਦਾ ਫਰਕ ਹੁੰਦਾ ਯਾਰ, ਐਵੇਂ ਹੀ। ਫੈਸਲ ਭਾਈ ਨੇ ਵੀ ਆਪਣੇ ਅੱਬੂ ਨੂੰ ਕਿਹਾ ਲਵ ਯੂ, ਕਹਿੰਦੇ ਅੱਜ ਅਪ੍ਰੈਲ ਫੂਲ ਤਾਂ ਨਹੀਂ। ਨਹੀਂ ਪਰ ਫੈਸਲ ਕਿਹਾ ਪਾਪਾ ਆਈ ਲਵ ਯੂ, ਉਹ ਕੋ ਕਹਿੰਦੇ ਮੈਂ ਤੈਨੂੰ ਗੱਲ ਦੱਸਾਂ, ਕਹਿੰਦੇ ਹਾਂਜੀ, ਕਹਿੰਦੇ ਮੈਂ ਤੇਰਾ ਅੱਬੂ ਹੀ ਨਹੀਂ ਹੈਗਾ। ਉਹ ਕੈਮਰੇ ਦੇਖ ਕੇ ਹੱਥ ਲਾ ਦੇ, ਪ੍ਰੈਂਕ ਹੋ ਗਿਆ। ਲੇਕਿਨ ਉਸਤਾਦ ਜੀ ਮੈਂ ਮਾਦਰਤ ਨਾਲ ਮੈਂ ਡਿਫਰੈਂਟ ਜਿਹਾ ਹੈਗਾ ਵਾਂ, ਬਹੁਤ ਮੇਰੀ ਬਸ ਸਲਾਹ ਕਰਦਿਆ ਕਰੋ, ਅਗਰ ਮੈਂ ਰੋਂਗ ਹੋਵਾਂ, ਲੇਕਿਨ ਮੈਂ ਰਾਈਟ ਹੁੰਦਾ ਵਾਂ। ਭਾਈ ਫੈਸਲ ਤੁਹਾਡੇ ਵਰਗੇ ਮਸਤ ਨੂੰ 20 ਰੁਪਏ ਦਿਓ ਨਾ, ਪੂਰੇ ਮਹੱਲੇ ਦੀ ਗੱਲਾਂ ਦੱਸ ਦਿੰਦੇ, ਉਹਦੇ ਘਰ ਲੋ ਕੀ ਜੋ ਤੁਸੀਂ ਡਿਫਰੈਂਟ ਹੀ ਹੋ। ਚਲੋ ਅੱਲਾ ਖੈਰ ਕਰੇਗਾ, ਮਿਠਾਈ ਖੁਸ਼ ਰਹੋ। ਯਾਰ ਕੀ ਬਕਵਾਸ ਵਿੱਚ ਆਪਣੀ ਕਹਿੰਦਾ ਯਾਰ, ਕਿਉਂ ਨਾ ਮਾਰਦਾ ਉਸਤਾਦ ਜੀ? ਤੁਹਾਡੇ ਵਰਗੇ ਮਸਤ ਵੱਡੀ ਮੋਟੀ ਮਿਰਚ ਨਹੀਂ ਤੇ ਉਹ ਵੀ ਖਾਏ ਨੇ ਕੱਚੀ ਕੱਚੀ। ਸਹੀ ਗੱਲ ਇਦਾਂ ਦੇ ਮਸਤ ਨੇ ਨਾ ਸ਼ਿਮਲਾ ਮਿਰਚ ਹਾਂਜੀ, ਇਦਾਂ ਦੇ ਮਸਤ ਨੇ ਪੂਰੇ ਲਾਰਜ ਪੀਜ਼ੇ ਦਾ ਘੁੱਗੂ ਕੀਤਾ ਹੁੰਦਾ, ਮਜ਼ਾ ਆ ਗਿਆ। ਉਹ ਬਗੈਰ ਤਾਂ ਲਾਰਜ ਪੀਜ਼ਾ ਤੇ ਅੱਗੇ ਹੀ ਘੁੱਗੂ ਹੁੰਦਾ ਵਾ, ਉਹਨੂੰ ਘੁੱਗੂ ਕਰਨਾ। ਐਂ ਕਰਕੇ ਆ ਸਿਰਫ ਉਸਤਾਦ ਜੀ ਸੁਣਿਆ ਕਰੋ, ਬਸ ਐਪਰੀਸ਼ੀਏਟ ਕਰਿਆ ਕਰੋ, ਐਵੇਂ ਨੁਕਸਾਨ ਕੱਢਿਆ ਕਰੋ, ਬਸ ਉਹਦਾ ਕੰਮ ਹੀ ਹੈ ਵੇ ਉਹਨੇ ਬੋਲੀ ਜਾਣਾ। ਉਹ ਕਹਿੰਦੇ ਮੈਂ ਡਿਫਰੈਂਟ ਆ, ਤੁਸੀਂ ਕਿੱਦਾਂ ਡਿਫਰੈਂਟ ਹੋ ਦੱਸੋ? ਬੇਟਾ ਜੀ ਬਿਲਕੁਲ ਤੁਹਾਡੀ ਨੇਚਰ ਮੇਰੀ ਨੇਚਰ 'ਚ ਬੜਾ ਫਰਕ ਹੈ, ਲੇਕਿਨ ਉਸਤਾਦ ਜੀ ਸੱਚੀ ਮੁੱਚੀ ਮੇਰੀ ਜ਼ਿੰਦਗੀ ਮੈਨੂੰ ਕਿਸੇ ਹੋਰ ਮੋੜ ਤੇ ਲੈ ਕੇ ਜਾ ਰਹੀ ਹੈ। ਉਹ ਕਿਹੜੇ ਮੋੜ ਤੇ ਲੈ ਗਈ ਭਾਈ ਫੈਸਲ, ਕਿਹੜੇ ਮੋੜ ਤੇ ਜੇਬ ਕੱਟੀ ਗਈ ਤੇਰੀ ਯਾਰ? ਉਹ ਨਹੀਂ ਅਸੀਂ ਪਰੇਸ਼ਾਨ ਹੋਏ ਆ, ਸਾਨੂੰ ਦੱਸ ਦੇ ਕਿਹੜਾ ਮੋੜ ਆ। ਮੈਂ ਉਸਤਾਦ ਜੀ ਕੁਛ ਸੋਚਦਾ ਹੁੰਦਾ ਕੁਛ ਤੇ
ਓਪੀਟਟ ਹੁੰਦਾ, ਓਪੀਟਟ ਆਪੋਜ਼ਿਟ ਹੋ ਰਿਹਾ ਜ਼ਿੰਦਗੀ ਦੇ ਵਿੱਚ। ਭਾਈ ਫੈਸਲ ਵਰਗਾ ਬੰਦਾ ਨਾ ਇੱਕ ਅਣਜਾਣ ਬੰਦੇ ਕੋਲ ਲਿਫਟ ਲੈ ਕੇ ਕੋਈ ਪਿੱਛੇ ਹੋ ਜਾ ਮੈਂ ਚਲਾਉਣੀ ਯਾਰ ਉਹਦੀ ਗੱਡੀ ਉਹਨੂੰ ਚਲਾਉਣ ਦੇ ਉੱਤੇ ਚੇਂਜ ਕੀਤੀ ਕਿਤੇ ਤੇਰਾ ਕੀ ਬਣ ਲੈਣਾ ਸੀ, ਨਹੀਂ ਤੇ ਤੂੰ ਐਵੇਂ ਕਹਿ ਸਕਦਾ ਸੀ ਹੁਣ ਭਾਜੀ ਮੈਂ ਚਲਾਵਾਂ। ਠੀਕ ਹੈ। ਅੱਛਾ ਉਸਤਾਦ ਜੀ, ਮਾਜ਼ਰਤ ਨਾਲ ਇੱਕ ਛੋਟੀ ਜਿਹੀ ਡਿਸਕਸ ਕਰਨੀ ਸੀ ਕਿ ਸਭ ਤੋਂ ਪਹਿਲੇ ਨੰਬਰ ਤੇ ਆਪਣੀ ਗ੍ਰਿਫਤ ਤੇ ਮਜ਼ਬੂਤ ਰੱਖਣੀ ਚਾਹੀਦੀ ਹੈ। ਠੀਕ ਹੈ। ਉਸ ਤੋਂ ਬਾਅਦ ਉਸਤਾਦ ਜੀ ਇੱਕ ਦੋ ਮਸ਼ਵਰੇ ਲੈਣੇ ਸੀ, ਅਗਰ ਤੁਸੀਂ ਮਾਈਂਡ ਨਾ ਕਰੋ, ਕਿਉਂਕਿ ਚੈਨਲ ਦੇ ਵਾਲੇ ਨਾਲ ਤੁਸੀਂ ਮਸ਼ਵਰਾ ਦੇ ਸਕਦੇ ਹੋ। ਅੱਛਾ ਹੈਲੋ ਜੀ ਬਾਜੀ ਠੀਕ ਆ ਉਸਤਾਦ ਜੀ। ਆ ਪਿੱਛੇ ਕੈਮਰੇ ਨਾਲ 2 ਰਹਿ ਜਾਣੇ ਆ। ਉਸਤਾਦ ਜੀ ਮੇਰਾ ਯਾਰ ਨਹੀਂ, ਤੁਸੀਂ ਜਾਣਦੇ ਹੋ ਬਾਬਰ ਨੂੰ। ਅੱਛਾ ਮੈਂ ਕਿਹਾ ਤੁਸੀਂ ਤੁਸੀਂ ਬਣਾਉਣ ਲੱਗੇ। ਮੈਂ ਤੁਹਾਨੂੰ ਦੱਸਦਾ, ਕੁਝ ਲੋਕ ਨਾ ਐਡੇ ਐਡੇ ਪਿਆਰ ਵਾਲੇ ਕਮੈਂਟ ਕਰ ਦਿੰਦੇ ਨੇ, ਇਦਾਂ ਇਦਾਂ ਦੇ ਕਮੈਂਟ ਕਰ ਦਿੰਦੇ ਨੇ ਕਿ ਮੈਂ ਸੋਚੀ ਪੈ ਜਾਂਦਾ। ਯਕੀਨ ਕਰ ਕੀ ਕੀਤਾ ਹੈ? ਆ ਬੰਦੇ ਇੱਕ ਨੇ ਕਮੈਂਟ ਕੀਤਾ ਲਾਈਕ, ਮਤਲਬ ਮੈਂ ਤੁਹਾਨੂੰ ਵੈਸੇ ਚਲੋ ਦੱਸ ਦਿੰਦਾ। ਉਹਨੇ ਕਿਹਾ ਜੀ ਮੈਂ ਉਸ ਦਿਨ ਤੋਂ ਡਰਦਾ, ਕਾਸ਼ ਮੇਰੀ ਜ਼ਿੰਦਗੀ ਦੇ ਵਿੱਚ ਉਹ ਦਿਨ ਨਾ ਆਵੇ ਕਿ ਮੈਂ ਦੇਖਾਂ ਕਿ ਸਜਾਦ ਜਾਨੀ ਟੀਮ ਸਾਰੀ ਲੈਦਾ ਹੋ ਗਈ। ਆਹ ਅੱਲਾ ਕਰੇ ਜਿਹਦਾ ਦਿਨ ਕਦੇ ਵੀ ਨਹੀਂ ਆਏਗਾ। ਇਨਸ਼ਾਅੱਲਾ ਕਦੇ ਵੀ ਨਹੀਂ ਇਨਸ਼ਾਅੱਲਾ ਤਾਲਾ ਦਿਨ ਆਏਗਾ। ਫੈਸਲ ਰਾਮੇ ਕੱਲਾ ਟੀਮ ਹੈਗਾ, ਮੇਰੀ ਮਾਂ ਦੀ ਦੁਆ ਜੇ, ਮੈਂ ਆਪਣੇ ਉਸਤਾਦ ਦੇ ਨਾਲ ਹਾਂ। ਓਏ ਇਹ ਮੁਨਾਫਿਕਾਂ ਦਾ ਨਹੀਂ ਪਤਾ ਮੈਨੂੰ। ਅਗਰ ਤੁਹਾਡੀ ਮਾਂ ਦੀ ਦੁਆ, ਮੇਰੀ ਮਾਂ ਬੰਬ ਬੰਨ ਕੇ ਭੇਜਦੀ ਉਹ ਭਾਈ ਫੈਸਲੇ ਮੇਰੇ ਨਾਲ ਪਿੱਛੇ ਗਿਣੇ ਗੁਣੇ ਜਾਇਆ ਕਰੋ ਮਨਾਫ। ਨਹੀਂ ਮੇਰੀ ਮਾਂ ਨੇ ਕਸ਼ੈਂਟੇ ਮਾਰੇ ਆ। ਮੈਨੂੰ ਅੱਜ ਵੀ ਉਹ ਉਸਤਾਦ ਜੀ, ਉਹ ਜਿਹੜਾ ਨਹੀਂ, ਉਹ ਇੰਡੀਆ ਦਾ ਜਿਹੜਾ ਸੀ ਯਾਰ, ਉਹ ਕੀ ਨਾਮ ਸੀ ਉਹਦਾ? ਪਤਾ ਨਹੀਂ ਭਾਈ, ਤੁਸੀਂ ਗੱਲ ਕੀਤੀ ਆਪ ਦੱਸੋ। ਅਭੀ ਮੈਂ ਠੇਕਾ ਲਿਆ। ਕੱਲੀ ਟੀਮ ਤੂੰ ਹਰਨੂਸ ਹਰਨੂਰ। ਆਹੋ 54 ਹਰਨੂਰ ਭਾਜੀ ਦੀ ਵਾਲਦਾ ਦੇ ਨਾਲ ਉਸਤਾਦ ਜੀ ਗੱਲ ਹੋਈ ਜਦੋਂ ਨਹੀਂ ਇਹ ਮੁਨਾਫਿਕ ਜਦੋਂ ਗਏ ਸੀ ਆ ਮਿੱਠੇ ਹੋਰੀ ਮੁਨਾਫਿਕ ਗਏ ਸਨ ਜਦੋਂ ਛੱਡ ਕੇ, ਤੇ ਉਹਨਾਂ ਦੀ ਵਾਲਦਾ ਕਹਿੰਦੀ ਕਿ ਪੁੱਤਰ ਕੀ ਹੋਇਆ? ਕਹਿੰਦਾ ਜੀ ਸਜਾਦ ਜਾਨੀ ਟੀਮ ਟੁੱਟ ਗਈ। ਕਹਿੰਦੀ ਫੈਸਲ, ਕਹਿੰਦਾ ਨਹੀਂ ਫੈਸਲ ਨਾਲ ਹੈ। ਕਹਿੰਦੀ ਫਿਰ ਟੀਮ ਤੇ ਨਾ ਟੁੱਟੀ। ਆਏ ਹਾਏ ਮੈਨੂੰ ਮਾਂ ਜੀ ਦੀ ਗੱਲ ਅੱਜ ਵੀ ਮੇਰੇ ਦਿਲ ਤੇ ਲਿਖੀ ਹੋਈ ਜੀ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਲੇਕਿਨ ਨਹੀਂ ਟੁੱਟੀ। ਅੱਛਾ ਯਾਰ ਇੱਕ ਮਿੰਟ ਫੈਸਲ ਸਾਹਿਬ, ਮੈਂ ਤੁਹਾਨੂੰ ਸਾਰੀਆਂ ਗੱਲਾਂ ਤੋਂ ਇਲਾਵਾ, ਤੁਸੀਂ ਫੈਸਲ ਸਾਹਿਬ ਉਸਤਾਦ ਜੀ ਕੋਈ ਐਟਮ ਨਾ ਕਰ ਦੇਣਾ। ਨਹੀਂ ਮੈਨੂੰ ਤੁਸੀਂ ਆਪਣਾ ਕੀ ਸਮਝਦੇ ਹੋ? ਯਾਨੀ ਕਿ ਵੱਡਾ ਸਮਝਦੇ ਹੋ ਜਾਂ ਤੁਸੀਂ ਮੈਨੂੰ ਆਪਣਾ ਕੀ ਸਮਝ? ਉਹ ਹੁਣ ਉਹ ਦੂਜਾ ਲੈਲਾ ਮਜਨੂ ਨਾ ਪਾਈ, ਨਾਰਮਲ ਗੱਲ ਕਰ ਰਹੇ ਆ। ਇਸ਼ਕ ਨਹੀਂ ਪਾਉਣਾ। ਹਾਂ ਉਸਤਾਦ ਜੀ ਮਤਲਬ ਜਸਟ ਲਾਈਕ ਯੂ ਆਰ ਮਾਈ ਫਰੈਂਡ, ਬਸ। ਚਲੋ ਦੋਸਤ ਹੋਣ ਦੇ ਨਾਤੇ ਮੈਂ ਕੁਝ ਕਹਿ ਸਕਦਾ ਤੁਹਾਨੂੰ। ਯੈਸ ਹਾਂਜੀ ਉਸਤਾਦ ਜੀ, ਤੁਸੀਂ ਮੇਰੇ ਕਹਿ ਲੋ ਕਿ ਉਹ ਜਿਵੇਂ ਕਿ ਮੇਰਾ ਇਸ਼ਕ ਵੀ ਤੂੰ, ਮੇਰਾ ਪਿਆਰ ਵੀ, ਜੋ ਕੰਗਾ ਕੱਢ ਕੇ ਬਾਕੀ ਸਾਰਾ ਕੁਝ ਤੁਸੀਂ। ਫੈਸਲ ਸਾਹਿਬ ਮੈਂ ਤੁਹਾਨੂੰ ਸਿਰਫ ਕਹਿੰਦੇ ਸਮਝਦਾਰ ਵਾਸਤੇ ਨਾ ਸਿਰਫ ਇੱਕ ਇਸ਼ਾਰਾ ਕਾਫੀ ਹੁੰਦਾ। ਹਾਂ ਤੇ ਬਹੁਤ ਘੱਟ ਐਸੇ ਇਨਸਾਨ ਪੈਦਾ ਹੁੰਦੇ ਨੇ ਮੇਰੇ ਖਿਆਲ ਨਾਲ, ਕੋਈ ਲੱਖਾਂ ਚੋਂ ਇੱਕ, ਕਿ ਜਿਹੜੇ ਕਿਸੇ ਦੀ ਸ਼ਰਮਿੰਦਗੀ ਨੂੰ ਆਪਣੇ ਅੰਦਰ ਮਹਿਸੂਸ ਕਰਨ, ਕਿਸੇ ਦੀ ਇੱਜ਼ਤ ਨੂੰ ਆਪਣੇ ਅੰਦਰ ਮਹਿਸੂਸ ਕਰਨ, ਕਿਸੇ ਦੀ ਬੇਇੱਜ਼ਤੀ ਨੂੰ ਆਪਣੇ ਅੰਦਰ, ਕਿਸੇ ਦੀ, ਹਾਂ ਤੇ ਉਹ ਕਹਿਣ ਨਹੀਂ ਯਾਰ, ਮਤਲਬ ਉਹਨੂੰ ਫੀਲ ਕਰ ਸਕਣ। ਬਹੁਤ ਘੱਟ ਐਸੇ ਲੋਕ ਹੁੰਦੇ ਨੇ। ਸਹੀ। ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਇੱਕ ਡਾਰਕ ਪਹਿਲੂ ਹੈਗਾ ਹੈ ਕਿ ਤੁਸੀਂ ਥੀਏਟਰ ਦੇ ਉੱਪਰ ਨਾ ਦਾਨੀ 'ਚ ਜਾਂ ਕਿਤੇ ਤੁਸੀਂ ਕਾਫੀ ਕੁਝ ਐਸਾ ਕੀਤਾ ਜਿਹੜਾ ਅੱਜ ਤੁਹਾਡੇ ਸਾਹਮਣੇ ਹੁੰਦਾ, ਤੇ ਤੁਸੀਂ ਕਿੰਨੇ ਘੰਟੇ ਪਰੇਸ਼ਾਨ ਰਹਿੰਦੇ ਹੋ। ਐਸ ਨਹੀਂ ਤਾਂ ਤੁਹਾਨੂੰ ਉਹਦਾ ਰੈਫਰੈਂਸ ਮਿਲਦਾ ਹੈ, ਤੁਹਾਨੂੰ ਉਹਦਾ ਲਿੰਕ ਮਿਲ ਜਾਏ, ਤੁਹਾਡੇ ਸਾਹਮਣੇ ਕੋਈ ਕਲਿੱਪ ਆ ਜਾਏ, ਤੁਹਾਡੇ ਸਾਹਮਣੇ ਕੋਈ ਬੰਦਾ ਗੱਲ ਕਰ ਦੇਵੇ, ਅਸੀਂ ਇੱਥੇ ਬੈਠੇ ਕਹਿ ਦਈਏ ਤੇ ਤੁਸੀਂ ਉਸੇ ਟਾਈਮ ਭੁੜਕਦੇ ਹੋ, ਔਰ ਤੁਹਾਨੂੰ ਉਹਦੀ ਕਿੰਨੀ ਕੁ ਤਕਲੀਫ ਹੁੰਦੀ ਉਸ ਚੀਜ਼ ਦਾ, ਅੱਜ ਤੁਹਾਨੂੰ ਕਿੰਨਾ ਕੁ ਚਲੋ ਦੱਸੋ ਹੈਗਾ ਇਸ ਤਰ੍ਹਾਂ ਤੁਹਾਡੇ ਅੰਦਰ ਬਿਲਕੁਲ ਹੈਗਾ ਨਾ। ਇਸੇ ਤਰ੍ਹਾਂ ਹੀ ਫੈਸਲ ਸਾਹਿਬ, ਤੁਸੀਂ ਜਦੋਂ ਮਿੱਠੇ ਨੂੰ ਮਤਲਬ ਅਕਸਰ ਸ਼ੋਅ ਦੇ ਵਿੱਚ, ਤਕਰੀਬਨ ਹਰ ਸ਼ੋਅ 'ਚ ਤੂੰ ਉਹ ਲਿੰਕ ਇਹਨੂੰ ਦੇ ਦਿੰਦਾ ਵਾ, ਤੇ ਤੂੰ ਸੋਚਣਾ ਵਾ ਕਿ ਉਹ ਇੱਕ ਹਾਦਸਾ ਹੋਇਆ ਖਤਮ ਹੋ ਗਿਆ, ਤੂੰ ਬਾਰ-ਬਾਰ ਉਹਨੂੰ ਲਿੰਕ ਦੇਣਾ ਵਾ। ਤੇ ਉਸਤਾਦ ਜੀ ਅਗਲੀ ਗੱਲ ਤੂੰ ਸਮਝ ਗਿਆ? ਮੈਂ ਸਮਝ ਗਿਆ ਉਸਤਾਦ ਜੀ। ਜਸਟ ਲਾਈਕ ਦੈਟ ਆਈ ਵਾਂਟ ਟੂ ਸੇ ਦੈਟ ਸਮ ਕੁਐਸਚਨ ਵਿਦ ਯੂ। ਨੋ ਫੈਸਲ ਸਾਹਿਬ, ਜਿਹੜੀ ਗੱਲ ਦੇਖੋ, ਸਾਡਾ ਪ੍ਰੋਗਰਾਮ ਐਸਾ, ਫੈਸਲ ਸਾਹਿਬ ਤੁਹਾਨੂੰ ਪਤਾ ਵਾ ਸਾਡਾ ਟੀ ਟਾਈਮ, ਇਹਨੂੰ ਤੇ ਟੀ ਟਾਈਮ ਕਹਿੰਦੇ ਨੇ। ਅੱਛਾ ਉਸਤਾਦ ਜੀ, ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਮਿੱਠੇ ਦੇ ਮੂੰਹ ਤੇ ਕਰਦਾ, ਮੈਂ ਉਸਤਾਦ ਜੀ ਜਿਹੜੀ ਗੱਲ ਮੈਂ ਕਹਿ ਰਿਹਾ ਨਾ ਤੈਨੂੰ ਉਹਨੂੰ ਸਮਝ, ਤੂੰ ਤੁਹਾਡਾ ਆਪਸ ਚ ਤਅੱਲਕ ਆ, ਤੁਸੀਂ ਲਹਿਦਾ ਬਹਿ ਕੇ 1000 ਘੰਟੇ ਡਿਸਕਸ ਕਰ ਲਓ, ਅੱਗੋਂ ਗੱਲ ਸੁਣਨੀ ਇੱਥੇ ਬੈਠੇ ਨਹੀਂ, ਮੈਂ ਨਹੀਂ ਸੁਣਨੀ। ਸੁਣ ਲਓ ਉਸਤਾਦ ਜੀ, ਦੇਖੋ ਹੁਣ ਚੁੱਪ ਕਰੋ, ਮੈਂ ਤੁਹਾਨੂੰ ਕਲੀਅਰ ਮਿੱਠਾ ਪੁਰੀਆ ਉਸਤਾਦ ਜੀ, ਦੇਖੋ ਕੁਛ ਮਹੀਨੇ ਪਿੱਛੇ ਚਲੇ ਜਾਓ, ਮੈਂ ਇਸ ਬੰਦੇ ਦੀ ਸ਼ਕਲ ਵੇਖਣਾ ਮੁਨਾਸਿਬ ਨਹੀਂ ਸੀ ਸਮਝਦਾ। ਇਹ ਮਿੱਠਾ ਮੇਰੇ ਨਾਲ ਬੈਠਾ ਉਸਤਾਦ ਜੀ, ਮੈਂ ਇਹਦੇ ਕੋਲ ਡਰਦਾ ਨਹੀਂ, ਨਾ ਮੈਂ ਇਹਦੇ ਖਾਨਦਾਨ ਕੋਲ ਡਰਦਾ ਵਾਂ, ਨਾ ਮੈਂ ਇਹਦੀ ਬਰਾਦਰੀ ਕੋਲ ਡਰਦਾ, ਨਾ ਮੈਂ ਇਹਨਾਂ ਕੋਲ ਲੈ ਕੇ ਖਾਂਦਾ, ਮੈਂ ਇਹਨਾਂ ਕੋਲ ਲੈਣੇ ਹੀ ਹੋਣਗੇ, ਮੈਂ ਦੇਣਾ ਦੋਣਾ ਕੁਝ ਨਹੀਂ। ਠੀਕ ਹੈ, ਮਿੱਠਾ ਜੀ ਚੈਲੰਜ ਹੋ ਗਈ ਤਾਂ ਜੋ ਵੀ ਕਰ ਲਵੇ। ਇੱਕ ਗੱਲ, ਮਿੱਠੇ ਪੁਰੀਏ ਵਰਗਾ ਬੰਦਾ ਉਸਤਾਦ ਜੀ
ਹਜ਼ਾਰਾਂ ਚੋਂ ਇੱਕ ਪੈਦਾ ਹੁੰਦਾ। ਕੀ ਬਾਤ। ਇਸ ਬੱਚੇ ਨੇ ਉਸਤਾਦ ਜੀ ਖੁਦਾ ਦੀ ਕਸਮ ਖਾ ਕੇ ਨਾ, ਮੈਂ ਜੈਨੂਨ ਉਸਤਾਦ ਜੀ ਮੈਂ ਤੁਹਾਡੇ ਮੂੰਹ ਤੇ ਕਹਿੰਦਾ, ਮੈਂ ਕਹਿੰਦਾ ਸੀਗਾ ਕਿ ਉਸਤਾਦ ਜੀ ਮੈਨੂੰ ਮੇਰੇ ਸਾਹਮਣੇ ਨਾ ਆਇਆ ਕਰੇ, ਮੈਨੂੰ ਗੁੱਸਾ ਚੜਦਾ ਇਹ ਉਹ, ਲੇਕਿਨ ਉਸਤਾਦ ਜੀ ਗੱਲਾਂ ਇੱਕ ਦੀਆਂ ਹੀ ਹੁੰਦੀਆਂ ਨੇ। ਇਹ ਬੱਚਾ ਮੇਰੇ ਦਿਲ ਦੇ ਵਿੱਚ ਉਤਰਿਆ। ਹਾਏ ਹਾਏ ਗੱਲਾਂ ਦੋ ਹੀ ਹੁੰਦੀਆਂ, ਦਿਲ में उतर जाओ या दिल से उतर जाओ। ਉਹਦੀ ਨਹੀਂ ਤੂੰ ਫਿਰ ਉਹਦੀ ਜਿਹੜੀ ਇੱਕ ਗੁਜ਼ਰਾ ਇੱਕ ਲਮਹਾ ਉਹ ਮੈਨੂੰ ਆਪ ਕਹਿੰਦਾ ਮੈਨੂੰ ਕਿਉਂ ਕਰਾ ਵਿੱਚੋਂ, ਕਹਿੰਦਾ ਮੈਂ ਕਈ ਜਿਹੜੇ ਦਲੀਲ ਕਰਨੇ ਨੇ। ਨਹੀਂ ਮਿੱਠੇ ਕਸਮ ਖਾ, ਤੂੰ ਮੈਨੂੰ ਕਿਹਾ ਨਹੀਂ। ਜਾਣਦੇ ਯਾਰ ਫੈਸਲ ਨਾ ਕਰਿਆ ਕਰ ਯਾਰ। ਹਾਂਜੀ ਚਲੋ ਜਾਓ, ਠੀਕ ਹੈ। ਮੈਂ ਨਹੀਂ ਕਿਹਾ ਬਰਲ ਫੈਸਲ ਸਾਹਿਬ ਅੱਜ ਇੱਕ ਮਿੰਟ ਹੈ ਜੋ ਫੈਸਲ ਸਾਹਿਬ ਅੱਜ ਤੁਸੀਂ ਜਿਹੜੀ ਗੱਲ ਕੀਤੀ ਨਾ, ਇਸ ਜ਼ਿੰਦਗੀ 'ਚ ਆਖਰੀ ਵਾਰੀ ਕੀਤੀ ਬਸ। ਓਕੇ ਹੋ ਗਿਆ ਸਾਜੀ, ਥੈਂਕ ਯੂ ਸੋ ਮਚ। ਲੇਕਿਨ ਤੁਹਾਨੂੰ ਮੈਂ ਸਾਰਿਆਂ ਨੂੰ ਮਿੱਠੇ ਲਵ ਯੂ। ਤੁਸੀਂ ਸਾਰੇ ਮੇਰੇ ਪੁੱਤਰ ਹੋ, ਤੁਸੀਂ ਸਾਰੇ ਮੇਰੇ ਯਾਨੀ ਜੈਨੂਨ ਇੰਜ ਲੱਗਦਾ ਪਿਆ ਸਾਰੇ ਹੀ ਵਿੱਚ ਹੀ ਆਡੀਅנס ਵੀ, ਯਾਨੀ ਕਿ ਮੈਂ ਸੁਣਦਾ ਹੁੰਦਾ ਸੀ ਕਹਿਣਾ ਕਿ ਯਾਰ ਇੰਜ ਲੱਗਦਾ ਮੇਰੇ ਵਜੂਦ ਦਾ ਹਿੱਸਾ ਵਾ। ਆਏ ਹਾਏ ਅਕਸਰ ਲੋਕ ਕਹਿੰਦੇ ਹੁੰਦੇ ਨਾ, ਤੇ ਤੁਸੀਂ ਸਾਰੇ ਇਦਾਂ ਹੀ ਹੋ। ਤੇ ਮਤਲਬ ਕੋਈ ਅਗਰ ਇੱਧਰ ਜਾਂਦਾ ਜਾਂ ਇੱਧਰ ਜਾਂਦਾ ਕਿਹੜਾ ਬੰਦਾ ਐਸਾ ਹੋਏਗਾ ਕਿ ਜਿਹਦੇ ਵਜੂਦ ਦਾ ਹਿੱਸਾ ਲੈਦਾ ਹੋਵੇ ਤੇ ਉਹ ਖੁਆਹਿਸ਼ਮੰਦ ਨਾ ਹੋ ਕੇ ਦੁਬਾਰਾ ਮੇਰੇ ਵਜੂਦ ਨਾਲ ਲੱਗ ਜਾਵੇ? ਕਿਹੜਾ ਬੰਦਾ ਹੋਏਗਾ ਐਸਾ? ਆਏ ਸਾਜੀ ਨਾ ਕਿਸਮ ਮੈਂ ਤੇ ਜਿਹੜਾ ਵਜੂਦ ਦਾ ਹਿੱਸਾ ਇਹ ਸੋਚੇ ਨਾ, ਇਹ ਨਾ ਸੋਚੇ ਕਿ ਯਾਰ ਮੇਰਾ ਉਹ ਵਜੂਦ ਸੀ ਮੈਂ ਉਹਦੇ ਨਾਲੋਂ ਲੈਦਾ ਹੋ ਗਿਆ। ਅਗਰ ਉਹਦੇ ਸੋਚ ਨਹੀਂ ਨਾ ਹੁੰਦੀ ਤੇ ਇਹਦਾ ਮਤਲਬ ਉਹ ਉਸ ਵਜੂਦ ਦਾ ਹਿੱਸਾ ਹੈ ਹੀ ਨਹੀਂ ਸੀ। ਹਾਂ ਉਸਤਾਦ ਜੀ ਮੈਂ ਮਾਦਰਤ ਨਾਲ ਇੱਕ ਗੱਲ ਕਰਾਂਗਾ, ਅਗਰ ਮਿੱਠੇਪੁਰੀਏ ਦੀ ਜਾਂ ਕਿਸੇ ਦੀ ਜਾਂ ਆਡੀਅנס ਦੇ ਵਿੱਚ ਜਾਂ ਤੁਹਾਡੀ ਦਿਲਦਾਰੀ ਹੋਈ ਤਾਂ ਉਸਤਾਦ ਜੀ ਮੈਂ ਹੋ ਗਈ ਭਾਜੀ, ਹੋ ਗਈ। ਬੇਨਤੀ ਹੁਣ ਕਰਦਾ। ਇਹ ਨਹੀਂ ਮੈਨੂੰ क्षमा ਕੀਤਾ ਜੀ ਉਸਤਾਦ ਜੀ, ਮਾਫ। ਉਸਤਾਦ ਜੀ ਕਾਰਡ ਨਹੀਂ ਕੋਲ ਲੱਗ ਗਿਆ ਵਾ। ਫੈਸਲ ਉਹ ਇੱਕ ਬੜਾ ਅਜੀਬ ਜਿਹਾ ਟਾਈਮ ਸੀ ਉਹਨੂੰ। ਮੈਂ ਤੈਨੂੰ ਮਿਸਾਲ ਦੇਤੀ ਨਾ ਕਿ ਤੇਰਾ ਆਹੋ ਥੀਏਟਰ ਸਰ। ਸੀ, ਹੁਣ ਤੈਨੂੰ ਅਸੀਂ ਹਰ ਸ਼ੋਅ 'ਚ ਉਹਨੂੰ ਕਰੀਏ ਤੇ ਲੇਕਿਨ ਭਾਵੇਂ ਤੂੰ ਉੱਪਰੋਂ ਸ਼ੁਗਲ 'ਚ ਉਹਨੂੰ ਇਗਨੋਰ ਕਰ ਦੇਵੇਂ। ਮੇਰੀ ਗੱਲ ਸੁਣ ਲਾ, ਕਿਸੇ ਓਏ ਚੁੱਪ ਕਰਕੇ ਬਹਿ ਜਾ ਯਾਰ ਕਾਲੂ। ਹਾਂ ਜੀ ਉਸਤਾਦ ਜੀ। ਤੂੰ ਬੇਸ਼ੱਕ ਕਾਮੇਡੀ 'ਚ ਉਹਨੂੰ ਇਗਨੋਰ ਕਰ ਦੇਵੇਂ, ਲੇਕਿਨ ਤੇਰੇ ਅੰਦਰ ਕਿਤੇ ਨਾ ਕਿਤੇ ਉਹ ਚੀਜ਼ ਤਕਲੀਫ ਦਿੰਦੀ ਨਾ ਤੈਨੂੰ। ਹਾਂਜੀ ਉਸਤਾਦ ਜੀ। ਹਾਂ ਤੇ ਫੈਸਲ ਸਾਹਿਬ ਤੂੰ ਇੱਕ ਬਹੁਤ ਅੱਛਾ ਪਿਆਰ ਵਾਲਾ ਜੀ ਆ, ਤੇ ਦਿਲਜ਼ਾਰੀ ਜਾਂ ਕਿਤੇ ਤੇਰੇ ਮਜ਼ਾਕ ਦੇ ਨਾਲ ਮਿੱਠੇ ਦੇ ਅੰਦਰ ਕੋਈ ਆ ਜਾਏ ਕਿ ਯਾਰ ਉਹ ਚੁੱਪ ਕਰ ਜਾਏ, ਥੋੜਾ ਘਟ ਜਾਏ, ਕਿਉਂਕਿ ਉਹ ਇੱਕ ਟਾਈਮ ਐਸਾ ਤੇ ਉਹ ਤੈਨੂੰ ਪਤਾ ਉਹਦੇ 'ਚ ਤੈਨੂੰ ਕਿੰਨਾ ਗੁਨਾਹ ਵੀ ਆ, ਤੈਨੂੰ ਮਤਲਬ ਉਹ ਕਿੰਨੀ ਬੁਰੀ ਗੱਲ ਆ ਦਿਲਜ਼ਾਰੀ। ਅੱਲਾ ਮਾਫ ਕਰ ਦੇਵੇ ਮੈਨੂੰ ਉਸਤਾਦ ਜੀ। ਹਾਂ ਮੈਂ ਅਗਰ ਦਿਲੋਂ ਮੇਰੀ ਨੀਅਤ ਅੱਲਾ ਜਾਣਦਾ ਉਸਤਾਦ ਜੀ, ਮੈਂ ਅਗਰ ਇਹਨੂੰ ਦਿਲੋਂ ਕਹਿੰਦਾ ਹੋਵਾਂ ਤੇ ਰੱਬ ਦੇਖਣ ਡਿਆ ਉਸਤਾਦ ਜੀ। ਮੈਂ ਜਸਟ ਅੱਛਾ ਯਾਰ ਮੈਂ ਤੈਨੂੰ ਕਹਿੰਦਾ ਫੈਸਲ ਸਾਹਿਬ ਤੁਸੀਂ ਥੀਏਟਰ ਦੇ ਉੱਪਰ ਮਾਂ ਭੈਣ ਇੱਕ ਕਰਾਈ ਆ, ਮੈਂ ਖੁਦਾ ਦੀ ਕਸਮ ਹੈ ਮੇਰੀ ਨੀਅਤ ਅੱਛੀ ਆ, ਮੈਂ ਤੁਹਾਨੂੰ ਵੈਸੇ ਹੀ ਕਹਿ ਰਿਹਾ। ਤੁਸੀਂ ਵੀ ਡਬੰਗਾਂ ਕੀਤੀਆਂ ਤੁਹਾਡੀਆਂ ਤੂੰ ਆਪਣੇ ਪਿਓ ਦਾ ਨਹੀਂ ਹੁਣ ਜੇ ਤੂੰ ਮੇਰੇ ਤੇ ਗਿਲਾ ਕਰੇ ਤੇ। ਚਲੋ ਆਹੋ ਉਹਨੇ ਡਬਗਾ ਹੁਣ ਤੈਨੂੰ ਮੈਂ ਦੱਸੂਗਾ, ਚਲੋ ਭੱਜਦੇ ਨੂੰ ਮਾਲੀ ਕੋਈ ਨਹੀਂ ਉਸਤਾਦ ਜੀ, ਫਿਰ ਇੰਜ ਨਾ ਮੇਰੀ ਨੀਅਤ ਸਾਫ਼ ਹੋਏਗੀ। ਸਹੀ ਹੈ ਫਿਰ ਚਲੋ ਚਲੋ ਮੇਰੀ ਨੀਅਤ ਸਾਫ਼ ਹੋਏਗੀ। ਨਹੀਂ ਯਾਰ ਕੀ ਹੋ ਗਿਆ? ਠੀਕ ਹੈ ਨੀਅਤ ਮੇਰੀ ਸਾਫ਼ ਹੋਏਗੀ ਫੈਸਲ ਸਾਹਿਬ, ਇਹ ਗਰੰਟੀ ਆ। ਉਸਤਾਦ ਜੀ ਮੈਂ ਬੜੀਆਂ ਡੱਬੀਆਂ ਵੇਖੀਆਂ, ਅੱਛੂ ਗੁੱਜਰ ਦੀਆਂ ਵੀ ਦੇਖੀਆਂ ਡੱਬੀਆਂ, ਉਹ ਕਮਰਸ਼ੀਅਲ ਵੀ ਵੇਖੇ ਨੇ। ਬਸ ਕਰੋ ਉਸਤਾਦ ਜੀ, ਥੱਥੇ ਦੀ ਮੈਂ ਕਹਿਣ ਡਿਆ ਮੈਂ ਮਾਜ਼ਰਤ ਕਰਦਾ, ਮੇਰਾ ਨਿੱਕਾ ਵੀਰ ਹੈ, ਅਗਰ ਮੈਂ ਦਿਲੋਂ ਇਹਦੇ ਨਾਲ ਕਰਦਾ ਹਾਂ ਤਾਂ ਮੈਂ ਰੱਬ ਦੀ ਜ਼ਾਤ ਵੇਖਣ ਡਈ ਹੈ ਮੈਨੂੰ। ਅੱਜ ਵੇਖੋ ਉਸਤਾਦ ਜੀ, ਅੱਜ ਇਹਨੇ ਮੈਨੂੰ ਕਿਹਾ ਦਿਲੋਂ ਨਹੀਂ ਕਰਾਂਗਾ ਫੈਸਲ ਸਾਹਿਬ, ਮੈਂ ਦਿਲੋਂ ਨਹੀਂ ਕਹਿ ਰਿਹਾ ਕਿ ਤੁਸੀਂ ਇੰਨੀ ਬਗੈਰਤੀ ਥੀਏਟਰ ਤੇ ਕੀਤੀ ਹੈ, ਤੁਹਾਨੂੰ ਸ਼ਰਮ ਨਹੀਂ ਆਈ? ਇਹ ਮੈਂ ਕਸਮੇ ਦਿਲੋਂ ਨਹੀਂ ਕਹਿ ਰਿਹਾ। ਵੈਸੇ ਚਲੋ ਉਸਤਾਦ ਜੀ ਕਿਹੜੀਆਂ ਡੱਬੀਆਂ ਲੁਕੀਆਂ ਨੇ ਮੇਰੇ ਕੋਲ, ਪ੍ਰਾਈਵੇਟ ਪਈਆਂ ਨੇ ਤੁਹਾਡੇ ਕੋਲੋਂ, ਮੇਰੇ ਕੋਲ ਪਤਾ ਮੈਨੂੰ ਸਾਰਾ ਕੁਝ। ਚਲੋ ਕੀ ਜਾਊਗੀ ਫਿਰ ਓ ਯਾਰ ਭੱਜਦਿਆਂ ਨੂੰ ਵਾਲੀ ਕੋਈ ਨਹੀਂ ਉਸਤਾਦ ਜੀ ਫਿਰ। ਓ ਚਲੋ ਠੀਕ ਹੈ ਨਾ, ਪਿਆਰ ਨਾਲ ਮੈਨੂੰ ਵੱਢ ਦਿਓ, ਮਾਰੋ, ਇੰਜ ਨਹੀਂ ਉਸਤਾਦ ਜੀ ਫੈਸਲ ਰਾਮੇ ਆਂਦਾ ਹੱਥ ਕਿਸੇ ਦੇ। ਮੈਂ ਸੱਚੀ ਮੁੱਚੀ ਕਹਿਣ ਡਿਆ, ਮੇਰੇ ਚ ਵਫਾ ਕੁੱਟ ਕੇ ਭਰੀ ਹੈ। ਮਿੱਠਾ ਮੇਰਾ ਨਿੱਕਾ ਵੀਰ ਹੈ, ਵਫਾ ਨਹੀਂ ਵਬਾ ਘੁੱਟ ਕੇ ਭਰੀ ਆ। ਠੀਕ ਹੈ। ਨਹੀਂ ਅੱਛਾ ਮਿੱਠਾ ਤੇਰਾ ਨਿੱਕਾ ਵੀਰ ਹੈ, ਤੇ ਨਿੱਕੇ ਵੀਰ ਨੂੰ ਤੂੰ ਮਤਲਬ ਅਗਰ ਇੱਕ ਜ਼ਿੰਦਗੀ 'ਚ ਕੋਈ ਗੱਲ ਹੋ ਗਈ ਤਾਂ ਉਹਨੂੰ ਜ਼ਲੀਲ ਕਰੀ ਜਾਏਗਾ ਹਰ ਸ਼ੋਅ 'ਚ? ਮੈਂ ਕਦੋਂ ਕੀਤਾ ਗੱਲ? ਤੇ ਤੁਸੀਂ ਉਹਦੇ ਅੱਛਾ, ਉਹਨੂੰ ਹੋਰ ਤੂੰ ਕਿੱਦਾਂ? ਉਹਦੀ ਇੰਨੀ ਅਕਲ ਹੀ ਨਹੀਂ, ਉਹਦੇ ਤੇ ਉੱਤੋਂ ਲੰਘ ਜਾਂਦੀ ਹਾਏ ਤੁਸੀਂ ਪਵਾਉਂਦੇ ਲੈ ਉਹਨੂੰ ਤਾਂ ਇੰਨੀ ਅਕਲ ਹੈ ਹੀ ਨਹੀਂ। ਉਸਤਾਦ ਜੀ ਐ ਤੇ ਬਾਤ ਆ, ਗੌਰ ਹੀ ਤੁਸੀਂ ਪਰਵਾਹ ਨਹੀਂ ਉਹ ਗੱਲ। ਅੱਛਾ ਉਸਤਾਦ ਜੀ ਗੱਲ ਲੰਘ ਗਈ, ਸਾਰੀ ਲੰਘ ਗਈ। ਉਸਤਾਦ ਜੀ ਇੱਕ ਦਿਲ ਦੁਖਾਣਾ ਤੂੰ ਤੋਂ ਕਹਣਾ, ਉਹਨੂੰ ਤੇ ਇੰਨੀ ਅਕਲ ਹੀ ਨਹੀਂ। ਓਏ ਮਿੱਠੇ ਯਾਰ ਐ ਨਹੀਂ ਗੱਲ ਕਰਨੇ, ਮਿੱਠੇ ਗੱਲ ਸੁਣ। ਉਸਤਾਦ ਜੀ ਗੱਲ ਹੁਣ ਯਾਰ ਇੱਕ ਮਿੰਟ, ਮੈਂ ਜਦੋਂ ਪਹਿਲੀ ਵਾਰੀ ਗੱਲ ਕੀਤੀ ਨਾਜ਼ਰੀਨ ਕੋ ਪੁੱਛ ਲੈ, ਮੈਂ ਪਹਿਲੀ ਵਾਰੀ ਜਦੋਂ ਗੱਲ ਕੀਤੀ ਇਹ ਮੈਨੂੰ ਕਾਲ ਲਵੇ ਕਿ ਫੈਸਲ ਭਾਈ ਨੈਕਸਟ ਨਾ ਕਰਨਾ, ਮੈਂ ਨੈਕਸਟ ਨਹੀਂ ਕਰਾਂਗਾ। ਮੈਨੂੰ ਅਗਰ ਕਿਸੇ ਗੱਲ ਬੁਰਾ ਲੱਗਦਾ, ਮੈਂ ਅਗਰ ਮੈਨੂੰ ਖੁਦਾ ਜਾਣਦਾ ਉਸਤਾਦ ਜੀ, ਮੈਨੂੰ ਇਹਨਾਂ ਸਾਰਿਆਂ ਤੋਂ ਡਰ ਲੱਗਦਾ ਜੇ ਇਹ ਅੱਗੋਂ ਬੋਲ ਪਾਉਂਦੇ ਨੇ। ਤੇ ਬਗੈਰਤਾ ਤੈਨੂੰ ਕਾਹਤੋਂ ਕਹੀਏ? ਤੈਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਕਿ ਮੈਂ ਕਿਸੇ ਦੀ ਗੱਲ ਦਾ ਦਿਲ ਦਿਖਾਉਣ ਲੱਗਾ? ਤੈਨੂੰ ਕਾਹਤੋਂ ਅਸੀਂ ਕਹੀਏ? ਤੂੰ ਉਹਦਾ ਤੈਨੂੰ ਸਾਰਾ ਪਤਾ ਵਾ, ਉਹਦਾ ਤੈਨੂੰ ਸਾਰਾ ਪਤਾ ਕਿ ਇੱਟਾਂ ਉਸਤਾਦ ਜੀ ਬਾਹਰ ਪਈਆਂ ਮੈਂ ਘਰ ਲੈ ਜਾਵਾਂ, ਉਹਦਾ ਤੈਨੂੰ ਸਾਰਾ ਪਤਾ। ਅੱਲਾ ਵਾਸਤੇ ਨਹੀਂ ਲੈ ਕੇ ਜਾਣੀਆਂ ਉਸਤਾਦ ਜੀ, ਪਹਿਲੇ ਪੈਸੇ ਦੇਣੇ ਫਿਰ ਲੈ ਕੇ ਜਾਣੀਆਂ ਨੇ। ਉਹ ਜਿਹੜੀਆਂ ਮੇਰੀਆਂ ਮੈਂ ਕਿਹਾ ਤੂੰ ਓਏ ਤੂੰ ਦੇ ਪੈਸਿਆਂ ਤੋਂ ਬਗੈਰ ਲੈ ਕੇ ਜਾਵੇਂ ਹੁਣ ਤੇ
ਉਸਤਾਦ ਜੀ ਗੱਲ ਪਤਾ ਕੀ ਹੈ ਮਾਫੀ ਦੇ ਨਾਲ ਮੇਰੇ ਤੇ ਅਗਰ ਕਿਸੇ ਨੇ ਰੁਪਈਆ ਲਾਇਆ ਨਾ ਮੈਂ ਤੁਹਾਨੂੰ ਜੈਨੂਨ ਕਹਿਣ ਡਿਆ ਵਾਂ ਮੇਰੀ ਨੀਂਦ ਉੱਡਦੀ ਕਿਸ ਤਰ੍ਹਾਂ ਜੀ ਮੇਰੀ ਨੀਂਦ ਉੱਡਦੀ ਅਗਰ ਮੇਰੇ ਤੇ ਕਿਸੇ ਨੇ ਰੁਪਈਆ ਲਾਇਆ ਨਾ ਮੈਂ ਉਹਦੇ ਤੇ 10 ਨਾ ਲਾਵਾਂਗਾ ਤੇ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਜਿੰਨੀ ਦੇਰ ਤੱਕ ਉਹਦੇ ਤੇ 10 ਨਾ ਲਾਏ ਵਾਕਈ ਨੀਂਦ ਨਹੀਂ ਆਉਂਦੀ ਜਦ ਤੱਕ ਅਗਲਾ ਮਾਫ ਨਾ ਕਰ ਦੇਵੇ ਓਏ ਐਵੇਂ ਕਿਹਾ ਤੇ ਭਾਜੀ ਇਹ ਮੈਨੂੰ ਤਾਂ ਇਸ ਗੱਲ ਤੇ ਹੁਣ ਦੇਖੋ ਨਾ ਇੱਕ ਤੁਸੀਂ ਕਹਿੰਦੇ ਆ ਇੱਕ ਕੀਤੀ ਦਿਲਦਾਰੀ ਉੱਤੋਂ ਕਹਿੰਦੇ ਉਹਦੇ ਨਹੀਂ ਅਕਲ ਹੀ ਨਹੀਂ ਓਹੋ ਮੈਂ ਸੱਚ ਫਿਰ ਤੇਰੇ ਤੋਂ ਉੱਤੋਂ ਲੰਘ ਜਾਂਦੀ ਗੱਲ ਭਾਜੀ ਤੁਸੀਂ ਕਿਤੇ ਉਸਤਾਦ ਨੇ ਧਿਆਨ ਪਵਾਇਆ ਵਾ ਉਹ ਭਰਾਵਾ ਤੂੰ ਕਿਤੇ ਗੌਰੀ ਬਣਾਤਾ ਵਾ ਉਹ ਚੱਲ। ਵੀ ਸ਼ਹੀਦ ਦਾ ਬਟਨ ਤੇਰੇ ਯਾਰ ਕੀ ਹੋ ਗਿਆ ਤੁਹਾਨੂੰ ਦੋਵਾਂ ਨੂੰ ਵੀ ਸ਼ਹੀਦ ਦਾ ਬਟਨ ਤੇਰੇ ਘਰ ਪਿਆ ਵਾ ਹਾਂ ਜੇ ਫਿਰ ਇਦਾਂ ਨਾ ਤੇ ਫਿਰ ਇਦਾਂ ਸੀ ਮਿੱਠਾ ਜੀ ਅੱਜ ਤੋਂ ਬਾਅਦ ਇਹ ਤੁਹਾਨੂੰ ਉਹਦਾ ਲਿੰਕ ਦਵੇ ਤੁਸੀਂ ਮਨਰਵਾ ਫੜ ਕੇ ਨਾ ਇਹਦੀ ਰੋਲ ਕੇ ਰੱਖ ਦੇਣੀ ਆ ਚਲੋ ਉਸਤਾਦ ਜੀ ਮਾਦਰਤ ਨਾਲ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ ਹਥਿਆਰ ਕਹਿੰਦੇ ਚਲਾਣੇ ਭੁੱਲੇ ਆ ਰੱਖੇ ਨਹੀਂ ਹੈਗੇ ਹੈ ਕੀ ਕਹਿੰਦੇ ਉਹ ਡਾਇਲੌਗ ਨੂੰ ਸਹੀ ਕਰ ਲਓ ਭਾਈ ਫੈਸਲੇ ਕੀ ਹੋ ਗਿਆ ਲੈ ਉਸਤਾਦ ਜੀ ਸੱਚੀ ਮੁੱਚੀ ਕੋਈ ਮਸਲਾ ਨਹੀਂ ਉਸਤਾਦ ਜੀ ਇਹ ਪਾਗਲ ਬਣੀ ਲੈਵਲ ਆ ਗਿਆ ਵਿੱਚ ਜੁਗਤਾਂ ਦਾ ਮਾਸ਼ਾਅੱਲਾ ਮਸ਼ੀਨ ਹੈਗੀ ਹੈ ਮਿੱਠਾਪੁਰੀਆ ਸਾਹਿਬ ਬਹੁਤ ਅੱਛੀ ਕਾਮੇਡੀ ਕਰਦੇ ਨੇ ਲੇਕਿਨ ਉਸਤਾਦ ਜੀ ਇਹ ਮੈਨੂੰ 10 ਜੁਗਤਾਂ ਮਾਰੇਗਾ ਮੈਂ 2 ਵੀ ਨਾ ਮਾਰਾਂਗਾ ਕਰ ਲਵੇ ਨਹੀਂ ਜੁਗਤਾ ਕਿੰਨੇ ਗੱਲ ਕੀਤੀ ਹੈ ਮੈਂ ਜੋ ਜੁਗਤਾ ਦੀ ਤੇ ਗੱਲ ਹੀ ਨਹੀਂ ਗੱਲ ਤੇ ਸਿੱਧੀ ਸਿੱਧੀ ਆ ਭੈਣ ਤੁਸੀਂ ਗੱਲ ਅਗਰ ਉਹੀ ਉਸਤਾਦ ਜੀ ਆਈ ਏ ਗੱਲ ਉਹੀ ਆਈ ਏ ਕਿ ਸਮਝਾਣਾ ਨਹੀਂ ਮੈਨੂੰ ਕਸਮ ਵਾਲੀ ਗੱਲ ਜੀ ਉਸਤਾਦ ਜੀ ਮੈਂ ਬੈਠਾ ਮੈਂ ਇਸ ਟਾਈਮ ਸ਼ੋਅ ਤੇ ਉੱਠ ਕੇ ਗੱਲ ਮੈਨੂੰ ਨਾ ਬਸ ਚੁੱਪ ਰਹਿਣ ਦਿਓ ਉਸਤਾਦ ਜੀ ਮੈਂ ਗੱਲ ਮਿੰਟ ਤੁਹਾਡੇ ਨਾਲ ਓਏ। ਮੈਂ ਕਿਆ ਗੱਲ ਕਰਨਾ ਨਾ ਕਿ ਬਾਪ ਨੂੰ ਇਨਸਾਨ ਦੱਸਦਾ ਆਪਣਾ ਓਏ ਇੱਕ ਮਿੰਟ ਪਾਪਾ ਜਾ। ਇਹ ਸ਼ਿਕਾਇਤ ਹੋਈ ਮੈਂ ਆਪਣੇ ਉਸਤਾਦ ਨੂੰ ਦੱਸਿਆ ਉਸਤਾਦ ਜੀ ਨੇ ਕੀ ਮੁੱਲ ਪਾਇਆ ਮੇਰਾ ਤਾਜ ਦੀ ਸੁਣ ਲਓ ਭਾਈ ਫੈਸਲ ਉਹ ਨਹੀਂ ਛੱਡਦੇ ਹੋ ਯਾਰ ਛੱਡ ਦਿਓ ਤੁਸੀਂ ਉਸਤਾਦ ਜੀ ਜੋ ਹੁੰਦਾ ਕਰੋ ਅੱਲਾ ਖੈਰ ਕਰੇਗਾ ਭਜਦਿਆਂ ਨੂੰ ਵਾਲੀ ਕੋਈ ਇਹਨੇ ਕੱਲ ਨੂੰ ਮੇਰੇ ਤੇ ਗਿਲਾ ਨਾ ਕਰਨਾ ਇਹਦਾ ਮੈਂ ਮੱਥਾ ਪਾੜ ਦੇਣਾ ਮੈਂ ਵੇਖਣਾ ਕਿਹੜਾ ਜੱਟ ਹੈਗਾ ਉਹ ਮੈਂ ਆਵੇ ਕਿਹਾ- ਨਾ ਜਾ ਉਹ ਠੀਕ ਹੈ ਨਾ ਇਹਦੀ ਕੀ ਜ਼ਰੂਰਤ ਹੈ ਇਹਨੂੰ ਤੇ ਇੰਨੀ ਅਕਲ ਹੀ ਨਹੀਂ ਹੈ ਡੰਗਰ ਹੈਗਾ ਉਸਤਾਦ ਜੀ ਭਾਈ ਫੈਸਲਾ ਠੀਕ ਹੈ ਦਿਲਦਾਰੀ ਇਹਨੇ ਨਹੀਂ ਕੀਤੀ ਬੱਚਿਆਂ ਮੇਰੇ ਤੇ ਜੁਗਤਾਂ ਕਰਦਾ ਝਮਾਣਿਆ ਰੇਗਾ ਮੂੰਹ ਤੇ ਇਹ ਉਹ ਫਲਾਣਾ ਢਮਕਾ ਇਹਨੂੰ ਨਹੀਂ ਪਤਾ ਮੇਰੇ ਬੱਚਿਆਂ ਦੀ ਕੀ ਬੀਤਦੀ ਹੈ ਕੂਲ ਡਾਊਨ ਹੋ ਜਾਓ ਭਾਈ ਫੈਸਲ ਕੀ ਹੋ ਗਿਆ ਇਹ ਅੱਛਾ, ਇੱਕ ਕੰਮ ਮਿੰਟ। ਯਾਰ ਜੁਗਤਾਂ ਅੱਛਾ, ਹੁਣ ਤੂੰ ਤੁਸੀਂ- ਬਦਲਾ ਲੈਣਾ ਵਾ ਅੱਛੂ ਗੁੱਜਰ ਦੀ ਡੱਬਿੰਗ ਵੇਖੇ ਮੈਂ ਉਸਤਾਦ ਜੀ ਚਲੋ ਓਏ, ਉਹ ਕਿਸੇ- ਚਲੋ ਠੀਕ ਹੈ ਆਹੋ ਓ ਯਾਰ ਨਾ ਹੈ ਭਰੋ ਭਾਈ ਦਿਲਦਾਰੀ ਮੇਰੀ ਨਹੀਂ ਹੋਈ ਅਗਰ ਮੈਂ ਕੋਈ ਗੱਲ ਕੀਤੀ ਉਸਤਾਦ ਜੀ ਤੁਸੀਂ ਕਹੋਗੇ ਪੁੱਤਰ ਉਸਤਾਦ ਇਹ ਜੀ, ਗੱਲ ਤੁਹਾਨੂੰ ਪਤਾ ਕਿ ਇਹ ਫੈਸਲਾ ਮੇਰੇ ਫੈਸਲਾ ਸਾਹਮਣੇ ਮਿੱਟੀ ਹੈ ਭਾਈ ਫੈਸਲਾ ਇੱਕ ਮਿੰਟ ਇਹਦੀ ਇਹਦੀ ਜ਼ਰੂਰਤ ਕਰ ਓਏ ਉਸਤਾਦ ਜੀ ਇੱਕ ਮਿੰਟ ਮੈਂ ਭਾਈ ਫੈਸਲ ਕੋ ਮਾਫੀ ਮੰਗਦਾ ਚੱਲ ਯਾਰ। ਆਲਾ ਮੈਂ ਚੁੱਪ ਰਿਹਾ ਮਾਫੀ ਉਹ ਮੰਗਦਾ ਨਹੀਂ ਤੂੰ ਮਾਫੀ ਨਾ ਮੰਗ ਤੂੰ ਓ ਯਾਰ, ਇੱਕ ਮਿੰਟ ਚੁੱਪ ਤਾਂ ਕਰ ਜਾਓ। ਤੂੰ ਸਿਰ ਪਾੜ ਮੇਰਾ ਉਹ ਭਾਈ ਨੇ ਤੁਹਾਨੂੰ ਸਮਝਾ ਰਹੇ ਨੇ ਉਸਤਾਦ ਹੋਣੀ ਕਿ ਫੈਸਲ ਯਾਰ ਐਂਜਲੀ ਤੁਸੀਂ ਕਾਲੂ ਸਾਹਿਬ ਕਾਲੂ ਇੱਕ ਮਿੰਟ ਯਾਰ ਕਾਲੂ ਸਾਹਿਬ ਦੇਖੋ ਮੈਂ ਕਿੱਡੇ ਪਿਆਰ ਨਾਲ ਲੌਜੀਕ ਦੇ ਨਾਲ ਆਰਾਮ ਨਾਲ ਸਮਝਾਇਆ ਭਾਈ ਹੁਣੀ ਅੱਗੋਂ ਇਹਦਾ ਹੱਕ ਬਣਦਾ ਸੀ ਅੱਗੋਂ ਕਹਿੰਦਾ ਸਾਜੀ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਅਗਰ ਹਾਂਜੀ। ਮੇਰਾ ਦਿਲ ਦੁਖਦਾ ਕਿਸੇ ਵਜ੍ਹਾ ਤੋਂ ਇਹਦਾ ਵੀ ਦੁਖਦਾ ਹੋਏਗਾ ਲਿਆਦਾ ਅੱਜ ਤੋਂ ਬਾਅਦ ਇਹ ਲੇਕਿਨ ਮੈਂ ਐਡੇ ਪਿਆਰ ਨਾਲ ਸਕੂਨ ਨਾਲ ਸਮਝਾਉਣੀ ਆ ਉਹ ਉੱਥੇ ਹੀ ਉਹਦੀ ਸੂਈ ਫਸ ਗਈ ਹੈ। ਉਹ ਉੱਥੇ ਹੀ ਆ ਗਿਆ ਭੱਜ ਗਿਆ ਇਹਨੂੰ ਵਾਹਨ ਅੰਨਾ ਤੇ ਲਿਆ ਇਹ ਗੱਲ ਉਹ ਨਹੀਂ ਯਾਰ ਐਂ ਸਮਝਾਈਦਾ ਵਾ ਚਲੋ ਹੋਰ ਤੁਹਾਡੇ ਸਿਰ ਕੀ ਹੈ ਮਾਰੀ ਫਿਰ ਚੁਣਾ बात होती है दरवाजा खटखटाने की ना कि तोड़ने की ਚਲੋ ਜੀ इस्लाह तनकीद बराए इस्लाह होती है उस्ताद जी ਤੁਸੀਂ ਮੈਨੂੰ ਕਾਲ ਕਰ ਦੇ ਠੀਕ ਹੈ ਕਿਉਂ? ਵਾਇਸ ਮੈਸੇਜ ਕਿਉਂ call ਕਰਦਾ ਤੈਨੂੰ ਮੈਂ? ਤੁਸੀਂ ਤੇ ਧਿਆਨ ਕਿਉਂ? ਪਾਉਂਦੇ ਹੋ ਉਹਦੇ ਤੇ ਉੱਤੋਂ ਲੰਘਦੀ ਗੱਲ ਮੈਂ ਤੁਹਾਨੂੰ ਓਏ ਕਹਿ ਉੱਤੋਂ ਤੁਸੀਂ ਤੇ ਸਾਰਾ ਧਿਆਨ ਪਾਇਆ। ਹਾਂ ਉਹ ਠਹਿਰ ਜਾ ਮੈਂ ਜੱਲਾ ਵਾ ਵੀ ਮੈਨੂੰ ਕਿਸੇ ਗੱਲ ਦੀ ਸਮਝ ਨਹੀਂ ਹੈਗੀ ਤਾਂ ਵੀ ਮੇਰੇ ਕਿਤੇ ਹੱਥ ਪੈਰ ਮੁੜਦੇ ਆ ਮੈਨੂੰ ਪਤਾ ਹੀ ਲੱਗਦਾ ਨਹੀਂ ਮੈਂ ਫਿਰ ਜਾਊਂ ਫੈਸਲ ਭਾਈ ਮੈਂ ਜਾਊਂ ਉਹ ਬਾਜੀ ਇੱਕ ਗੱਲ ਜ਼ਿੰਦਗੀ ਦੀ ਉਸਤਾਦ ਜੀ ਇਗਨੋਰ ਕਰਨੇ ਨੂੰ ਬੇਵਕੂਫੀ ਨਹੀਂ ਕਹੀਦਾ ਹੁੰਦਾ ਭਾਜੀ ਇਹ ਨਹੀਂ ਉਹ ਨਹੀਂ ਸਮਝਦਾ ਓਏ ਵਾਹ 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 ਔਰ ਵਾਹ ਦੂਸਰੀ ਗੱਲ ਬਾਰ-ਬਾਰ ਜਿਹੜੀ ਤੁਹਾਡੀ ਮੁਹੱਬਤ ਹੈ ਜਿਹੜਾ ਤੁਹਾਡਾ ਪਿਆਰ ਹੈ ਤੁਹਾਨੂੰ ਆਪਣੇ ਪਿਆਰ ਨੂੰ ਬਾਰ-ਬਾਰ ਦੱਸਣ ਦੀ ਲੋੜ ਪਵੇ ਉਹ ਤੁਹਾਡਾ ਪਿਆਰ ਨਹੀਂ ਉਹ ਤੁਹਾਡਾ ਦਿਖਾਵਾ ਵਾ ਆਹਾ ਵਾਹ ਵਾਹ ਓਏ ਲਓ ਜੀ ਮੈਂ ਹੁਣ ਇੱਕ ਗੱਲ ਦੇਖੀਏ ਦੱਸ ਦਿੰਦਾ ਅੱਜ। ਇਹ ਜੈਨੂਇਨ ਗੱਲ ਸਹੀ ਹੈ ਇਸ ਤਰ੍ਹਾਂ ਹੀ ਕਸਮ ਵਾਲੀ ਗੱਲ ਆ ਮੈਂ ਰੱਬ ਨੂੰ ਬਿਲਕੁਲ ਹੋਸ਼ੋ-ਹਵਾਸ 'ਚ ਰੱਖ ਕੇ ਗੱਲ ਕਰਨ ਲੱਗਾ ਕੁਝ ਦਿਨ ਪਹਿਲੇ ਮੈਨੂੰ ਫੈਸਲ ਸਾਹਿਬ ਨੇ ਮਿੱਠੇ ਦੇ ਬਾਰੇ 'ਚ ਇਕੱਲੇ ਨੂੰ ਮੇਰਾ ਹਾਲ ਦੁਬਈ ਸੀ ਜਾਂ ਕਿੱਥੇ ਸੀ ਇਹਨੇ ਮੈਨੂੰ ਕਿਹਾ ਨੇ ਕਿ ਉਸਤਾਦ ਜੀ ਮਿੱਠੇ ਦਾ ਉਹ ਹਿਸਾਬ ਕਿਤਾਬ ਮੇਰੇ ਲਈ ਹੋਰ ਸੀ ਲੇਕਿਨ ਇੱਕ ਦੋ ਐਟਮਾਂ ਮਿੱਠੇ ਨੇ ਐਸੀਆਂ ਕੀਤੀਆਂ ਨੇ ਉਸਤਾਦ ਜੀ ਨੇ ਮੇਰਾ ਦਿਲ ਜਿੱਤ ਲਿਆ ਉਦੋਂ ਮੈਂ ਸੀ ਫੈਸਲ ਸੀ ਤੇ ਰੱਬ ਦੀ ਜ਼ਾਤ ਸੀ ਲੇਕਿਨ ਮਕਸਦ ਇਹ ਨਹੀਂ ਕਿ ਫੈਸਲ ਮਿੱਠੇ ਨਾਲ ਪਿਆਰ ਨਹੀਂ ਕਰਦਾ ਜਾਂ ਮਿੱਠੇ ਨੂੰ ਮਕਸਦ ਇਹ ਹੈ ਕਿ ਉਹ ਗੱਲ ਜਿਹੜੀ ਕਰਨੀ ਨਾ ਉਸ ਟਾਈਮ ਮੈਂ ਉਹਦੀ ਬੂਥੀ ਵੇਖ ਰਿਹਾ ਨਾ ਉਹ ਬੜੀ ਮੁਸ਼ਕਲ ਇੱਧਰ ਉੱਧਰ ਮੂੰਹ ਕਰਕੇ ਤੇ ਉਹਨੂੰ ਕਰਦਾ ਵਾ ਲੇਕਿਨ ਉਹ ਕੱਲ੍ਹ ਵਾਲੇ ਸ਼ੋਅ 'ਚ ਵੀ ਇਹਨੇ ਕਿਹਾ ਪਰਸੋਂ ਵਾਲੇ ਸ਼ੋਅ 'ਚ ਵੀ ਇਹਨੇ ਕਿਹਾ ਤੇ ਇੰਨੀ ਗੱਲ ਆ ਤੂੰ ਕਹੇ ਹਾਂ ਉਸਤਾਦ ਜੀ ਮੇਰੀ ਗੱਲ ਸਮਝ ਆ ਗਈ ਇਦਾਂ ਇਨਸਾਨ ਵੱਡਾ ਹੁੰਦਾ ਵਾ ਛੋਟਾ ਨਹੀਂ ਹੁੰਦਾ ਵਾਹ ਵਾਹ ਬਸ ਆ ਦੇਖਿਓ ਹੁਣ ਇਹ ਤਾਂ ਜੀ ਹੁਣ ਇਹਦੇ ਕਰੀਏ ਨਾ ਬਸ ਠੀਕ ਆ ਗੱਲ ਇਹ ਆ ਅੱਲਾ ਮਾਫ ਕਰਨ ਵਾਲਾ ਵਾ ਇੱਕ ਪਾਸੇ 22 ਸਾਲਾਂ ਦਾ ਗੰਦ ਆ ਇੱਕ ਪਾਸੇ 1.5 ਮਿੰਟ ਦਾ ਇੱਕ ਡੱਬਿੰਗ ਵਾਲਾ ਕਲਿੱਪ ਆ ਇਹਨੂੰ ਤੁਸੀਂ ਬਰਾਬਰ ਨਹੀਂ ਕਰ ਸਕਦੇ ਵਾਹ 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 ਵਾਹ
ਕੋਈ ਗੱਲ ਨਹੀਂ ਉਸਤਾਦ ਜੀ, ਕੋਈ ਗੱਲ ਨਹੀਂ, ਮੈਂ ਬਰਾਬਰ ਕਰਾਂਗਾ। ਕਰਨਗੇ ਉਹ ਬਰਾਬਰ। ਭਾਵੇਂ ਤੁਸੀਂ ਇੱਕੋ ਇੱਕ ਸਾਰ ਮੱਥੇ ਤੇ ਜਾਂ ਇੱਕ ਗੱਲ ਸਿਰ ਨਹੀਂ ਅੱਖਾਂ ਰੱਖਣਾ ਤੇ। ਉਸਤਾਦ ਜੀ, ਗੱਲ ਸੁਣ ਲੈਣਾ, ਇੱਕ ਪਾਸੇ ਇੰਨੀ ਗੱਲ ਆ, ਲਓ ਵੀ ਮਹਿਮਾਨੋ ਤੁਹਾਡੀ ਮੈਂ ਖੈਰ ਹੋਵੇ ਸਾਰਿਆਂ ਦੀ। ਕਹਿੰਦਾ ਉਹ ਵੀ ਇੱਕ ਉਸ ਟਾਈਮ ਮਤਲਬ ਇੱਕ ਐਸਾ ਦਿਮਾਗੀ ਪਰ ਇੱਕ ਬੰਦਾ ਇਰਾਦਾ ਤਨ 20-22 ਸਾਲ ਇਰਾਦਾ ਤਨ ਰੋਜ਼ ਜਾ ਕੇ ਡੇਢ ਘੰਟਾ ਹਾਂਜੀ ਆ ਬਾਬਾ ਅੱਲਾ ਜੀ ਮਾਫੀ ਦੇਵੇ ਔਰਤਾਂ ਦੇ ਪ੍ਰਾਈਵੇਟ ਸਪਾਰਟਸ ਦੇ ਉੱਪਰ ਗੱਲਾਂ ਕਰਦਾ ਰਿਹਾ। ਉਧਰੋਂ ਵੱਡਾ ਬਗੈਰਤ ਕਿਹੜਾ ਹੋਣਾ ਹੈ ਦੁਨੀਆ ਤੇ, ਦੱਸੋ ਮੈਨੂੰ। ਇੱਕ ਮਿੰਟ ਉਸਤਾਦ जी मेरी गल जरा 1 मिनट की सुन नाज़रीन प्रोग्राम का टाइम खत्म हो गया, अगले प्रोग्राम में आपसे फिर मुलाकात होगी। नहीं गलत गल उस्ताद जी, गलत गल। ਮੈਂ ਜਾਣ ਨਹੀਂ ਦੇਣਾ ਹੈ। नहीं जाना नहीं उस्ताद जी। ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਕਲਿੱਪ ਆਉਂਦੇ ਨੇ ਉਹਦੇ ਅੰਦਰ, ਕਲਿੱਪ ਤੇ ਕੁਝ ਵੀ ਨਹੀਂ ਹੁੰਦਾ। ਜਿਹੜਾ ਉਹ ਭਾਈ ਜਿਹੜਾ ਵੀ ਆ, ਉਹ ਜਿਹੜਾ ਬਾਹਰ ਲੈਣ ਲਿਖਦਾ ਨਾ, ਹਾਏ ਓਏ एक मिनट उस्ताद जी, मैं हुण तुहानू दसना उस्ताद ਵੈਸੇ ਤਾਂ ਪਤਾ ਕੀ ਗੱਲ ਆ, ਟਾਈਮ ਪੂਰਾ ਹੋ ਗਿਆ ਵਾ, ਜਗ੍ਹਾ ਨਹੀਂ ਹੈਗੀ ਕੰਪਿਊਟਰ 'ਚ, ਹਾਰਡ ਡਿਸਕ ਜ਼ਰਾ ਨਾ ਮਸਲਾ ਬਣ ਗਿਆ ਵਾ। ਹਾਂਜੀ एक मिनट ठीक उस्ताद जी है। मेरी गल सुनो, ਉਹ ਮੈਸੇਜ ਕਰ ਦਿਓ कि उस्ताद जी ਮੈਸੇਜ ਕਰ ਦਿਓ आ वेख लो उस्ताद जी चले गए। ਯਾਰ ਤੂੰ ਮੈਸੇਜ ਕਰਦੀ ਨਾ। ਨਹੀਂ ਮੈਂ ਗਿਆ ਨਹੀਂ, ਮੈਂ ਕਹਿ ਰਿਹਾ ਯਾਰ ਟਾਈਮ ਜ਼ਿਆਦਾ ਹੋ ਗਿਆ। ਫੈਸਲ ਚਲੋ ਓਕੇ ਕਰਦੇ ਆ, ਅੱਲਾ ਖੈਰ ਕਰੇ। ਨਾ ਵੀ ਝੂਠ ਪੜਾਤਾ। उस्ताद जी एक मिनट मेरी गल सुन लेना, मैं एक गल कर रहा मैं उस्ताद जी। एक कीड़ी सुंडी ਉਹਦੇ ਵਿੱਚ ਹਾਥੀ ਦੀ ਸੁੰਡੀ ਚ ਯਾਰ ਉਹ ਕੀ ਹੋਇਆ? ਸੁੰਡ ਯਾਰ। ਨਹੀਂ ਇੱਕ ਛੋਟੀ ਜੀ ਸੁੰਡ ਹਾਥੀ ਦੀ ਕੀੜੀ 'ਚ ਵੜ ਜੇ ਨਾ, ਹਾਂਜੀ ਠੀਕ ਹੈ ਨਾ। ਹਾਥੀ ਕੀੜੀ ਨੂੰ ਪੈਰ ਨਾ ਮਿੱਧ ਸਕਦੀ ਏ, ਲੇਕਿਨ ਕੀੜੀ ਓਏ ਹੱਥ ਹਾਥੀ ਨੂੰ ਨਹੀਂ ਮਿੱਧ ਸਕਦੀ। ਉਹ ਪੈਨ ਠੀਕ ਹੈ। ਫੈਟ ਕੀ ਹੋ ਗਿਆ, ਹਿੱਲ ਗਏ ਤੁਸੀਂ। ਉਹ ਨਹੀਂ ਏ ਮਜ਼ਾਕ ਹੈ ਜੀ। ਅੱਛਾ ਜੀ, ਹਾਥੀ ਠੀਕ ਆ। ਕੀੜੀ ਨੂੰ ਪੈਰ ਨਾਲ ਅੱਗੇ। ਮਿੱਧ ਸਕਦਾ, ਪਰ ਕੀੜੀ ਹਾਥੀ ਨੂੰ ਪੈਰ ਨਾਲ ਨਹੀਂ ਮਿੱਧ ਸਕਦੀ। ਹਾਂ ਲੇਕਿਨ ਉਹਨੇ ਜ਼ਿੰਦਗੀ ਵਿੱਚ ਚਿੜੀਆਂ ਕੋ ਬਾਜ਼ ਮਰਦੇ ਵੇਖੇ ਨੇ ਮੈਂ, ਠੀਕ ਹੈ। ਤੇ ਕਦੇ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ, ਇਸ ਟਾਈਮ ਤੇ ਟਰੈਕਟਰ ਲੜਾਈ ਆ। ਠੀਕ ਹੈ ਨਾ। ਕਦੇ ਕਿਸੇ ਨੂੰ ਕਮਜ਼ੋਰ ਨਾ ਸਮਝੋ ਤੁਸੀਂ। ਇਹ ਨਾ ਕੋ 22 ਸਾਲ ਦਾ ਤੇ ਇਹ ਉਹ ਫਲਾਂ ਟਮਕਾ 1 ਮਿੰਟ ਚਲੋ ਦਾ। ਅੱਲਾ ਖੈਰ ਕਰੇ। ਬੰਦੇ ਪੌਣੇ ਸਾਲ ਨੂੰ ਜੋ ਵੀ ਨਾਜ਼ਰੀਨ, ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਸਾਡੀ ਦਿਲੋਂ ਦੁਆ ਵਾ ਹਰ ਬੰਦੇ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ, 15 ਸਾਲ 20 ਸਾਲ 25 ਸਾਲ ਮੁਸਲਸਲ ਘਰ ਆਪਣੀ ਮਾਂ ਭੈਣ ਹੋਣ ਦੇ ਬਾਵਜੂਦ ਵੀ ਅਗਰ ਕਿਸੇ ਕੋਲੋਂ ਗਲਤੀਆਂ ਹੋ ਗਈਆਂ ਨੇ, ਅੱਲਾਹ ਪਾਕ ਉਹਨਾਂ ਨੂੰ ਮਾਫ ਫਰਮਾਏ ਆਮੀਨ। ਔਰ ਉਹਨਾਂ ਨੂੰ ਅੱਗੇ ਤੋਂ ਮਤਲਬ ਜਿਹੜੇ ਵੀ ਨੇ ਉਹ ਉਹਨਾਂ ਨੂੰ ਪਰਹੇਜ਼ ਕਰਾਏ। ਔਰ ਮਤਲਬ ਕਿ ਐਸੇ ਕਲਿੱਪ ਦੇ ਉੱਤੇ ਮਤਲਬ ਜਿਨ੍ਹਾਂ ਦੀਆਂ ਬਾਅਦ 'ਚ ਤਸਵੀਰਾਂ ਵੀ ਆ ਜਾਂਦੀਆਂ ਨੇ, ਲੁਕਦਾ ਨਹੀਂ ਕੰਮ, ਉਹ ਅੱਲਾਹ ਪਾਕ ਉਹਨਾਂ ਨੂੰ ਜਿਹੜਾ ਨਾ ਹਦਾਇਤ ਦੇਵੇ। ਸਹੀ ਗੱਲ। ਤੇ ਆਪਣਾ ਬਹੁਤ ਖਿਆਲ ਰੱਖੋ। ਤੇ ਕਈ ਐਸੇ ਵਿਚਾਰੇ ਵੀ ਨੇ ਸਾਡੇ ਵਿੱਚ, ਸਾਡੇ ਭਰਾ ਜਿਨ੍ਹਾਂ ਕੋਲ ਐਵੇਂ ਗੈਰ ਇਰਾਦਾ ਤੌਰ ਤੇ 1-1.5 ਮਿੰਟ ਦਾ ਕੋਈ ਕੰਮ ਹੋ ਗਿਆ, ਤੇ ਉਹਨਾਂ ਨੂੰ ਵੀ ਅੱਲਾ ਮਾਫ ਕਰੇ। ਕਈਆਂ ਨੇ ਇਰਾਦਾ ਤਨ 25 ਸਾਲ ਮਤਲਬ ਗੰਦ ਕੀਤਾ, ਉਹਨਾਂ ਨੂੰ ਵੀ ਪਤਾ ਨਹੀਂ ਕਿੱਦਾਂ ਮਾਫੀ ਮਿਲਣੀ, ਮੇਰੀ ਸਮਝੋ ਬਾਹਰ। ਆਪਣਾ ਬਹੁਤ ਖਿਆਲ ਰੱਖੋ। ਅਗਲੇ ਪ੍ਰੋਗਰਾਮ ਕਰਨਾ ਫਿਰ ਕੋਰਟ ਚ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਚਲੋ।